ਘੁੰਗਰੂ ਪਾ ਕੇ ਕੀਪਰ ਖੜਾ ਤਾਂ ਮੁਜਰਾ ਕਰਕੇ ਬਾਲ ਪੜਨਾ ਮਿੱਠੂ ਨੂੰ ਜੇਲ੍ਹ ਚ ਵੜਿਆ ਕੋਕ ਆਪ ਜਾ ਕੇ ਜੂਤ ਮਾਰ ਕੇ ਐਂ ਕਰਦਾ। ਇਹਦੇ ਉੱਪਰ ਜਿਹੜਾ ਚੀਜ਼ਾਂ ਦੀ ਕਾਲਤਾ ਹੋਣੀ ਜਾਨੀ ਭਾਜੀ ਲੈਣਾ ਦੇਣਾ ਮੁਕੱਦਰਾਂ ਦਾ ਥੱਲੇ ਬੁਲਾ ਲਓ ਭਾਜੀ ਥੱਲੇ ਤਾਜੀ ਮਿੱਠਾ ਲੱਕ ਤੇ ਮੈਟ ਲਾ ਵੱਢ ਕੇ ਮੁਜਰਾ ਕਰਨਾ। अस्सलाम वालेकुम नाज़रीन, टी टाइम में खुश आमदीद आदम 5 लोग हैं नाज़रीन। रहने दो रोज का काम है यार, किहड़ा भी कदी किते वाला काम है। એનર્ਜੀ ਆ ਜਦ ए नाज़रीन देखो, दिस इज मेडिसिन। ए मेडिसिन है तुसीं है ना बाहरों टॉफी आईयां बच्चों वास्ते। ये पूरे वीक का 1 2 3 4 5 6 7 दिन का पूरा है वो वीक की खुराक। ताजी क्या आपने संडे को कौन सी खानी, मंडे को कौन सी खानी, ट्यूसडे वेडनेसडे थर्सडे फ्राइडे एंड सैटरडे। ਯਸਟਰਡੇ ਉਹ ਭਲਾ ਕੀ ਪੈਰ ਨਿਕਲੇ ਉਹ ਨਹੀਂ ਕੀ ਪੈਣ ਡਿਗਾ। हाँ जी, ਕੰਪਿਊਟਰ और टाइम भी लिखा पाए कि संडे ਨੂੰ ਆ। अच्छा हाँ बस ठीक। ਮਾਰਨਿੰਗ ਈਵਨਿੰਗ ਲਿਖਿਆ था। हाँ जी, एक एक देना खानी है बस, ठीक हो गया। ओके ए गुड है यार, ਇਹਦੇ ਰੋਲਾ ਹੀ ਮੁੱਕਾ। ਡੱਬਾ ਸੁੱਟ ਕੇ ਨਾ ਤੁਸੀਂ ਪੂਰੀ ਗੇਮ ਬਣਾ ਸਕਦੇ ਨੇ ਕਰਕੇ ਇਹ ਕਰਨ ਵਾਲੀ ठीक आ ਐਵੇਂ ਨਹੀਂ ਜਵਾਨ ਜਵਾਨ ਨਜ਼ਰ ਆਉਂਦੇ ਸਾਹ। यार ਉਹ ਜਰਾ ਕਿੱਦਾਂ ਗਾਣਾ ਸੁਣਾਉਂਦਾ ਮਿਸਟਰ ਬੀਨ, ਅਗਰ ਗਾਣਾ ਗਾਵੇ ਤੇ ਕਿੱਦਾਂ ਗਾ? ਕਿਹੜਾ ਸਾਹ? ਮਿਸਟਰ ਬੀਨ ਕੋ ਗਾਣਾ ਗਾਵੇ। ਹਾਂ 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 ਮੈਂ ਐਂਡ ਤੇ ਗਾ ਰਹਾ ਮੈਂ ਲੱਗੀ ਹੋ ਗਿਆ। ਹਾਂ ਸਹੀ ਹੈ ਸਾਹ ਜੀ। ਮੈਂ ਅੱਛਾ, ਇਹ ਮਿਸਟਰ ਬੀਨ ਦੀ ਆਵਾਜ਼ ਨਹੀਂ ਗਈ, ਲੇਕਿਨ ਉਹਦੇ ਨਾਲ ਇਹ ਮੇਰੀ ਆਵਾਜ਼ ਆ ਜਿਹੜੀ ਮੈਂ ਉੱਤੇ ਡੱਬਿੰਗ ਕੀਤੀ ਸੀ। ਅੱਛਾ ਹਾਂਜੀ ਮੈਂ ਦੇਖੀ ਵੀ ਉਹਦੇ, ਹਾਂਜੀ ਇਹ ਉਹਦੀ ਆਵਾਜ਼ ਹੀ ਹੈ। ਪੜ ਲਿਆ ਸਾਜੀ। ਸਾਜੀ ਚੈਟ ਕੈਸੀ ਲੱਗੀ? ਓਏ ਚੁੱਪ ਕਰ ਜਾ ਸਾਜ ਜੀ। ਨਾ ਇਹ ਕਿਤੇ ਕੰਪਨੀ ਦਾ ਕਾਰਡ ਪਾਇਆ ਸਾਜ ਜੀ, ਇਹਨੇ ਡਾਕਾ ਮਾਰਿਆ ਮੇਰੇ ਹੱਕ ਤੇ। ਨਹੀਂ ਸਹੀ ਅੰਮੀ ਨੇ ਗਿਫਟ ਕੀਤੀ ਲੱਗਦੀ। ਨਹੀਂ ਇਹ ਅਬੂ ਨੇ ਦਿੱਤੀ ਤੈਨੂੰ ਅੰਮੀ ਉਹ ਅਬੂ ਨੂੰ, ਇਹ ਅਬੂ ਨੇ ਕਹਾ ਤੈਨੂੰ ਗਿਫਟ ਕਰਤੀ ਹੈ ਨਾ। को भी मिले लाहियाबाद पहुंचा दे नहीं नहीं ਨਹੀਂ ਇਹ ਠੀਕ ਹੈ, ਇਹ ਤਾਂ ਹੋਣਾ ਚਾਹੀਦਾ ਯਾਰ। ਅਸੀਂ ਲਾਹ ਕੋ ਦਿੰਨੇ ਆ, ਐਡੀ ਅੱਛੀ ਕੰਪਨੀ ਦਾ ਬ੍ਰਾਂਡ ਲੱਗਾ ਹੋਣਾ ਚਾਹੀਦਾ। नहीं नहीं ਹੁੰਦਾ ਨਾ ਸਾਜ ਜੀ ਭੜਾ ਲੱਗਦਾ ਬੰਦਾ, ਦੇਖੋ ਅਸੀਂ ਨਹੀਂ ਨਹੀਂ ਸਹੀ ਲਾ ਲੱਗਦਾ। ਕੇ ਪਰੇ ਮਾਰਨਾ ਹੀ ਨਹੀਂ ਸੀ ਵੀ ਨਵੀਂ ਲਈ ਆ। ਭਾਈਜਾਨ ਇਹ ਤੇ ਮਾਸ਼ਾਅੱਲਾ ਸਾਈਕਲ ਲੈ ਲਓ ਤੇ ਗੱਦੀ ਦੇ ਜਿਹੜਾ ਨਵੀਂ ਸਾਈਕਲ ਤੇ ਨਹੀਂ ਹੁੰਦੀ ਸ਼ਾਪਰ, 2 ਸਾਲ ਉਹ ਨਹੀਂ ਲੱਥਦਾ। ਮੋਟਰਸਾਈਕਲ ਤੋਂ ਲੱਥਦਾ। ਕਈ ਬੰਦਿਆਂ ਕੋ ਕਾਰ ਲਵੋ ਅੱਜ ਵੀ, ਉਹ ਐਲਐਕਸ ਤੇ ਕਾਰ ਦੇਖੋ, ਉਹਨਾਂ ਨੇ ਗੱਡੀਆਂ ਤੋਂ ਲਿਫਾਫੇ ਹੀ ਨਹੀਂ ਲਾਏ ਹਾਂਜੀ ਸਾਜ ਜੀ ਨਹੀਂ ਸਾਜੀ ਇਹਨਾਂ ਨੇ ਆਪਣੇ ਅੱਬੇ ਦੀ ਮਸੈਰੀ ਨੂੰ ਢੱਠਣ ਦਿੱਤੀ ਹਾਲੇ ਤੱਕ। ਹਾਂਜੀ ਅੱਛਾ ਜੀ, ਇਹ ਬਹੁਤ ਅੱਛਾ, ਕਿਸੇ ਕੋਲ ਪੈਸੇ ਲੈਣ ਦੇਣ ਦਾ ਰੌਲਾ ਬਣ ਜੇ ਨਾ, ਏਦਾਂ ਦਾ ਮੁੰਡਾ ਨਾਲ ਲੈ ਕੇ ਜਾਂਦੇ ਤੇ ਉੱਥੇ ਜਾ ਕੇ ਚੁੱਪ ਹੁੰਦਾ। ਉਹਨੂੰ ਪਤਾ ਹੁੰਦਾ ਵੀ ਯਾਰ ਉਹਨੂੰ ਕਹਿੰਦੇ ਵੈਸੇ ਵੀ ਚੱਲ ਨਾਲ। ਜੀ ਨਵਾਂ ਗੱਦਾ ਲੈ ਆਏ ਤੇ ਉਤੋਂ ਛਾਪੜ ਹੀ ਨਹੀਂ ਰਹਾਂਦੇ। ਆਹੋ। ਬੁਖਾਰ ਚੜ ਗਿਆ ਉੱਤੇ ਪਿਆ। ਆਹੋ ਕਈ ਬੰਦੇ ਆ ਹੁੰਦੇ ਆ ਗੱਦਾ ਨਵਾਂ ਲੈਂਦੇ ਉੱਤੇ ਲਿਫਾਫਾ ਹੀ ਨਾ ਹੁੰਦਾ, ਉੱਤੇ ਚੱਦਰ ਵਿਛਾ ਲੈਂਦੇ, ਉਹ ਸਾਰੀ ਰਾਤ ਕਰ ਥੱਲੇ ਕਰਦਾ। ਆਵਾਜ਼ਾਰੀ ਜੀ। ਉਹ ਉਸਤਾਦ ਜੀ ਬਹੁਤ ਬੱਚਿਆਂ ਵਾਲੇ ਕਰਦੇ ਕਿ ਉਹ ਨਿਜ਼ਾਮ ਜਿਹੜਾ ਨਹੀਂ ਗਈ ਉਹ ਦੂਸਰੇ ਏਦਾਂ ਦਾ ਬੰਦਾ ਉਸਤਾਦ ਜੀ ਘਰ ਨਾ, ਹਰ ਘਰ ਚ ਚਿੱਤਰਕਾਰ ਹੈ, ਸੋਫੇ ਦੇ ਵਿੱਚੋਂ ਫੋਮ ਨਹੀਂ ਕੱਢਦੇ ਨੇ। ਆਹੋ ਏਦਾਂ ਦਾ ਬੱਚਾ ਉਹ ਕੱਢਦਾ ਨਹੀਂ ਨਹੀਂ ਯਾਰ, ਮੈਨੂੰ ਨਹੀਂ ਸਮਝ ਇਦਾਂ ਦਾ ਬੱਚਾ ਨਾ ਉਸਤਾਦ ਜੀ ਚਾਰਜ ਹੀ ਰੋਕੇ ਕੋ ਪਟਾਂਗੇ ਦਾ ਖੈਰ ਹੀ ਸੀ। ਮੈਂ ਕਿਹਾ ਆਹੋ ਮੇਰਾ ਅੱਬੂ ਸੀ। ਤਾਜੀ ਇਦਾਂ ਦਾ ਬੰਦਾ ਜੁੱਤੀ ਚੁੱਕਦਾ ਫੜਿਆ ਜਾਵੇ ਨਾ ਤੇ ਐਵੇਂ ਕਹੂਗਾ ਉਹ ਜਲਦੀ ਮੇ ਥਾ ਕੋਈ ਜਲਦੀ ਦਾ ਇਦਾਂ ਦਾ ਬੰਦਾ मेरी भी असल में ऐसी ही थी। ਇਦਾਂ ਦਾ ਬੰਦਾ 18 ਨੂੰ ਨਿਕਲਿਆ ਸ਼ਰਾਬ ਦੇ ਤੌਰ ਤੇ AC 16 ਦੇ ਕਰਕੇ ਆਂਦਾ ਤੂੰ ਨਿਕਲਿਆ ਮਾਮਾ ਉਹਦਾ ਕੀ ਰਿਮੋਟ ਪਿਆ ਹੁੰਦਾ ਉੱਥੇ? ਐਵੇਂ ਆ ਬੜਾ ਲੋਕਲ ਦੀ ਗੱਲ ਕਰ ਮਿੱਠਿਆ ਯਾਰ। ਵੀ ਉਹਦਾ ਰਿਮੋਟ ਵੀ ਰੱਖਿਆ ਉੱਥੇ, ਰਿਮੋਟ ਰੱਖਣ, ਉਹਦਾ ਰਿਮੋਟ ਘੰਟੇ ਬਾਅਦ ਇੱਕ ਨਵਾਂ ਰੱਖਣ। ਆਹੋ ਲੋਕਾਂ ਦਾ ਰਿਮੋਟ ਖਰਾਬ ਹੋ ਗਿਆ, ਯਾਰ ਰਿਮੋਟ ਖਰਾਬ ਹੋ ਗਿਆ, ਮੈਂ ਇਧਰ ATM ਚੋਂ ਫੜ ਕੇ ਲਿਆ। ਤਾਜੀ ਮਿੱਠਾ ਕਸਾਈ ਹੁੰਦਾ ਸੀ, ਨਾਈ ਬਣ ਗਿਆ ਤੇ ਸ਼ੇਪ ਕਰਨ ਲੱਗਿਆ ਉਹ ਐਪਰ ਨਹੀਂ ਰੱਬਾ ਖਲ ਪਾਈ ਪੈ ਗਏ ਉੱਤੇ ਗਾਹਕ ਤੇ ਇੱਥੋਂ ਪੂਛਣ ਵੱਡੀ ਹੁੰਦੀ ਆ ਫੌਤੀਆਂ ਦੇ ਘਰ ਸਾਰੇ ਰੋਂਦੇ ਹੁਣ ਨਾ, ਤੇ ਇਦਾਂ ਦਾ ਬੰਦਾ ਜਿਹੜਾ ਮੁੰਡਾ ਜਿਹਦਾ ਪਿਓ ਫੌਤ ਹੋਇਆ ਉਹਨੂੰ ਕਹਿ ਦਿੰਦਾ ਉਹ ਚੱਲ ਚੁੱਪ ਕਰ, ਆ ਬਾਹਰ ਚੱਲਨੇ ਕਿਤੇ ਸ਼ੁਗਰ ਮੇਲਾ ਲਾ ਕੇ। ਵੀ ਸ਼ੁਗਰ ਮੇਲਾ ਉਹਦਾ ਵਾਲ ਫਰੀਦ ਵਰਗੇ ਬੰਦੇ ਬੀਚ ਤੇ ਸਾਜੋ ਸਾਬਣ ਵਾਲਾ ਨੀ ਤਸਲਾ ਹੁੰਦਾ, ਉਹ ਚੱਕੀ ਫਿਰਦੇ। ਕਿਉਂ? ਅੰਗਰੇਜ਼ਾਂ ਨੂੰ ਤੁਸੀਂ ਕੱਪੜੇ ਧੋਉਂਦੇ ਆ ਨਾਲੇ ਆ ਇਹ ਕਿ ਹੁਣ ਨਹਿਰ ਤੇ ਲੈ ਕੇ ਜਾਈਦਾ। ਇਹ ਜਿਹੜੇ ਮਾਂ ਪਿਓ ਹੁੰਦੇ ਨੇ ਨਾ, ਇਹ ਬੜੇ ਸਿਆਣੇ ਆਪਸ ਚ, ਇਹ ਇੱਕੋ ਮਿੱਕ ਹੁੰਦੇ ਆ। ਮੈਂ ਤਾਂ ਜਨਰਲ ਕਹਿੰਦਾ ਇਹ ਬੜੇ ਮੀਸਰੇ ਹੁੰਦੇ ਦੋਵੇਂ ਅੰਮੀ ਅੱਬੂ ਜਿਹੜੇ ਹੁੰਦੇ। ਹਾਂਜੀ ਏਦਾਂ ਹੀ ਆ। ਅੰਮੀ ਨੇ ਕੁੜ ਤੇ ਤਾਂ ਨਾ ਗੱਲ ਕਰਤੀ ਤੇ ਤੂੰ ਪਿਓ ਕੋ ਗਿਆ ਤੇ ਉਹਨੇ ਅੰਮੀ ਨੇ, ਉਹ ਹੈਗੀ ਏਦਾਂ ਦੀ, ਤੈਨੂੰ ਪਤਾ ਤੇ ਆ, ਉਹਦਾ ਕੰਮ ਹੀ ਏਦਾਂ ਦਾ ਵਾ, ਗੁੱਸੇ ਚ ਹੋ ਗਈ ਨਾ ਕਰਿਆ ਕਰ। ਏਦਾਂ ਹੀ ਆ। ਹਾਂਜੀ ਗੇਮ
ਤੇ ਜੇ ਅੱਬੇ ਨੇ ਕੁੱਟ ਤੇ ਮਾਂ ਕੋ ਗਿਆ ਤੈਨੂੰ ਪਤਾ ਵਾ ਉਹਦੀ ਆਦਤ ਇਦਾਂ ਦੀ, ਕੰਮ ਤੋਂ ਆਇਆ ਥੱਕਿਆ, ਤੂੰ ਵੀ ਤੇ ਉਹਦੇ ਅੱਗੇ ਆਉਂਦੇ ਹੀ ਗੱਲ ਕਰਤੀ ਠਹਿਰ ਜਾ। ਇਹ ਪਿੱਛੋਂ ਇੱਕੋ ਹੀ ਗੇਮਾਂ ਹੁੰਦੀਆਂ ਇਹ ਔਲਾਦ ਨੂੰ ਐਵੇਂ ਇਹਨਾਂ ਨੇ ਨਾ ਬੇਵਕੂਫ ਬਣਾਇਆ ਹੁੰਦਾ। ਹਾਂਜੀ ਬੜੇ ਕੀੜੇ ਬਾਜ਼ ਹੁੰਦੇ ਆ, ਮੈਂ ਤੁਹਾਨੂੰ ਸਹੀ ਦੱਸਦਾ। ਭਾਜੀ ਫਰੀਦ ਘਰ ਪਰੋਣੇ ਆ ਗਏ ਤੇ ਉਹ ਹੱਥ ਵਾਲੀ ਰੇੜੀ ਤੇ ਖਾਣਾ ਰੱਖ ਕੇ ਉਹਨੂੰ ਮਿਸਤਰੀਆਂ ਤੋਂ ਮਿਸਤਰੀ ਵਾਲੀ ਕਿਹੜੀ ਮਿਸਤਰੀਆਂ ਦੀ ਰੇੜੀ ਨਹੀਂ ਹੁੰਦੀ ਜਿਹਦੇ ਕੋਈ ਜਿਹੜੀ ਨਹੀਂ, ਉਹ ਜਿਹੜੀ ਉਹ ਦੂਜਾ ਹੱਥ ਰੇਹੜੀ। ਉਹ ਇੱਕ ਸਿੰਗਲ ਟਾਇਰ ਵਾਲੀ। ਹਾਂਜੀ। ਅੱਛਾ ਉਹਦੇ ਚ ਉਹ ਜੇ ਲੱਸੀ ਬਣਾ ਕੇ ਲੈ ਕੇ ਜਾ ਰਹੇ। ਨਹੀਂ ਉਹ ਚ ਖਾਣਾ ਲੈ ਕੇ ਤਾਂ ਫੂ ਕਰ ਰਿਹਾ 4 1 ਦੀ ਪਲੇਟ ਲਾ ਕੇ ਦੇ ਵੀ ਤਾਜੀ ਫਰੀਦ ਸਕੇ ਭਰਾ ਦੇ ਵਿਆਹ ਤੇ ਕਹੀਏ ਮੁਝੇ ਕੋਈ ਬਰਤਨੋਂ ਕੋ ਨਾ ਆਖੇ। आज नहीं मैंने कोई काम करना। ਅੱਛਾ ਅਬਾਸ ਵਰਗਾ ਬੱਚਾ ਨਾ ਮਰੀ ਜਾ ਕੇ 200 ਕਹਿਣਾ ਆਓ ਕਿਤੇ ਫਿਰਨ ਤੁਰਨ ਚਲੀ ਗਏ ਮਰੀ ਕਿ ਤੂੰ ਆ ਗਿਆ। नहीं मरी ਜਿਹੜੇ ਰਹਿੰਦੇ ਉਹ ਵੀ ਕਿਤੇ ਜਾਂਦੇ ਹੁੰਦੇ ਹੋਣਗੇ, ਐਸੀ ਕੋਈ ਗੱਲ। ਵਿਆਹ ਸ਼ਾਦੀ ਤੇ ਜੇ ਸਪੀਕਰ ਲੱਗੇ ਹੋਣ ਨਾ ਤੇ ਇਦਾਂ ਦਾ ਬੱਚਾ ਵੈਸੇ ਬੇਹੋਸ਼ ਹੋ ਗਿਆ। ਸਪੀਕਰ ਤੈਨੂੰ ਸੁਣਾਇਆ ਅੱਜ ਉਸਤਾਦ ਜੀ ਨਾ ਸਹੀ ਦੱਸੀ। ਨਹੀਂ ਯਾਰ ਤੇਰਾ ਦੱਸ ਤੇ ਦੇਣਾ ਨਾ ਦੇ। ਮੇਰਾ ਰੋਣ ਨਿਕਲਿਆ, ਮੈਨੂੰ ਡੇਲੀ ਕਸਮ ਖਪਦਾ ਮੈਂ। ਨਹੀਂ ਯਾਰ ਕਿਸੇ ਕੋਲ ਹੁਣ ਦਾ ਯਾਰ ਜਿਹੜੇ ਅੱਜ ਤੈਨੂੰ ਸੁਣਾਏ ਤੂੰ ਉਹ ਦੱਸ ਦੇ ਬਸ। ਉਸਤਾਦ ਜੀ ਉਹ ਸੁਣਾ ਦੱਸ ਦੇ। ਉਹ ਇੱਕ ਕਮਰੇ ਦੇ ਅੰਦਰ ਕਿਆ ਕਹਿ ਤੁਸੀਂ ਕਿੰਨੀ ਕਿ ਦੇਰ ਸੁਣ ਸਕਦੇ, ਨਹੀਂ ਸੁਣ ਸਕਦੇ ਤੁਸੀਂ ਤੇ ਥੋੜੀ ਕਰਕੇ ਤੇ ਸੁਣ ਐਡੇ ਲਓ। ਕਿਨੇ ਸਿਰਫ। ਸਾਜੀ ਉਹਦੇ ਹਾਲ ਚਾਹੀਦਾ ਇੱਕ ਵੱਡਾ। ਨਹੀਂ ਸਰ ਫਿਰ ਉਹਨਾਂ ਦਾ ਮਜ਼ਾ ਨਹੀਂ ਨਾ ਹੁੰਦਾ। ਫਿਰ ਮਜ਼ਾ ਵੀ ਮੇਰੀ ਗੱਲ ਸੁਣੋ, ਜਿੰਨੇ ਗਾਣਾ ਸੁਣਨਾ ਨਾ ਹੋਏ ਸ਼ਾਮ ਕਾ ਤੇ ਉਹਨੇ ਥੋੜੀ ਲਾ ਦੇਣੀ। ਜਿੰਨੇ ਸੁਣਨਾ ਨਾ ਉਹ ਲੱਗਦੀ ਲਾਹੌਰ ਦੀ ਉਹਨੇ ਉੱਚੀ ਕਰ ਲੈਣੀ। ਨਹੀਂ ਇਹ ਤਾਂ ਕਵਾਲੀ ਦਾ ਮਜ਼ਾ ਉੱਤੇ ਆ ਪਿੱਦੂ ਸਾਹਿਬ ਦਾ। ਉਹ ਸਪੀਕਰਾਂ ਦਾ ਖਤਮ ਕਨਾਰ ਇਸ ਕਿਸਮ ਦੀ ਓਏ ਹੋਏ ਇੱਕ ਚਤਰ ਕਨਾਰ ਪਹਿਲੀ ਵਾਰੀ ਮਿਲਕ ਸ਼ੇਕ ਬਣਾਇਆ ਪਰਾਤ ਚ ਪਾ ਕੇ ਤੇ ਨਹੀਂ ਤਰ੍ਹਾਂ ਪਾਉਂਦੇ ਆਂ ਜਮਾ ਕੇ। ਤਾਂ ਹੀ ਤਾਂ ਯਾਦ ਆ ਪਹਿਲੇ ਪੁਰਾਣੇ ਪਰਾਤ ਚ ਸਾਬਣ ਜਿਹਾ ਜਮਾ ਕਰਦੇ ਹੁੰਦੇ ਸੀ, ਸਾਬਣ ਜਮਾਉਂਦੇ ਹੁੰਦੇ ਸੀਗੇ ਆਹੋ ਆਹੋ ਬਾਅਦ ਦੇ ਵਿੱਚ 10 ਨਹੀਂ ਉਹ ਜਦੋਂ ਧੋਂਦੀਆਂ ਨੇ ਬੁੱਢੀਆਂ ਕੱਪੜੇ ਧੋਂਦੀਆਂ ਸੀ ਨਾ, ਸਾਬਣ ਪੱਕਦਾ ਸੀ ਘਰ ਦੇ ਵਿੱਚ ਗੱਡੀ ਇੱਕ ਪਤੀਲੇ ਪਈ ਹੁੰਦੀ ਸੀ ਜਿਹੜੀ ਐਡੀ ਤੈਅ ਉਹਦੇ ਤੇ ਸਾਬਣ ਦੀ ਜੰਮੀ ਹੁੰਦੀ ਸੀ। ਜਦੋਂ ਕੱਪੜੇ ਧੋਣੇ ਆ ਵਿੱਚ ਸਾਡੀ ਅੰਮੀ ਨੇ ਉਹ ਕੱਟ ਕੇ ਨਾ ਆਹੋ ਆਹੋ ਹਾਂਜੀ ਜਿਵੇਂ ਹਾਂਜੀ ਕੱਟੀ ਦਾ ਛੁਰੀ ਨਾਲ ਬਿਲਕੁਲ ਉਦਾਂ ਜਿਵੇਂ ਖਰਬੂਜ਼ਾ ਕੱਟੀ ਦਾ ਇਸ ਟਾਈਪ ਦੀ ਸਾਬਣ ਫੜਨੀ, ਉਹ ਪਤੀਲੀ ਕੱਢਣੀ, ਉਹਦੇ ਉੱਤੇ ਸਾਬਣ ਦੀ ਜਿੰਨੀ ਪਤਲੀ ਹੋਣੀ ਕਰਕੇ ਉਹ ਚ ਨੂੰ ਪਾ ਕੇ ਅੱਗ ਧਰਾ ਦੇਣਾ। ਉਹਨੇ ਜਦੋਂ ਬਿਲਕੁਲ ਸਾਬਣ ਦੇ ਨਿਜ਼ਾਮ ਉਹਦਾ ਬਣ ਜਾਣਾ ਲਿਕੁਇਡ ਟੈਪ ਗਾੜਾ, ਉਦੋਂ ਫਿਰ ਮਸ਼ੀਨ ਚ ਪਾ ਕੇ ਨਾਲ ਕੱਪੜੇ। ਇਹ ਸਾਰੇ ਘਰਾਂ 'ਚ ਇਹ ਸਿਸਟਮ ਹੁੰਦਾ ਸੀ ਭਾਈ। ਇਹੋ ਜਿਹੇ ਮਾੜੇ ਬੰਦੇ ਦੇ ਘਰਾਂ ਦੇ ਵਿੱਚ ਖੂਰੇ ਦੀ ਕੰਧ ਨਾਲ ਮਾੜਾ ਜਿਹਾ ਸਾਬਣ ਚਮੇੜਿਆ ਹੁੰਦਾ, ਉੱਥੋਂ ਹੀ ਆਇਆ। ਹਾਂ ਇਹ ਮੈਂ ਦੇਖਿਆ ਹਾਂਜੀ ਹਾਂ ਕਿ ਕੰਧ ਨਾਲ ਸਾਬਣ ਜਿਹੜਾ ਉੱਤੋਂ ਤੁਸੀਂ ਇੰਜ ਕਰਕੇ ਇੰਜ ਕਰਨਾ। ਇਹ ਵੀ ਹਿਸਾਬ। ਮੈਂ ਤੁਹਾਨੂੰ ਕਹਿ ਰਿਹਾ ਦੇਖੋ ਉਹ ਔਰਤਾਂ ਦੀ ਸਿਹਤ ਦੇਖੋ, ਔਰਤਾਂ ਨੇ ਉਹਨਾਂ ਨੇ ਬੱਚੇ ਪੈਦਾ ਕਰਨੇ 8-8 9 ਔਰ ਸਿਹਤਮੰਦ ਕਿਉਂ ਸਵੇਰ ਤੋਂ ਰਾਤ ਤੱਕ ਭਾਈ ਬਹਿ ਕੇ ਪੈਰਾਂ ਅੱਛਾ ਕੱਪੜਿਆਂ ਦੇ ਵਿੱਚ ਕੈਟਾਗਰੀ ਹੁੰਦੀਆਂ। ਤੇਰੇ ਪਿਓ ਦੇ ਚਿੱਟੇ ਸੂਟ ਐ ਮੈਂ ਲਹਿਦਾ ਨੀਲ ਦੇ ਕੇ ਹੱਥ ਨਾਲ ਮਲਣੇ ਆ ਨਾਲੇ ਪਹਿਲੇ ਧੋੜੇ ਚਿੱਟੇ ਕਲਰਾਂ ਦੇ ਹਿਸਾਬ ਨਾਲ ਔਰਤਾਂ ਨੂੰ ਪਤਾ। ਅੱਜ ਕੱਲ ਦੀਆਂ ਬੁੱਢੀਆਂ ਸਾਰਾ ਕੋਈ ਮਸ਼ੀਨ 'ਚ ਪਾ ਕੇ ਰੰਗ ਚੜਾਉਂਦੀਆਂ ਇੱਕ ਦੂਜੇ ਦੇ ਉੱਤੇ। ਏਦਾਂ ਹੀ ਉਹਨਾਂ ਨੂੰ ਪਤਾ ਹੁੰਦਾ ਸੀ ਇਹ ਚਿੱਟਾ ਰੰਗ ਆ ਤੇ ਇਹਦੇ ਨਾਲ ਮੈਂ ਗਹਿਰਾ ਨੀਲਾ ਰੰਗ ਜਾਂ ਕਾਲਾ ਰੰਗ ਨਹੀਂ ਪਾਉਣਾ, ਇਹ ਰੰਗ ਚਿੱਟੇ ਤੇ ਚੜ ਜਾਣਾ। ਉਹਨਾਂ ਨੇ ਹੱਥ ਨਾਲ ਧੋਣੇ, ਸਾਰੇ ਮਸ਼ੀਨ ਨਾਲ ਨਹੀਂ ਸੀ ਧੋਂਦੀਆਂ। ਅੱਛਾ ਫੇਰ ਜਨਾਬ ਜੀ ਉਹਨਾਂ ਨੇ ਉਹ ਕੱਢ ਕੇ ਸਾਰਾ ਕੁਝ, ਮੈਂ ਆਪਣੀ ਅੰਮੀ ਨਾਲ ਕਰਾਉਂਦਾ ਰਿਹਾ ਨਾ, ਬੜਾ ਕੰਮ ਮੈਨੂੰ ਇਸ ਤੋਂ ਪਤਾ, ਸਾਰਾ ਕਰਕੇ ਰੱਖਦੇ। ਹੁਣ ਉਹਨਾਂ ਨੂੰ ਨਤਾਰਨਾ ਵਾ 3-3 ਵਾਰੀ ਪਾਣੀ ਨਾਲ, ਉਹਨੂੰ ਕਹਿੰਦੇ ਕੱਪੜੇ ਨਤਾਰਨਾ। ਫਿਰ ਰਾਤ ਨੂੰ ਇੰਜ ਗੁੱਠੂ ਕਰਕੇ ਰੱਖ ਦੇਣੇ, ਸਵੇਰੇ ਉਹਨਾਂ ਨੇ ਉਹ ਧੋਣਾ, ਉਹਦੇ ਨਾਲ ਮਲਣਾ ਥਾਪੀ ਨਾ ਓਏ। ਫਿਰ ਉਹਨਾਂ ਨੂੰ 3-3 ਵਾਰੀ ਨਤਾਰਨਾ, ਨਤਾਰ ਕੇ ਫਿਰ ਨਿਚੋੜ ਕੇ ਫਿਰ ਉਹਨੂੰ ਸੁੱਕਣੇ ਪਾਉਣੇ। ਹੁਣ ਉਹ ਜਿਹੜਾ ਉਹ ਔਰਤ ਨੇ ਉਹ ਕੰਮ ਕਰਨਾ, ਕਿਆ ਉਹਦੀ ਉਹ ਸਿਹਤ ਨਹੀਂ ਸੀ ਉਹਦੇ ਨਾਲ ਬਣਦੀ, ਉਹਦੀ ਵਰਕਿੰਗ ਐਕਸਰਸਾਈਜ਼ ਵਰਕਆਊਟ ਨਹੀਂ ਸੀ ਹੁੰਦਾ। ਉਹ ਫਿਰ ਉਹਨੇ ਮਸ਼ੀਨ ਲੱਗੀ ਨੇ ਨਾਲ ਹਾਂਡੀ ਵੀ ਰੱਖੀ ਹੁੰਦੀ ਸੀ। ਮਸ਼ੀਨ ਲੱਗੀ ਨੇ ਨਾਲ ਹਾਂਡੀ ਰੱਖੀ ਆ, ਮਸ਼ੀਨ ਲੱਗੀ ਨੇ ਨਾਲ ਬੱਚੇ ਨੂੰ ਵੀ ਸੰਭਾਲ ਰਹੀ ਹੈ, ਕਾਕਾ ਮਸ਼ੀਨ ਲੱਗੀ ਤੇ ਨਾਲ ਬਾਕੀ ਵੀ ਸਾਰੇ ਉਹ ਇੱਕ ਔਰਤ ਘਰ ਦੇ ਵਿੱਚ। ਉਹ ਕਿੱਥੇ ਗਈਆਂ ਔਰਤਾਂ ਯਾਰ? ਕਿੰਨੀਆਂ ਟਾਲੀਆਂ ਦਿਵੇਰੀਆਂ। ਹਾਂ ਸਹੀ ਗੱਲ। ਲੇਕਿਨ ਸਾਜੀ ਉਹ ਜਿੰਨੀ ਸਫਾਈ ਉਹਦੇ ਚ ਆਉਂਦੀ ਨਾ, ਉਨੀ ਸਫਾਈ ਜਿਹੜੀ ਤੁਹਾਨੂੰ ਮਸ਼ੀਨ ਦਿੱਤੀ। ਹੁਣ ਢਾਕਾ ਇਹ ਕੀ ਕਿਹਾ ਮੈਂ ਤੈਨੂੰ ਗੌਰ ਹੀ ਹੋਣੀ। ਮੈਂ ਕਿਹਾ ਉਹਦੀ ਜਿੰਨੀ ਸਫਾਈ ਹੁੰਦੀ ਸੀ ਨਾ, ਉਹ ਤੁਸੀਂ ਸਹੀ ਨਹੀਂ ਕਰਾਈ। ਸਹੀ ਹੁੰਦੀ ਆ ਉਸ ਮਸ਼ੀਨ ਦੇ ਵਿੱਚ ਕੱਪੜੇ ਇਦਾਂ ਨਿੱਤਰ ਕੇ ਨਿਕਲਦੇ ਕਿ ਭਾਈ ਜਾਨ ਹੁਣ ਇੰਜ ਕਰਕੇ ਕੱਪੜੇ ਲੱਥੇ ਇੰਜ ਵਿੱਚ ਸਿੱਟੇ 15 ਮਿੰਟ ਬਾਅਦ ਕਰ ਉਹ ਸੁਕਾ ਸਕੂ ਸਾਰਾ ਕੁਝ ਆ। ਲੇਕਿਨ ਉਹ ਜਿਹੜੀ ਇੰਨਾ ਵਰਕਆਊਟ ਸੀ ਉਹ ਰਹਿ ਗਿਆ, ਖਤਮ ਹੋ ਗਿਆ। ਨਹੀਂ ਸੋਲ ਹੋ ਗਈਆਂ ਸਾਜੀ ਬਹੁਤ ਬੱਚੇ ਵੀ ਤਾਂ ਹੀ ਆ, ਬੱਚਿਆਂ ਦਾ ਵੀ ਹਿਸਾਬ ਆ ਭਾਜੀ। ਉਹ ਭਾਜੀ ਤੁਸੀਂ ਤੇ ਉਹ ਘਰਾਂ ਦੀਆਂ ਗੱਲਾਂ ਕਰਦੇ, ਅੱਜ ਵੀ ਕਈ ਘਰਾਂ ਦੇ ਵਿੱਚ। ਹੁਣ ਮੇਰੀ ਮਿਸਿਸ ਦਾ ਉਸਤਾਦ ਜੀ ਉਹ ਮੈਨੂੰ ਮਤਲਬ ਕਹਿ ਦਿੰਦੀ ਵੀ ਆਹ ਰਹਿੰਦੇ ਕੱਪੜੇ ਇਹ ਤੁਸੀਂ ਧੋ ਦਿਓ, ਠੀਕ ਹੈ। ਵਰਕਆਊਟ ਨਾ ਹਾਂ ਉਹ ਮੈਂ ਜਾਣਾ ਵਾ, ਫਿਰ ਸੁੱਕਣੇ ਪਾ ਕੇ ਚੰਗੀ ਤਰ੍ਹਾਂ ਨਿਚੋੜ ਕੇ। ਇੱਕ ਦੋ ਵਾਰੀ ਉਹਨੇ ਸਿਰਫ ਮਾਰਿਆ ਕਿ ਕਹਿੰਦੀ ਕਿ ਤੁਸੀਂ ਕੰਨ ਤੇ ਕਿਉਂ ਪਾਏ, ਤਾਰ ਜੋ ਟੰਗੀ। ਉਹ ਮੈਂ ਸਵੇਰ ਤੋਂ ਬਸ ਯਾਰ ਤੂੰ ਤਾਂ ਚੇਦਾ ਕਰਨਾ ਉਸਤਾਦ ਜੀ ਸਹੀ ਕਹਿ ਰਿਹਾ। ਪਹਿਲੇ ਔਰਤਾਂ ਜਿਹੜੀਆਂ ਹੁੰਦੀਆਂ ਉਸਤਾਦ ਜੀ ਚਣੇ ਪਕਾਉਣੇ ਨਾ, ਸਵੇਰੇ ਸਾਜਰੇ ਚਣੇ ਭਿਉਂ ਕੇ ਰੱਖਦੇ ਨੇ, ਸ਼ਾਮ ਨੂੰ ਪਕਾਉਣੇ। ਹੁਣ ਅੱਧਾ ਘੰਟਾ ਪਹਿਲੇ ਭਿਉਂ ਕੇ ਰੱਖਦੀਆਂ ਵਿਚਾਰੀਆਂ। ਨਹੀਂ ਯਾਰ ਹੁਣ ਨਹੀਂ ਨਾਜ਼ਰੀਨ ਨੂੰ ਗੱਲਬਾਤ ਰਹੀ ਆ। ਹਾਂਜੀ ਉਸਤਾਦ ਜੀ ਯਾਰ 50-50 ਸਾਲ 60-60 ਸਾਲ ਦੀਆਂ ਖਾਲਾਂ ਉਹਨਾਂ ਨੇ ਭੱਜੀਆਂ ਨੱਸੀਆਂ ਫਿਰਨਾ ਗਲੀ ਦੇ ਵਿੱਚ। ਹਾਂਜੀ ਸੌਦਾ ਆਪ ਲੈ ਕੇ ਆ ਰਹੀਆਂ 50। ਹੁਣ ਤਾਂ
ਬੱਚਿਆਂ ਦੇ ਸਾਡੇ ਅੰਦਰ ਰਿਹਾ ਹੀ ਕੁਝ ਨਹੀਂ ਹਾਂਜੀ ਆ ਹੁਣ ਤੱਕ ਮੇਰੇ ਨਾਲ ਵਿਟਾਮਿਨ ਖਤਮ, ਫਲਾਣਾ ਖਤਮ ਜੀ, ਥਕਾਵਟ। ਯਾਰ 14 16 ਸਾਲ ਦੇ ਬੱਚਿਆਂ ਨੂੰ ਥਕਾਵਟ ਆ। ਓਏ ਸਾਹ ਚੜ ਜਾਂਦਾ ਸਾਹ ਜੀ ਇੱਥੇ ਹੀ। ਸਮਝ ਆ ਰਹੀ? ਉਸਤਾਦ ਜੀ ਬੱਚੇ ਗੁਰਦਿਆਂ ਦੇ ਬੜੇ ਮਰੀਜ਼ ਹੁੰਦੇ ਆ, ਗੁਰਦੇ ਉਹ ਯਾਰ ਸੀਰੀਅਸਲੀ ਫਰੀਦ ਕੋਲਡ ਡਰਿੰਕ ਨਾ ਪਿਲਾਓ। ਕੋਈ ਖੁਸ਼ਖਬਰੀ ਕੋਈ ਅੱਛੀ ਗੱਲ। ਉਹ ਖੁਸ਼ਖਬਰੀ ਹੁਣ ਅੱਛਾ ਜੀ ਠਹਿਰ ਜਾਓ, ਮਜ਼ਾਕ ਨਾ ਨਹੀਂ ਕਰਨਾ ਨਾਜ਼ਰੀਨ, ਸਹੀ ਗੱਲ ਕਰਨੀ ਬਿਲਕੁਲ ਠੀਕ ਹੈ ਜੀ। ਸੱਚੀ ਦੱਸਣਾ ਵਾ, ਜਦੋਂ ਅਸੀਂ ਜਾਨੀ ਕੀ ਚਾਹ ਰਾਤੀ ਸ਼ੂਟ ਕਰ ਰਹੇ ਸਾਂ, ਮੇਰੇ ਫਰੀਦ ਖਾਨ ਗੱਲ ਸੁਣ ਲਾ, ਇਹਨਾਂ ਨੂੰ ਦੱਸੀਏ ਜਰਾ ਪਤਾ ਜਿਹਨੂੰ ਦੱਸਣਾ ਬਣਦਾ ਇਹਨਾਂ ਸਾਹ ਪਤਾ ਅਸੀਂ ਕਿ ਅਸੀਂ ਕਿਸ ਗੁਜ਼ਰਦੇ ਆ ਤਕਲੀਫਾਂ ਚੋਂ। ਸਾਡੀ ਫੈਮਿਲੀ ਦੱਸਣਾ ਬਣਦਾ ਸਾਡਾ। ਭਾਈਜਾਨ 4 ਦਾ ਟਾਈਮ 3:30 ਦਾ, ਬੰਦਾ ਨਾ ਪਰਿੰਦਾ ਨਾ ਗਵਿੰਦਾ ਨਾ ਧਰਮਿੰਦਰ, ਨਾ ਜਤਿੰਦਰ ਠੀਕ ਹੈ ਜੀ, ਨਾ ਸਨੀ ਦੇਵਲ, ਕੋਈ ਵੀ ਨਹੀਂ। ਕੋਈ ਨਹੀਂ। ਭਾਜੀ ਸ਼ੂਟ ਹੋ ਰਿਹਾ ਵਾ, ਟੇਕ ਚੱਲਦੀ ਪਈ, ਅਸੀਂ ਗੱਲਾਂ ਕਰ ਰਹੇ ਆ, ਤੇ ਮੈਨੂੰ ਫੀਲ ਹੋ ਰਿਹਾ ਕਿ ਨਾ 8-10 ਫੁੱਟ ਦੇ ਕੋਲ ਨਾ ਕੋਈ ਬੰਦਾ ਗਾਣਾ ਗਾ ਰਿਹਾ, ਤੇ ਗਾਣਾ ਇਦਾਂ ਗਾ ਰਿਹਾ। ਹੁਣ ਮੈਂ ਤੁਹਾਨੂੰ ਦੱਸਦਾ ਕਿ ਆਵਾਜ਼ ਕਿਦਾਂ ਦੀ ਹੋ ਰਹੀ ਸੀ। ਲਾਈਕ ਤੁਸੀਂ ਚਾਰੇ ਗੱਲਾਂ ਕਰੋ ਆਪਸ ਚ, ਇੱਕ ਦੂਜੇ ਨਾਲ ਗੱਲਾਂ ਕਰੋ, ਮੈਂ ਇਹਦੇ ਚ ਗਾਣਾ ਗਾਵਾਂਗਾ, ਇੰਨੀ ਗਾ ਰਹੀ ਸੀ। ਫਿਰ ਕਿਦਾਂ ਹੈਲੋ ਫਰੀਦ ਉਹਦੇ ਵਿੱਚ ਉਹ ਮਿੱਠਾ ਜੀ ਕੀ ਗੱਲ ਆ? ਜਿੰਨਾ ਪਰੇਸ਼ਾਨ ਹੋ ਕੇ ਬੈਠਾ। ਇਹਨਾਂ ਦੀ ਕਿਹੜੀ ਗੱਲ ਵੇਲੇ ਨਾ ਬੈਠਾ ਯਾਰ। ਇੰਨੀ ਇਦਾਂ ਆਵਾਜ਼ ਆ ਰਹੀ। ਠਹਿਰ ਜੋ, ਅਸੀਂ ਰਿਕਾਰਡਿੰਗ ਚੱਲੀ ਗਈ ਹੈ, ਤੇ ਫਿਰ ਜਦੋਂ ਮੈਂ ਗੌਰ ਕੀਤਾ, ਮੈਂ ਕਿਹਾ ਕੋਈ ਲੱਗਾ ਹੋਊ, ਮੈਂ ਦੇਖਿਆ ਉਹ ਵੀ ਚੁੱਪ ਬੈਠਾ, ਸ਼ਰਾਜ਼ ਵੀ ਚੁੱਪ ਆ, ਸਾਰੇ ਖੜੇ ਆ ਕਰਕੇ। ਤੇ ਮੈਂ ਕਿਹਾ ਯਾਰ ਇੱਕ ਮਿੰਟ ਠਹਿਰ ਜਾਓ, ਇਹ ਗਾਣਾ ਕੌਣ ਗਾ ਰਿਹਾ? ਜਦੋਂ ਮੈਂ ਇਹ ਗੱਲ ਕਹੀ ਤੇ ਇਹ ਵੀ ਸੁਣ ਰਹੇ ਸੀ, ਉਹ ਫੌਰਨ ਇਹਨਾਂ ਨੇ ਵੀ ਸਾਜੀ ਸਾਨੂੰ ਵੀ ਆਵਾਜ਼ ਆਈ, ਸਾਜੀ ਸਾਨੂੰ। ਮੈਂ ਕਿਹਾ ਗਾਣਾ ਕੌਣ ਗਾ ਰਿਹਾ? ਭਾਈਜਾਨ ਸਾਡੇ ਦਫ਼ਤਰ ਦੇ ਇੱਧਰ ਵੀ ਪਲਾਟ ਆ, ਇੱਧਰ ਸਕੂਲ ਆ, ਜਿਹੜਾ ਕਿ 4 ਵਜੇ ਧੁੱਕ ਹੀ ਨਹੀਂ ਬਣਦਾ, ਕਿ ਸਕੂਲ ਵਿਹਲਾ, 1-2 ਵਜੇ 3 ਵਜੇ 4 ਵਜੇ ਤੱਕ ਸਕੂਲ ਫਾਰਗ ਹੋ ਜਾਂਦਾ। ਬੈਕ ਸਾਈਡ ਤੇ ਕੋਈ ਨਹੀਂ, ਫਰੰਟ ਤੇ ਸੜਕ ਆ, ਇਦਾਂ ਹੀ ਤੇ ਗਾਣੇ ਦੀ ਆਵਾਜ਼ ਸਾਨੂੰ ਦੂਰੋਂ ਨਹੀਂ ਆ ਰਹੀ, ਲੱਗੇ ਲਾਗੋਂ ਕਿਤੋਂ। ਭਾਈ ਨੂੰ ਇੱਕਦਮ ਨਾ ਸੀਨ ਜਿਹਾ ਕ੍ਰੀਏਟ ਹੋ ਗਿਆ, ਹਾਰਰ ਟਾਈਪ। ਹਾਂਜੀ ਹੁਣ ਮੈਂ ਫਰੀਦ ਨੂੰ ਪੁੱਛਿਆ, ਫਰੀਦ ਮੇਰਾ ਵਹਿਮ? ਮੈਂ ਕਹਿੰਦਾ ਨਹੀਂ ਸਾਜੀ ਮੈਂ ਵੀ ਸੁਣੀ। ਉਹ ਕਹਿੰਦਾ ਮੈਂ ਵੀ ਸੁਣੀ, ਮੈਨੂੰ ਵੀ ਆਈ ਆ, ਹੈਨਾ ਗੁਣਗੁਣਾ ਰਿਹਾ ਕੋਈ, ਸਾਨੂੰ ਗਾਣੇ ਦੀ ਨਹੀਂ ਸਮਝ, ਗੁਣਗੁਣਾ ਰਿਹਾ। ਸ਼ਰਾਦ ਨੂੰ ਪੁੱਛਿਆ, ਉਹਨੇ ਕਿਹਾ ਭਾਈ ਮੈਂ ਪਾਗਲ ਆ, ਰਿਕਾਰਡਿੰਗ ਹੋ ਰਹੀ, ਮੈਂ ਗਾਣਾ ਗਾ ਲਵਾਂ, ਇਹ ਕੱਖ ਨਹੀਂ। ਭਾਈ ਸਦਾਕਤ ਕਹਿੰਦੇ ਤਕਰੀਬਨ 15-20 ਮਿੰਟ ਆਵਾਜ਼ ਆਉਂਦੀ ਰਹੀ। ਔਰ ਆਈ ਉੱਥੋਂ ਕਿਤੋਂ, ਇੱਥੋਂ ਸਾਡੇ। ਹਾਂਜੀ ਹੁਣ ਭਾਜੀ ਗੱਲ ਇਹ ਆ, ਖੈਰ ਉਹ ਅਸੀਂ ਚਲੇ ਗਏ ਤੇ ਮੈਂ ਕੱਲਾ, ਬਾਕੀ ਸਭ ਚੱਲੇ ਜੀ ਘਰ। ਬਾਕੀ ਸਭ ਚਲੇ ਗਏ, ਠੀਕ ਹੈ ਜੀ। ਘਰਾਂ ਘਰੀ ਰਾਤ ਨੂੰ ਉਸ ਤੋਂ ਬਾਅਦ ਜਨਾਬ ਜੀ ਖੇਡਾਂ ਸ਼ੁਰੂ ਹੋ ਗਈਆਂ। ਮੈਂ ਸਹੀ ਦੱਸਾਂ, ਯਾਰ ਉਸਤਾਦ ਜੀ ਕੋ ਹੋਰ ਗੱਲ ਨਹੀਂ ਹੁੰਦੀ, ਸ਼ੋਅ ਕਰਨ ਯਾਰ ਫਰੀਦ ਖਾਨ ਇੱਕ ਜਗ੍ਹਾ ਤੇ ਸਮਾਨ ਪਿਆ ਵਾ ਬੈਕ ਸਾਈਡ ਤੇ, ਉੱਥੇ ਤੁਹਾਨੂੰ ਕਲੀਅਰ ਲੱਗੇ ਕਿ ਕੋਈ ਬੰਦਾ ਫੱਟੀਆਂ ਵੱਡੀਆਂ ਹਿਲਾ ਰਹੀਆਂ, ਖਿਸਕ ਰਿਹਾ। ਓਏ ਹੋਏ ਦੇਖਣਾ ਚਾਹੀਦਾ। ਹਾਂਜੀ, ਤੁਸੀਂ ਇਸ ਗੱਲ ਨੂੰ ਮੇਰੀ ਨੂੰ ਮੰਨੋਗੇ? ਸੱਚੀ ਦੱਸਣਾ, ਇਸ ਗੱਲ ਨੂੰ ਮੰਨੋਗੇ ਕਿ ਜਦੋਂ ਇਦਾਂ ਦਾ ਮੌਕਾ ਹੁੰਦਾ ਨਾ, ਮੈਂ ਜਾ ਕੇ ਉੱਥੇ ਤੇ ਖਲੋ ਕੇ, ਇੱਕ ਦੌਰ 'ਚ ਮੈਂ ਡਰਦਾ ਹੁੰਦਾ ਸਾਂ, ਮੈਂ ਜਾ ਕੇ ਉੱਥੇ ਆਵਾਜ਼ ਦੇਣਾ ਕਿ ਹੈਲੋ ਅਸਲਾਮ ਅਲੈਕੁਮ, ਕੋਈ ਹੈਗਾ ਤੇ ਪਲੀਜ਼ ਮੇਰੇ ਨਾਲ ਗੱਲ ਕਰੋ, ਇਹ ਉਹ ਦਾ। ਮੈਂ ਜੈਨੂਅਨ ਕਿ ਯਾਰ ਚਲੋ ਸ਼ੁਗਲ ਮੇਲਾ ਲੱਗਾ ਰਹੇਗਾ, ਉਹਨੂੰ ਮੈਂ ਕਹਾਂਗਾ ਯਾਰ ਫਰੀਦ ਦੇ ਤੇ ਘਰੋਂ ਹੋ ਕੇ ਆ ਜਰਾ। ਯਾਰ ਉਸਤਾਦ ਜੀ ਫੇਰ ਉਹੀ ਗੱਲ, ਤੁਸੀਂ ਉਦਾਂ ਸ਼ੁਗਲ ਕਰਨਾ ਵਾ, ਹੋਰ ਥੋੜਾ ਕੰਟੈਂਟ ਆ ਉਹਦੇ ਤੇ ਗੱਲਾਂ ਕਰ ਲਓ ਉਸਤਾਦ ਜੀ, ਇਹ ਜ਼ਰੂਰੀ ਹੁੰਦਾ ਵਾ। ਲਓ ਜੀ ਤਾਜੀ ਫੇਰ ਜੱਟ ਸਾਹਿਬ, ਯਾਰ ਇੱਥੇ ਦਫ਼ਤਰ ਦੇ ਵਿੱਚ ਜੱਟ ਸਾਹਿਬ ਆਵਾਜ਼ ਕਿੱਧਰ ਗਈ? ਮੈਂ ਇੱਥੇ ਹੀ ਆ, ਆਵਾਜ਼ ਨਹੀਂ ਆਵਾਜ਼ ਕਿੱਧਰ ਹੈ? ਰਾਤ ਲਈ ਆਵਾਜ਼ ਨਾਲ ਇਹ ਆਵਾਜ਼ ਠੀਕ ਆ। ਤਾਜੀ ਫੇਰ ਤੁਸੀਂ ਗਏ ਮਿੱਟੀ ਦੀ ਇਹ ਕਿਸੇ ਉਹ ਦੇਖੋ ਆਲੋ ਭਾਈ, ਆਲੋ ਆਲੋ ਜੀ, ਹਾਂਜੀ ਓਏ ਹਾਂਜੀ ਇਹ ਤੇ ਹੱਦ ਮੁਕਾ ਗਈ। ਭਾਈਜਾਨ, ਬਸ ਛੱਡ ਦਿਓ ਯਾਰ। ਪੱਕੀ ਹੈ ਉਹ ਵਿਚਾਰ ਕੇ ਤੰਗ ਕਰਦੀ ਵੀ ਰਾਸਤਾ ਚੈੱਕ ਕਰੋ ਉਹਦਾ। ਉਹਦੇ ਵਾਲ ਸਾਹਿਬ ਦਾ ਦਫ਼ਤਰ ਆ, ਕੈਸੀ ਉਹਦੇ ਪਿਓ ਦਾ ਮਾਲ ਆ ਕਿ ਉਹ ਜਿਨ੍ਹਾਂ ਦੇ ਪੈਰ ਰੱਖ ਕੇ ਉਹ ਜਾ ਰਹੀ ਹੈ, ਸਮਝ ਆ ਰਹੀ? ਔਰ ਮੈਂ ਤੁਹਾਨੂੰ ਇਹਦੀ ਹੋਰ ਕਸਰਤ ਦੱਸਾਂ, ਇਹ ਕੋਈ ਸਹੀ ਨਹੀਂ ਹੈ ਜਾਨਵਰ ਨਹੀਂ ਹੈ ਜੀ। ਇਹਦੀ ਐਸ ਹਰਕਤ ਤੋਂ ਬਾਅਦ ਨਹੀਂ ਫਰਕ ਹੋ ਨਹੀਂ, ਗਿਆ। ਵੈਸੇ ਵੀ ਐਜ਼ ਏ ਬਿੱਲੀ ਵੀ, ਫੀਮੇਲ ਵੀ ਕੋਈ ਕਰੈਕਟਰ ਅੱਛਾ ਨਹੀਂ ਹੈ ਅੱਛਾ ਜੀ, ਜੀ, ਮੈਂ ਤੁਹਾਨੂੰ ਦੱਸਾਂ ਸਹੀ। ਅੱਛਾ ਜੀ ਹਾਂ ਇਹਦਾ ਨਹੀਂ, ਜਿੰਨੀਆਂ ਵੀ ਵਾਰਾਂ ਹੁੰਦੀਆਂ ਬਿੱਲੀਆਂ ਜਿੰਨੀਆਂ ਨੇ ਜੀ, ਤੇ ਬਿੱਲੇ ਚਲੋ ਛੱਡੋ ਪਰ ਜੀ, ਨਹੀਂ ਆਪਾਂ- ਸਹੀ ਹੈ। ਆਪਾਂ ਕਿਸੇ ਦੇ ਤੋਂ ਉਸਤਾਦ ਜੀ ਲੇਕਿਨ ਕਾਈ ਵਰਗਾ ਪਰਦੇਦਾਰ ਕੋਈ ਖਤੂਨ ਨਹੀਂ ਹੈ। ਕਾਈ ਕਾਈ ਕੌਣ? ਕਊਏ ਦੀ ਘਰ ਵਾਲੀ ਹਾਂ ਕਾਈ। ਤੁਸੀਂ ਮੈਨੂੰ ਕਿਤੇ ਕਾਈ ਦਿਖਾ ਦਿਓ, ਜਾਂ ਕਾਂ ਨੂੰ ਕਾਈ ਦੇ ਨਾਲ ਬਹਿ ਕੇ ਚੁੰਝਾਂ ਤੇ ਖੇਡਦਾ, ਕਦੀ ਵੀ ਨਹੀਂ ਤੁਸੀਂ ਦੇਖੋਗੇ। ਭਾਜੀ ਨੇਚਰ ਹੁੰਦੀ ਹੈ, ਜਿਵੇਂ ਭੇੜੀਏ ਦੀ ਇੱਕ ਨੇਚਰ ਆ ਭੇੜੀਏ ਦੀ ਕਿ ਭੇੜੀਆ ਬਾਬਾ ਜੀ ਆਪਣੀ ਭੈਣ ਨੂੰ ਭੈਣ ਸਮਝਦਾ ਸਕੇ, ਔਰ ਭੇੜੀਆ ਵਾਹ ਜਾਨਵਰ ਆ, ਕਹਿੰਦੇ ਜਦੋਂ ਉਹਦਾ ਮਾਂ ਪਿਓ ਬੁੱਢਾ ਹੁੰਦਾ ਉਹਨੂੰ ਖਵਾਉਂਦਾ ਲਿਆ ਕੇ, ਭਾਜੀ ਉਹ ਤਾਬੇਦਾਰ। ਤਾਬੇਦਾਰ।
ਤੂੰ ਆਪਣੇ ਉਹ ਬਹੁਤ ਆ ਉਹਨਾਂ ਦਾ ਘਰ ਦਾ ਖਵਾਲਾ ਹੁੰਦਾ ਜੀ। ਅੱਛਾ ਸਾਹ ਜੀ ਫਿਰ ਗੱਲ ਦੱਸੋ ਤੁਸੀਂ, ਉਹ ਬਾਅਦ ਚ ਗੱਲ ਉਹਦਾ ਭਾਜੀ ਮਸਲਾ ਇਹ ਗੱਲ ਇਹ ਕਰ ਰਿਹਾ ਸਾਂ ਕਿ ਬੱਚੇ ਡਰੇ ਪਏ ਨੇ, ਸਹੀ ਮੈਂ ਤੁਹਾਨੂੰ ਦੱਸਾਂ, ਜਲਦੀ ਨਾਸਦੇ ਨੇ, ਡਰੇ ਪਏ ਨੇ। ਉਸ ਤੋਂ ਬਾਅਦ ਮੈਂ ਫਰੀਜ਼ਾ ਨੂੰ ਮਿੱਠੇ ਨੂੰ ਕਹਿ ਰਿਹਾ, ਮਿੱਠੇ ਯਾਰ ਅੰਦਰੋਂ ਚੀਜ਼ ਲੈ ਕੇ ਉਸਤਾਦ ਜੀ ਮੈਂ ਨਹੀਂ ਜਾਣਾ, ਮੈਨੂੰ ਡਰ ਲਾ, ਮਤਲਬ ਇਹ ਕੰਮ ਇੱਥੇ ਸ਼ੁਰੂ ਹੋਇਆ ਪਿਆ। ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ, ਮੈਂ ਬੈਠਾ ਨਹੀਂ। ਪਤਾ ਕੀ ਗੱਲ ਆ, ਤੁਸੀਂ 3 ਵਜੇ ਸੁੱਤੇ ਉੱਠਦੇ ਜਾਨੋ, ਭਾਵੇਂ ਅਗਲੇ ਸਾਡੇ ਚੰਡਾ ਮਾਰ ਜਵੇ, ਸਾਡੇ ਚੀਰ ਪਾੜ ਕਰ ਜਵੇ, ਸਾਡੇ 4 ਯਾਰ ਇਹ ਪੀਸ ਕੰਟੈਕਟ ਕਰ ਜਵੇ। ਕਰੋ ਯਾਰ ਮਿੱਠੇ ਦੇ ਯਾਰ। ਨਹੀਂ ਅਸੀਂ ਇੱਥੇ 4 ਜਣੇ ਹੁੰਦੇ, 4-5 ਜਣੇ ਹੁੰਦੇ ਰਾਤ ਨੂੰ, ਮਤਲਬ ਸ਼ਰਾਦ ਵੀ ਇੱਥੇ ਸੌਂਦਾ, ਹੋਰ ਵੀ ਮੰਮੀ ਇਹ ਵੀ ਇੱਥੇ ਸੌਂਦਾ, ਕਾਲੂ ਵੀ ਅਕਸਰ ਇੱਥੇ ਸੌ ਜਾਂਦਾ, ਮਤਲਬ ਡੇਲੀ ਤਕਰੀਬਨ 4-5 ਜਣੇ ਹੁੰਦੇ ਅਸੀਂ ਇੱਥੇ ਉਸਤਾਦ। ਲੇਕਿਨ ਵੀ ਹੁਣ ਤੁਸੀਂ ਸ਼ੋਅ ਮੁਕਾਇਆ, ਇਹ ਘਰ ਚਲੇ ਗਏ, ਉਹ ਘਰ ਚਲੇ ਗਏ, 3 ਜਣੇ ਸੌਂ ਗਏ, ਕਿੱਧਰ ਸੁੱਤਾ ਕਿੱਧਰ ਸੁੱਤਾ ਕਿੱਧਰ ਸੁੱਤਾ। ਮੈਂ 8 ਵਜੇ ਤੱਕ ਜਾਗ ਰਿਹਾ, ਮੈਨੂੰ ਗੇਮਾਂ ਨਜ਼ਰ ਆਉਂਦੀਆਂ ਨੇ। ਉਸਤਾਦ ਜੀ ਕੀ ਕੱਢਣਾ ਵਾ ਯਾਰ ਫ੍ਰੀ ਨੂੰ ਯਕੀਨ ਕਰ ਲੈ ਇੱਧਰ ਮੌਸੂ ਬਦਲ ਯਾਰ ਨਾ ਦਾਨਿਸ਼ ਇੱਕ ਮਿੰਟ ਮੇਰੀ ਆਖਰੀ ਗੱਲ ਸੁਣ ਲਈ ਫੇਰ ਬਦਲ ਲਈ। ਉਸਤਾਦ ਜੀ ਹਫਤਿਆਂ ਦੇ ਜਦੋਂ ਮੈਂ ਇੱਥੇ ਰਿਹਾ, ਜਦੋਂ ਤੁਸੀਂ ਮੈਨੂੰ ਕਿਹਾ ਜਾ ਕੱਲ ਰੋਟੀ ਲੈ ਕੇ, ਆਪਾਂ 4 ਜਣੇ ਰੋਟੀ ਸ਼ਰਾਜ ਤੁਸੀਂ ਮੈਂ ਬਾਹਰ, ਹਾਂਜੀ ਮੈਂ ਸਾਜਿਆਂ ਦੀ ਰੋਟੀ ਲੈ ਕੇ ਲੰਘਿਆ, ਇੰਜ ਆਵਾਜ਼ ਆਈ, 2 ਵਜਾਂ ਆਈਆਂ, ਮੈਂ ਪਿੱਛੇ ਮੁੜ ਕੇ ਯਾਰ ਫ੍ਰੀ ਦੀ ਗੱਲ ਸੁਣ ਲਈ ਤੇ ਹੁੰਦੀ ਹੈ ਯਾਰ। ਮੈਂ ਨਾ ਕਾਲੂ ਤੇਰੀ ਮੇਰੇ ਕੋ ਗਾਲ ਸੁਣ ਲੈਣੀ ਤੂੰ। ਚਲੋ ਯਾਰ ਤੂੰ ਬੱਚਿਆਂ ਵਾਲਾ ਡਰੀ ਜਾਂਦੇ ਆ। ਮੈਂ ਇੱਥੇ ਅੰਦਰ ਆਇਆ, ਮੈਂ ਸਾਜ ਜੀ ਨੂੰ ਕਿਹਾ, ਮੈਂ ਸਾਜ ਜੀ ਵਾਸ਼ਰੂਮ ਤੁਸੀਂ ਸੀਗੇ? ਕਹਿੰਦੇ ਨਹੀਂ ਕਾਲੂ ਮੈਂ ਤਾਂ ਨਹੀਂ ਸੀ। ਮੈਂ ਕਿਹਾ ਵੀ ਇਹ ਕਿਹਨੇ ਕੀਤਾ? ਉਹ ਤੇਰਾ ਨਿਕਲ ਗਿਆ ਹੁਣ ਅੱਛੀ ਸੀ। ਨਹੀਂ ਯਾਰ ਮੈਂ ਸ਼ਹਿਰ ਵਾਲੇ ਰੂਮ ਚੋਂ ਵੀ ਅਕਸਰ ਮੈਂ ਲੰਘਦਾ ਨਾ, ਦਰਵਾਜ਼ਾ ਖੁੱਲ੍ਹਾ ਵਾ, ਲੱਗੂਗਾ ਕੋਈ ਇੰਜ ਲੰਘਿਆ ਕੋਈ। ਯਾਰ ਫੇਰ ਉਹੀ ਗੱਲ ਉਸਤਾਦ ਜੀ, ਸਾਡੇ ਕੋਲ ਗੱਲਾਂ ਨਹੀਂ ਹੈਗੀਆਂ, ਭਲਾ ਸਾਡੇ ਕੋਲ ਕੰਟੈਂਟ ਨਹੀਂ ਹੈਗਾ ਵੀ ਅਸੀਂ ਇਹੋ ਜਿਹੇ ਅਸੀਂ ਕੋਈ ਕਾਮੇਡੀ ਨਹੀਂ ਕਰ ਰਹੇ ਜਾਂ ਕੋਈ ਕੰਟੈਂਟ ਨਹੀਂ ਕ੍ਰੀਏਟ ਕਰ ਰਹੇ, ਅਸੀਂ ਡਿਸਕਸ ਕਰ ਰਹੇ ਜਨਰਲ ਗੱਲ ਇੱਕ। ਉਹ ਯਾਰ ਡਿਸਕਸ ਜ਼ਰੂਰੀ ਹੈ, ਇਹੋ ਹੀ ਗੱਲ ਕਰਨੀ ਵੀ ਇੱਕ ਬੰਦਾ ਇੱਥੇ ਆਉਂਦਾ ਮੈਨੂੰ ਨਹੀਂ ਇਹਦੇ ਨਾਲ ਮਸਲਾ ਹੁੰਦਾ ਵਾ, ਕਈ ਬੰਦਾ ਤਾਂ ਜ਼ਿਹਨੀ ਤੌਰ ਤੇ ਅੱਲਾ ਦੀ ਮਖਲੂਕ ਆ। ਮੈਂ ਦਫ਼ਤਰ ਆ ਕੇ ਕੰਮ ਕਰਨਾ ਵਾ ਯਾਰ, ਕੰਮ ਕਿੱਥੋਂ ਹੋਣਾ ਫਿਰ ਇਦਾਂ? ਯਾਰ ਤੈਨੂੰ ਕਦੋਂ 4 ਪੈਸੇ ਤੈਨੂੰ ਮੈਂ ਹੁਣੇ ਕਹਣਾ ਫ੍ਰੀ ਦੇ 2000 ਲੈ ਲਈਏ, ਪਿਛਲੀ ਪੂਰੀ ਗਲੀ ਜਾ ਐਂਡ ਤੱਕ ਜਿੱਥੇ ਮੈਂ ਨਹੀਂ ਜਾਂਦਾ ਯਾਰ, ਮੈਨੂੰ ਕਿਉਂ, ਮੈਂ ਕਦੋਂ ਜਾਵਾਂ? ਇਹ ਪਤਾ ਇਦਾਂ ਦੀ ਤਾਂ ਲੱਗਦੇ ਅਗਰ ਅਖਬਾਰ ਤੇ ਵੀ ਹੁੰਦਾ ਵਾ ਕਿ ਲਾਵਾਰਸ ਲਾਸ਼ ਕੀ ਤਦਫੀਨ ਦਾ ਤਰੀਕਾ। ਨਾ ਡਰਿਆ ਕਰ, ਅੰਗਰੇਜ਼ ਦਾ ਤਵੀਤ ਪਾਇਆ, ਤੂੰ ਕਦੋਂ ਡਰਨਾ? ਪਾਗਲ ਹੋਇਆ ਤੂੰ ਯਾਰ ਇੰਨਾ ਕੁ ਸ਼ੁਗਲ ਹੁੰਦਾ ਵਾ ਸਾਡੀ। ਪਤਾ ਕੀ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਰਾਤੀ ਮੈਂ ਕਲਮੇ ਦੀ ਕਸਮੇ ਮੈਂ ਵਾਸ਼ਰੂਮ ਮੈਂ ਫੌਰਨ ਨਿਕਲਿਆ ਤੇ ਮੈਂ ਬਾਹਰ ਆ ਕੇ ਤੇ ਆਪਣਾ ਤਹਿਮਤ ਬੰਨਿਆ ਜਾਂ ਜੋ ਵੀ ਉਹ ਬੈਲਟ ਲਾਇਆ, ਇਹ ਆਲਮ ਹੈਗਾ। ਅੱਛਾ ਇੱਕ ਮਿੰਟ ਤੈਨੂੰ ਇੰਜ ਲੱਗਦਾ ਵਾ ਕਦੀ ਆਮ ਤੈਨੂੰ ਮੈਂ ਇੱਕ ਸੱਚੀ ਗੱਲ ਦੱਸਦਾ, ਫਿਰ ਉਹ ਤੈਨੂੰ ਦੁਬਾਰਾ ਨਹੀਂ ਲੱਗੂਗਾ, ਡਰ ਨਹੀਂ ਲੱਗੂ, ਤੈਨੂੰ ਮੈਂ ਉਹਦਾ ਹਾਲ ਦੱਸਦਾ। ਤੈਨੂੰ ਇੰਜ ਲੱਗਦਾ ਵਾ ਕਦੀ ਕਿ ਮਤਲਬ ਅਗਰ ਇਹ ਜਗ੍ਹਾ ਖਾਲੀ ਹੈ ਤਾਂ ਇੱਧਰ ਕੋਈ ਹੈਗਾ ਵਾ, ਅਗਰ ਇੱਧਰ ਮਤਲਬ ਖੁੱਲਾ ਏਰੀਆ ਵਾ ਤੇ ਇੱਧਰ ਕੋਈ ਹੈਗਾ ਵਾ? ਹਾਂਜੀ ਤੈਨੂੰ ਇੰਜ ਕਦੀ ਲੱਗਦਾ? ਮੈਨੂੰ ਇਦਾਂ ਲੱਗਦਾ ਕਿ ਹੁਣੇ ਕੋਈ ਚੀਜ਼ ਨੇ ਨਾ ਸਾਹਮਣੇ ਆ ਯਾਨੀ ਮੌਜੂਦਗੀ ਇੱਥੇ ਹੈ ਕਿਸੇ ਦੀ, ਇਦਾਂ ਹੁੰਦਾ ਵਾ। ਲੇਕਿਨ ਪਤਾ ਕੀ ਹੈ ਸਾਜੀ, ਖੁਦਾ ਦੀ ਕਸਮੇ ਇਦਾਂ ਨਾ ਉਹ ਡਰ ਉਹ ਬਹਿ ਜਾਂਦਾ, ਨਾ ਮੈਂ ਇਕੱਲਾ ਖਲੋ ਸਕਣਾ ਕਿਤੇ, ਨਾ ਮੈਂ ਵਾਸ਼ਰੂਮ ਜਾ ਸਕਦਾ, ਨਾ ਮੈਂ ਬਾਹਰ ਇਕੱਲਾ ਜਾਣਾ ਨਿਕਲ ਸਕਦਾ, ਨਾ ਕੋਈ ਗੱਲਬਾਤ। ਇਹਦੇ ਨਾਲ ਨਾ ਉਹ ਸਾਈਕੀ ਆ, ਇੱਕ ਲਾ ਲਓ ਇੱਕ ਪ੍ਰੋਬਲਮ ਆ ਦਿਮਾਗੀ ਤੌਰ ਤੇ ਕਿ ਮੈਨੂੰ ਨਹੀਂ ਇਹਦੇ ਬਾਰੇ ਚ ਹੈਗਾ ਵੀ ਤੁਸੀਂ ਹੋਰ ਕੋਈ ਗੱਲ ਕਰ ਲਓ, ਇਹਨੂੰ ਦਫਾ ਮਾਰੋ। ਇਹਦੇ ਤੇ ਗੱਲਾਂ ਕਰੜੇ ਸੀ ਨਾ, ਉਹ ਯਾਰ ਤੂੰ ਗੱਲਾਂ ਮੇਰੀ ਗੱਲ ਸੁਣ ਤੇ ਨਹੀਂ ਦੱਸਦਾ, ਇੱਕ ਮਿੰਟ ਮਿੱਠੇ। ਉਹ ਭਰਾਵਾ ਤੇਰੇ ਕੋਲ ਡਰਦੀਆਂ ਵਾ। ਮੇਰੇ ਸਾਹਮਣੇ ਇੱਥੇ ਕਈ ਵਾਰੀ ਚੀਜ਼ਾਂ ਨੰਗੀਆਂ, ਬਾਅਦ ਚੋਂ ਫਿਰ ਵਾਪਸੀ ਵੀ ਆਣ ਨੂੰ ਨੰਗੀਆਂ। ਉਹ ਤਾਂ ਘਰ ਵੀ ਗਈਆਂ ਹੋਣੀਆਂ, ਉਹਨਾਂ ਦਾ ਪਤਾ ਕਰ ਲੈਣਾ ਸੀ ਨਾ। ਨਹੀਂ ਇਹ ਤਾਂ ਸਾਹਮਣੇ ਚੀਜ਼ਾਂ ਲੰਘਦੀਆਂ ਵਿਚਾਰਾ ਖਾ ਨਹੀਂ ਸਕਦਾ। ਉਸਤਾਦ ਜੀ ਦੀ ਹੱਥ ਅੰਦਰ ਜਾਂਦੀ ਹੈ ਨਾ, ਚਾਹ ਚਲ ਗਈ ਕੁਛ ਹੈ, ਨਹੀਂ ਖਾ ਸਕਦਾ ਵਿਚਾਰਾ। ਇਸ ਕਰਨ ਦਾ ਮਕਸਦ ਇਹ ਆ ਕਿ ਅਸੀਂ ਇਹਦਾ ਕੋਈ ਹੱਲ ਕੱਢੀਏ ਫ੍ਰੀ ਸਾਹਿਬ, ਕੱਲ ਨੂੰ ਕੋਈ ਨੁਕਸਾਨ ਯਾਰ ਮੁੜ ਜਾ, ਫਿਰ ਤੈਨੂੰ ਕਹਿਣ ਦਾ ਵੀ ਨਾ ਕਰ ਯਾਰ। ਅਭੀ ਉਹ ਤੇਰੇ ਵਰਗੇ ਆਪਾਂ ਜਿਹੜੀ ਬੀਪ ਲੱਗੀ ਨਾ, ਇਹਨੂੰ ਮਾਂ ਦੀ ਗਾਲ ਕੱਢੀ ਆ। ਨਹੀਂ ਇੱਕ ਮਿੰਟ ਸਾਜ ਹੀ ਕੱਢੀ ਜਾਵੇ, ਵੱਡਾ ਭਰਾ ਵਾ। ਮੈਂ ਗੱਲ ਕਰਨ ਦਾ ਮਕਸਦ ਇਹ ਦਾਨਿਸ਼ ਭਾਈ, ਸਾਡਾ ਇਹ ਘਰ ਵੀ ਆ, ਸਾਡੀ ਫੈਮਿਲੀ ਦਾ ਨਿਜ਼ਾਮ ਸਾਰਾ ਜੋ ਵੀ ਘਰ ਵਾਲਾ ਦੱਸੋ, ਇਹਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਹੋ ਗਿਆ ਕੱਲ ਨੂੰ ਕੌਣ ਜ਼ਿੰਮੇਦਾਰ ਆ? ਜਾਂ ਫਰੀਦ ਇੱਕ ਵਾਰੀ ਇਧਰੋਂ ਜਾਂਦਾ ਪੌੜੀ ਮਣਕਾ ਤੋੜ ਚੁੱਕੇ। ਉਹ ਯਾਰ ਦਾਨਿਸ਼ ਨਾ ਕਰ ਯਾਰ, ਇਹ ਮਜ਼ਾਕ ਨਹੀਂ ਹੈਗਾ ਫਰੀਦ ਭਾਈ, ਇਹ ਇੱਕ ਅੱਗੇ ਹੁੰਦਾ ਸੀ ਕਦੀ ਕਦੀ, ਇਹ ਮਾਮੂਲ ਬਣ ਗਿਆ ਡੇਲੀ। ਉਸਤਾਦ ਜੀ ਇੱਕ ਗੱਲ ਕਹੀ ਹੈ ਕਿ ਉਂਝ ਤੂੰ ਬੜਾ ਜੀ ਇਹ ਤਾਂ ਗੱਲਾਂ ਬਾਤਾਂ ਤੇ ਸਾਰਾ ਸਿਸਟਮ। ਹਾਂ ਚੀਮਾ ਤੇ ਰਹਿ ਗਿਆ ਕਿਤੇ। ਤੇ ਚੀਮਾ ਸਾਹਿਬ ਤੋਂ ਸ਼ੇਰਾ ਗਾਰਡ ਰੱਖ ਦਈਏ। ਉਸਤਾਦ ਜੀ ਸਿਆਣੇ ਬੰਦੇ ਕਹਿੰਦੇ ਕਿ ਤੁਹਾਨੂੰ ਬਾਹਰਲੀਆਂ ਚੀਜ਼ਾਂ ਦਾ ਡਰ ਲੱਗੇ, ਨਜ਼ਰ ਆਣ ਤੇ ਕੱਪੜੇ ਲਾ ਦੇ। ਸੁਣੀ ਗੱਲ? ਹਾਂਜੀ ਸੁਣੀ, ਮੈਂ ਸੁਣੀ। ਇਹ ਤੈਨੂੰ ਮੈਂ ਦੱਸਦਾ ਜਿੱਥੇ ਤੈਨੂੰ ਇਹ ਹਕੀਕਤ ਆ। ਓਕੇ ਕਰਦੀ। ਉਹ ਨਹੀਂ ਦਾਨਿਸ਼ ਨੇ ਲਾ ਤੇ ਕੱਪੜੇ ਲਾ ਦੇ, ਦਾਨਿਸ਼ ਨੇ ਲਾ ਤੇ ਕੱਪੜੇ ਇਸ ਚੀਜ਼ ਨੇ ਆਪਣੇ ਭਾਜੀ ਪਾ ਲਓ, ਮੈਂ 10 ਮਿੰਟ ਫਿਰ ਨਹੀਂ ਆ ਸਕਦਾ। ਵੈਸੇ ਫਿਲਮ ਆਇਆ 10 ਮਿੰਟ ਦਾ ਆ ਬੱਚੇ ਰੋਟੀ ਖਾਦੀ, ਸਾਹਮਣੇ ਚੀਜ਼ਾਂ ਆਈਆਂ, ਇਹਨੇ ਵੀ ਕੱਪੜੇ ਲਾਤੇ ਤੇ ਨਹੀਂ ਮੈਂ ਤਾਂ ਦੱਸਦਾ ਕਿਤੇ ਜਦੋਂ ਸਾਹਮਣੇ ਚੀਜ਼ ਆਵੇ ਤੇ ਕੱਪੜੇ ਲਾ ਦਿਓ। ਇਹਦੇ ਸਾਹਮਣੇ ਚੀਜ਼ਾਂ ਆਈਆਂ, ਇਹਨੇ ਕੱਪੜੇ ਲਾਤੇ, ਉਹਨਾਂ ਨੇ ਇਹਨੂੰ ਵੇਖਿਆ, ਉਹਨਾਂ ਨੇ ਵੀ ਲਾਤੇ। ਕਹਿੰਦੇ ਇਦਾਂ ਨਹੀਂ
ਸਾਡੀ ਭਾਈ ਸਾਨੂੰ ਵੀ ਤੁਹਾਡੇ ਸਾਹਮਣੇ ਵੀ ਚੀਜ਼ ਆਈ। ਇਹਨੇ ਵੀ ਉਸਤਾਦ ਜੀ ਚੀਜ਼ਾਂ ਵੇਖ ਕੇ ਕੱਪੜੇ ਲਾਦੇ, ਚੀਜ਼ਾਂ ਦੇ ਕੱਪੜੇ ਲੈ ਕੇ ਦੌੜ ਗਏ। ਬਾਅਦ ਚ ਕੋਈ ਉਹ ਗੱਲ ਸੁਣੋ, ਚੀਜ਼ੋ ਇਹਨਾਂ ਚੀਜ਼ ਭਾਈ ਨੇ ਪ੍ਰੀਤ ਦੇ ਸਾਹਮਣੇ ਸਾਰੀ ਚੀਜ਼ਾਂ ਆਈਆਂ, ਇਹਨੇ ਕੱਪੜੇ ਲਾਏ, ਉਹ ਮੂਵੀ ਬਣਾਉਣ ਲੱਗ ਪਿਆ। ਓਏ ਆਹੋ ਯਾਰ ਇਹ ਬਾਤ ਨੂੰ ਕਹਿ ਰਿਹਾ ਭਾਈ ਚੀਜ਼ ਗੱਲ ਸੁਣੋ। ਉਸਤਾਦ ਜੀ ਪਤਾ ਕੀ, ਇੱਕ ਟਾਈਮ ਹੁੰਦਾ ਵਾ, ਅਸੀਂ ਬਚਪਨ 'ਚ ਮੈਂ ਡਰ ਗਿਆ ਸੀ। ਇੱਕ ਫਿਲਮ ਨੇ ਸੀ, ਹਮਾਇੂੰ ਕੁਰੈਸ਼ੀ ਸਾਹਿਬ ਨੇ ਫਿੱਕਾ ਜਿਹਾ ਕੰਮ ਹਰਕਤ ਕੀਤੀ ਮਾੜੀ। ਐਡੇ ਅੱਛੇ ਆਰਟਿਸਟ ਤੁਸੀਂ ਨਾ ਇਦਾਂ ਦੀ ਸਰਕਟ ਹੈ ਇਨਸਾਨ। ਆਹੋ ਆਹੋ ਉਸਤਾਦ ਜੀ ਉਹ ਫਿਲਮ ਮੈਂ ਵੇਖ ਲਈ। ਮੈਂ ਹੁਣ ਉਹ ਮੇਰੀ ਉਦੋਂ ਦਾ ਮੈਂ ਡਰ ਗਿਆ। ਮੇਰੀ ਵਾਲਦਾ ਮੇਰੇ ਨਾਲ ਵਾਸ਼ਰੂਮ ਦੇ ਬਾਹਰ ਖੜੋਂਦੀ ਤੇ ਮੈਂ ਵਾਸ਼ਰੂਮ ਜਾਂਦਾ, ਇਹ ਮੇਰਾ ਹਾਲਮ ਹੋ ਗਿਆ। ਇਹ ਬਚਪਨ ਤੋਂ ਕਈਆਂ ਬੰਦਿਆਂ ਨੂੰ ਹੋ ਜਾਂਦੀ। ਇਹਨੂੰ ਇਹ ਜੱਟ ਵਾ ਨਾ, ਤੁਸੀਂ ਇਹਨੂੰ ਕਹੋ ਇੱਕ ਮਿੰਟ ਤੂੰ ਛੱਡ ਦੇ, ਮੈਂ 1000 ਰੁਪਏ ਸ਼ਰਤ ਲਾ ਲਵੇ ਉਹਨੂੰ ਕਹੇ ਅਸੀਂ ਸਾਰੇ ਇੱਥੇ ਬੈਠੇ ਮੈਂ ਛੱਤ ਤੇ ਜਾ ਕੇ ਨਾ ਵੀਡੀਓ ਕਾਲ ਕਰਨੇ, ਛੱਤ ਤੇ ਖਲੋ ਕੇ ਸਿਰਫ ਉੱਤੇ ਜਾ ਕੇ ਤੇ ਹੈਲੋ ਹਾਈ ਕਰਦੇ ਸਾਨੂੰ 1000 ਰੁਪਏ ਲੈ। ਨਹੀਂ ਕਰਦੇ ਗਏ ਇੰਨੇ ਚ ਕਿਹੜੀ ਗੱਲ ਆ। ਉਹਨੂੰ ਪੌੜੀਆਂ 'ਚ ਬਹਿ ਕਰੇ, ਪੌੜੀਆਂ 'ਚ। ਪ੍ਰੀਤ ਅੱਲਾ ਦੇ ਬੰਦੇ 5 ਦੇ, ਮੈਂ ਤਾਂ ਵੀ ਨਾ ਜਾਵਾਂ। ਆ ਛੱਤ ਤੇ ਹਾਂਜੀ ਨਹੀਂ ਆ ਛੱਤ ਆ ਹਾਂਜੀ ਬਹੁਤ ਅੱਛੇ ਸਾਜੀ ਵਾਜ਼ਾਂ ਇੱਥੋਂ ਹੀ ਆਉਂਦੀਆਂ, ਉੱਥੋਂ ਹੀ। ਹਾਂਜੀ ਉਹ ਉੱਤੇ ਬੈਠਾ ਸੀ ਜਿਹੜਾ ਵਾਦਾ ਜਿਹੜਾ ਉਹ ਨਹੀਂ ਤੁਸੀਂ ਨਹੀਂ ਜਾਣਦੇ ਕਰਨਾ ਕੀ ਆ ਕਿ ਅਸੀਂ ਤੇ ਬੈਠੇ ਤੂੰ ਪੌੜੀਆਂ ਚੜ੍ਹਨੀਆਂ, ਛੱਤ ਤੇ ਜਾਣਾ, ਉੱਥੇ ਜਾ ਕੇ ਵੀਡੀਓ ਕਾਲ ਕਰਨੀ ਕਿ ਫਰੀਦ ਸਾਹਿਬ ਆ ਦੇਖੋ, ਹਾਂਜੀ ਸਾਜੀ ਆ ਦੇਖੋ, Hello ਮੈਂ ਹੈ। ਬਸ ਹਾਂ ਮੈਂ ਨਹੀਂ ਕਰਨਾ। ਨਹੀਂ ਜੀ ਉਸਤਾਦ ਜੀ ਮੈਂ ਕਸਮ ਖਾ ਸਕਣਾ ਤੁਸੀਂ 10 ਵੀ ਕਵਨ ਮਿਟਾ ਨਹੀਂ ਜਾਏਗਾ। ਉਸਤਾਦ ਜੀ ਇਹ ਮੇਰੇ ਨਾਲ ਦਾ ਇਹਦਾ ਆਖਰੀ ਭਾਜੀ ਦਰਜਾ। ਤੁਸੀਂ 1000 ਰੁਪਏ ਕੱਢੋ, ਮਿੱਠੇ ਨੂੰ ਮੈਂ ਭੇਜਦਾ। ਚਲੋ ਨਹੀਂ ਇਦਾਂ ਨਹੀਂ, ਕਿੱਦਾਂ ਨਹੀਂ, ਇੱਥੋਂ ਹੁਣੇ ਜਾਏਗਾ। ਮਿੱਠੇ ਨੂੰ ਮੇਰਾ ਨਾ ਡਾਇਰੈਕਟ ਮੈਂ ਸ਼ਰਤ ਲਾਣ ਦੇ ਨਹੀਂ ਨਾ, ਤੁਸੀਂ 1000 ਇੱਥੇ ਰੱਖੋ ਨਾ, ਮੈਂ 1000 ਰੁਪਏ ਦਿਆਂਗਾ। ਦਿਓ ਨਾ। ਪਤਾ ਮੈਂ ਕੀ ਜਾਣਾ। ਤਬੀਅਤ ਨਹੀਂ ਠੀਕ ਹੈ ਕਿ ਕੱਲ ਦੁਪਹਿਰ ਦਾ ਰੱਖ ਲਓ। ਮੈਂ ਤਾਂ ਦੱਸਦਾ ਚੱਲ ਤੂੰ ਜਾਣਾ ਆਰਾਮ ਨਾਲ ਉੱਪਰ, ਤੇ ਉੱਪਰ ਜਾ ਕੇ ਵੀਡੀਓ ਕਾਲ ਕਰਨੀ ਹੈ, ਮੈਨੂੰ ਕਰ ਲਈ, ਮੈਂ ਦੇਖਾਂਗਾ ਫਰੀਦ ਸਾਹਿਬ ਦੇਖ ਲਓ ਉੱਪਰ ਖੜਾ, ਆ ਜਾ ਥੱਲੇ ਬਸ। ਨਹੀਂ 5 ਮਿੰਟ ਖਲੋਣਾ ਵੀ ਹੈ ਨਾ। ਚਲੋ 5 ਮਿੰਟ ਖਲੋ ਜੀ। ਹਾਂ ਬਸ 5 ਮਿੰਟ ਹੀ ਮੈਂ ਨਹੀਂ ਜਾਣਾ। ਹਾਂਜੀ ਕਸਮ ਹੈ। ਇਹਨੂੰ 500 ਚ ਭੇਜੋ, ਇਹਨੂੰ ਕੋ ਮੈਂ ਜਾਂਦਾ। ਮੇਰਾ ਤੂੰ ਤਾਂ ਰਹਿੰਦਾ ਹੀ ਛੱਤ ਤੇ ਆ। ਤੂੰ ਤਾਂ ਪੱਲਿਓ 150 ਤੇ ਗਿਆ ਨਾ ਸਾਜੀ ਮੈਂ ਆਇਆ ਜ਼ਰਾ ਤੋਂ। ਉਸਤਾਦ ਜੀ ਇਹਨੇ ਉੱਪਰ ਜਿਹੜਾ ਚੀਜ਼ਾਂ ਦੀ ਕਾਲਤਾ ਨਾ ਹੋਣੀ, ਜਾਨੀ ਭਾਜੀ ਲੈਣਾ ਦੇਣਾ ਮੁਕੱਦਰਾ ਦਾ, ਇਹਨੂੰ ਥੱਲੇ ਬੁਲਾ ਲਓ। ਭਾਜੀ ਇਹ ਥੱਲੇ ਬੁਲਾ ਲਓ। ਨਹੀਂ ਸਾਜੀ ਗੱਲ ਪਤਾ ਕੀ, ਮੈਂ ਤੁਹਾਨੂੰ ਸਹੀ ਦੱਸਾਂ, ਮੇਰਾ ਦਰਜਾ ਡਰਪੋਕੀ ਦਾ ਅਸਲ ਮਾਮਲੇ 'ਚ ਕੋਈ 10% ਆ, ਉਹ -0 ਤੋਂ ਥੱਲੇ ਆ। ਤੁਸੀਂ ਉਹਨੂੰ ਚੈੱਕ ਕਰੋ ਜ਼ਰਾ। ਇਹ ਤੇ ਫਿਰ 3 ਵਜੇ ਘਰ ਚੱਲ ਜਾਓ। ਚੱਲ ਏਦਾਂ ਕਰ ਲਓ, ਇੱਕ ਮਿੰਟ ਸਾਜੀ ਲਓ ਜੀ। ਛੱਤ ਵੀ ਦੂਰ ਆ। ਮਿੱਠੇ ਨੂੰ ਕੋ ਅਸੀਂ ਸਾਰੇ ਅੰਦਰ ਇੱਥੇ ਬੈਠੇ ਆ, ਇਹਨਾਂ ਕਾ ਮੋਟਰਸਾਈਕਲ ਜਿਹੜੀ ਨਾ ਉਹਦੇ ਕੋਲ ਜਾ ਕੇ 5 ਮਿੰਟ ਖਲੋ ਜਾ, 500 ਰੁਪਇਆ ਨਾਮ ਆ ਬਾਹਰ ਹੁਣ ਹਾਂਜੀ ਗੱਡੀ ਦੇ ਨਾਲ ਲਾ ਕੇ ਜਿੱਥੇ ਹਨੇਰਾ ਵਾ। ਲਿਆ ਦੇ 500 ਦੇ, ਚੱਲ ਜਾ ਕੱਲੇ ਨੇ 5 ਮਿੰਟ ਕਿੰਨੇ ਮਿੰਟ ਖਲੋਣਾ ਵਾ? 5 ਮਿੰਟ ਆਪਣੀ ਮੋਟਰ। ਓਏ ਬਗੈਰ ਨਾ ਕਰ, ਡਰਾਮੇ ਨਾ ਕਰ। ਖੁਦਾ ਦੀ ਕਸਮ ਮੈਂ ਝੂਠ ਨਹੀਂ ਬੋਲਣਾ। ਅੱਗੇ ਤੁਸੀਂ ਪਹਿਲੇ ਕੱਲ ਟੀਟਾਂ 'ਚ ਕਿਹਾ ਨਾ ਕਾਲੂ ਕਿੱਥੇ ਆ, ਕਾਲੂ ਕਿੱਥੇ, ਬਾਹਰ ਸਾਰੀਆਂ ਲਾਈਟਾਂ ਬੰਦ। ਇਹਨੂੰ ਮੈਂ ਆਵਾਜ਼ ਮਾਰ, ਕਾਲੂ ਕਿੱਥੇ ਆ? ਇਹ ਹੁਣ ਬਾਹਰ ਅੰਦਰ ਮੰਜੇ ਤੇ ਪਿਆ ਸੀ। ਮੈਂ ਕਿਹਾ ਕਾਲੂ ਕਿੱਥੇ ਆ? ਹਾਂ ਮਿੱਠੇ। ਤੇ ਮੈਂ ਉਦੋਂ ਤੱਕ ਗਿਆ ਹੀ ਨਹੀਂ ਕੋਲ, ਜਦੋਂ ਤੱਕ ਮੈਂ ਸਾਰੀਆਂ ਲਾਈਟਾਂ ਬਾਲ ਕੇ ਮੈਂ ਕਿਹਾ ਕਾਲੂ ਕਿੱਥੇ? ਹਾਂ ਮਿੱਠੇ ਕਿੱਥੇ ਆ? ਇਹ ਆਵੇ ਨਾ ਉੱਠੇ ਨਾ। ਮੈਂ ਕਿਹਾ ਕਾਲੂ ਕਿੱਥੇ? ਇੱਧਰ ਤੇ ਆ ਲਾਈਟ ਬਾਲੇ, ਲਾਈਟ ਬਾਲੇ, ਫੇਰ ਮੇਰੇ ਕੋਲ ਗਿਆ ਆ ਸਾਹਮਣੇ ਪਾਰਕ 'ਚ ਪਿਆ। ਹਾਂਜੀ 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 ਮੈਂ ਕਿਹਾ ਮੁਖਾਤਬ ਹੋ ਕਿੱਥੇ ਆ ਤੂੰ? ਰਾਤੀ ਤਾਜੀ 1.5 ਘੰਟਾ ਮੈਨੂੰ ਭਾਈ ਰੱਖਿਆ ਮਿੱਠੇ ਨੇ, ਕਹਿੰਦਾ 10 ਮਿੰਟ ਤੱਕ ਦਿਨ ਚੜ ਜਾਣਾ ਵਾ, ਚੱਲਦੇ ਆ। ਕੱਲਾ 2 ਥੋੜੀ ਪੈਰਾਂ ਤੇ ਵੀ ਚੱਲਦੇ, ਮੈਨੂੰ ਵੀ ਰੋਕਣ ਦਿਆ ਸੀ, ਕਹਿੰਦਾ ਕਾਲੂ ਰੁਕ ਜਾ, ਪੇ ਚੱਲਦੇ ਆ। ਰਾਤੀ ਚੀਜ਼ਾਂ ਵਿਹੜੇ ਉਸੇ 'ਚ ਫਿਰਦੀਆਂ ਰਹੀਆਂ। ਤੁਸੀਂ ਚਲੇ ਗਏ ਸਾਥ ਜੀ, ਜੋ ਤੁਸੀਂ ਚਲੇ ਗਏ ਆ ਸ਼ੋਅ ਕਰਕੇ, ਇਹ ਇੱਥੇ ਕਹਿਣ ਦਿਆ ਵਾ ਬਹਿ ਜਾ ਕਾਲੂ ਪੇ ਚੱਲਦੇ ਆ, ਯਕੀਨ ਕਰੋ। ਲਓ ਜੀ ਫਰੀਦ ਸਾਹਿਬ ਝੂਠੇ ਤੇ ਲਾਨਤ ਆ। ਮੈਂ ਜਿਹੜੀ ਗੱਲ ਤੋਂ ਸਹੀ ਡਰਿਆ ਵਾਂ, ਮੈਂ ਤੇ ਅਬਾਸ 4 ਪੈ ਤੇ ਬੈਠੇ ਆ, ਪਿੱਛੇ ਜਾਨੀ ਕੀ ਚਾਹ ਤੋਂ ਲਾਈਟਾਂ ਨੀ ਲੱਗੀਆਂ ਹੋਈਆਂ, ਹਾਂਜੀ ਉਹ ਬਾਰੀਆਂ 'ਚ। ਹਾਂ ਹਾਂ ਯਾਰ ਮਿੱਠੇ ਨਾ ਨਹੀਂ ਸੀਰੀਅਸਲੀ ਝੂਠ ਯਾਰ ਨਹੀਂ, ਇਹਨੂੰ ਰਹਿਣ ਦੇ ਨਾ, ਸਕਿਪ ਨਹੀਂ ਝੂਠ ਨਹੀਂ ਬੋਲਦਾ। ਸਹੀ ਹੈ। ਅਸੀਂ ਇਹਨੇ ਮੋਬਾਈਲ ਤੇ ਫਿਲਮ ਦੇਖਣੇ, ਮੈਂ ਅੱਜ ਵੇਖਿਆ ਐ ਆਵਾਜ਼ ਯਾਰ ਮਿੱਠੇ ਸੀਰੀਅਸ ਫਰੀਦ ਹਾਂਜੀ। ਮੈਨੂੰ ਕਸਮ ਲੱਗ ਲਾਈਟਾਂ ਚੱਲ ਗਈਆਂ ਤੇ ਮੈਂ ਅੱਜ ਵੇਖਣੇ ਆਵਾਜ਼ ਕਹਿੰਦਾ ਕੀ ਹੋਇਆ? ਤੇ ਹੁਣ ਮੈਂ ਗੱਲ ਗੋਲ ਕੀਤੀ, ਮੈਂ ਕਿਹਾ ਜੀ ਇਹ ਤਾਂ ਲੱਗਦਾ ਮੇਰੇ ਤੋਂ ਵੀ ਹਾਂ ਤੁਹਾਡਾ। ਮੈਂ ਕਿਹਾ ਮੈਂ ਦੇਖਣਾ ਦਿਨ ਕਦੋਂ ਚੜੂ, ਚੱਲੀਏ ਘਰ ਨੂੰ। ਮੈਂ ਫਰੀਦ 15-20 ਮਿੰਟ 605 ਹੀ ਰਿਹਾ। ਹਾਂਜੀ ਮੈਂ ਦਸਤਾ ਜੂਗਾ। ਮੈਂ ਕਿਹਾ ਲਓ ਜੀ ਮੈਨੂੰ ਇਜਾਜ਼ਤ ਦਿਓ, ਹਾਂਜੀ ਅੱਲਾ ਜ਼ਿੰਦਗੀ ਕਰੇ ਤੁਹਾਡੀ। ਹੈ ਨਾ ਉਹ ਗੱਲ ਆ। ਮੈਂ ਚਲਾ ਗਿਆ ਭਾਈ ਘਰ ਨੂੰ। ਤੁਸੀਂ ਸੱਚੀ ਮੁੱਚੀ ਹਾਰ ਜਾਣਾ ਸੀ ਮਿੱਠੇ ਚਾਹਤੇ ਨੇ। ਨਹੀਂ ਨਹੀਂ ਬਾਹਰ 500 ਵਾਲਾ ਉਹ ਵੀ ਨਹੀਂ, ਜਿੱਥੇ ਮੋਟਰਸਾਈਕਲ ਤੇਰੀ ਖੜੀ ਆ, ਉੱਥੇ ਕਿੰਨੇ ਮਿੰਟ ਖਲੋਣਾ? 5 ਮਿੰਟ। ਮੈਂ ਨਹੀਂ ਕਰਦਾ। ਯਾਰ ਮੈਂ ਝੂਠ ਬੋਲ, ਸਾਥ ਜੀ ਵਾਸ਼ਰੂਮ ਦੇ ਲਾਗੇ ਮੈਂ ਖਲੋਤਾ, ਮੈਂ ਕਿਹਾ ਪਤਾ ਅੰਦਰ ਕੋਈ ਹੈਗਾ, ਅੰਦਰੋਂ ਸ਼ਾਵਰ ਦੀ, ਸਾਥ ਜੀ ਯਕੀਨ ਕਰੋ ਮੈਂ ਸਹੀ ਦੱਸਾਂ। ਕਿਹੜਾ ਸ਼ਾਵਰ? ਸ਼ਾਵਰ ਨਹੀਂ ਹੁੰਦਾ ਜਿਹੜਾ ਮੈਂ ਸੈੱਟ ਤੇ ਵੀ ਉਹ ਧੋਤੇ ਦੀ ਦੁਕਾਨ ਤੇ ਰੱਖਿਆ, ਹਾਂਜੀ ਕੱਪੜੇ ਇਸਤਰੀ ਕਰਨ ਵਾਸਤੇ ਰੱਖਿਆ, ਉਹਦੀ ਆਵਾਜ਼ 2 ਵਾਰੀ ਸ਼ਾਵਰ ਚੱਲਿਆ। ਮੈਂ ਦਰਵਾਜ਼ਾ ਐਂ ਕਰਕੇ ਖੜਕਾਇਆ, ਦਰਵਾਜ਼ਾ ਖੁੱਲਾ ਹੋਇਆ ਸੀ ਤੇ ਸ਼ੀਸ਼ੇ ਤੇ ਵੀ ਛਿੱਟੇ ਪਏ ਸੀ ਤੇ ਅੰਦਰ ਕੋਈ ਨਹੀਂ।
ਤੇ ਤਾਦੇ ਪਾਣੀ ਦੇ ਤੇ ਇਹਨੇ ਦਰਵਾਜ਼ਾ ਖੋਲਿਆ, ਇਹ ਕਿਹੜੀ ਚੀਜ਼ ਆ ਜਿਹੜੀ ਸਾਨੂੰ ਕੁਝ ਨਹੀਂ ਕਹਿੰਦੀ ਤੇ ਐਵੇਂ ਫਿਰੀ ਜਾ ਰਹੀ? ਤਾਜੀ ਇਹ ਹੈਗੀ ਹੈ ਦੂਸਰੀ ਬਿੱਲੀ। ਕਿੰਨੀ ਵਾਰੀ ਇਗਨੋਰ ਕੀਤਾ, ਕਿੰਨੀ ਵਾਰੀ। ਯਾਦ ਹੈ ਤੇ ਹਾਜੀ ਯੂਨਸ ਸਾਹਿਬ ਹੁੰਦੇ ਸੀਗੇ, ਉਸਤਾਦ ਜੀ ਇਸੇ ਸੈੱਟ ਤੇ ਮੈਂ ਟੀ ਟਾਈਮ ਤੇ ਰਾਤ ਨੂੰ ਪਿਆ, ਹਾਜੀ ਉੱਥੇ ਪਿਆ ਤੇ ਇੱਥੇ ਮੈਂ ਬੈਠ ਪਿਆ, ਮੈਂ ਯਕਦਮ ਉੱਠ ਗਿਆ। ਹਾਜੀ ਆ ਕੀ ਹੋਇਆ ਜੀ ਜੈਨੂਨ? ਅੱਛਾ ਫਿਰ? ਕੀ ਹੋਇਆ ਜੀ? ਮੈਂ ਕਿਹਾ ਸਰ ਤੁਸੀਂ ਉਠਾਇਆ ਮੈਂ? ਉਹ ਨਾ ਮਿੱਠਿਆ ਮੈਂ ਤੇ ਹਵਾ ਪਿਆ ਵਾਂ। ਮੈਂ ਕਿਹਾ ਮੈਨੂੰ ਉਠਾਇਆ ਕਿ ਨਹੀਂ, ਚੰਗਾ ਭਲਾ ਝੰਜੋੜਿਆ। ਹਾਂਜੀ ਇੰਜ ਔਰ ਬਾਹ ਖੁਦਾ ਫਰੀਦ ਮੈਂ ਨਹੀਂ ਰੁਕਿਆ, ਮੈਂ ਬੈਗ ਚੁੱਕਿਆ, ਮੈਂ ਕਿਹਾ ਬਾਹਰ ਭਾਵੇਂ ਮੇਰੇ ਫੈਰ ਵੱਜ ਜਾਵੇ, ਇੱਥੇ ਨਹੀਂ ਰਹਿਣਾ, ਮੈਂ ਨਿਕਲ ਗਿਆ। ਓਏ ਉਹ ਸਜਾਦ ਜਾਨੀ ਟੀਮ ਦੇ ਵਿੱਚ ਬਾਹਰ ਦੀਆਂ ਵੀ 2-3 ਚੀਜ਼ਾਂ ਨੇ ਐਡ ਸਾਡਾ ਮੁਹੱਬਤ ਕਰਦੀਆਂ ਨੇ। ਫੈਨ ਟੈਪ ਅੱਲਾਹ ਤਾਲਾ ਮਾਫ ਕਰੇ ਯਾਰ, ਅਸੀਂ ਗੱਲ ਕਰਨੀ ਜਿਹਨੂੰ ਤਾਂ ਅੱਲਾਹ ਤਾਲਾ ਜਿੰਨਾ ਕਿਸੇ ਦੀ ਤਾਕਤ ਹੁੰਦੀ ਉਨਾ ਹੀ ਬੋਝ ਪਾਉਂਦਾ ਮਿੱਠੇ। ਅਸੀਂ ਘਬਰਾਨੇ ਨਾ ਡਰਨੇ ਆ ਜਾਂ ਜਿੱਦਾਂ ਵੀ ਅਸੀਂ, ਸਾਡੇ ਤੇ ਇਦਾਂ ਦੀ ਕੋਈ ਆਫਤ ਨਹੀਂ ਆਉਣ ਲੱਗੀ, ਅੱਲਾਹ ਦਾ ਯਕੀਨ। ਇਨਸ਼ਾਅੱਲਾ। ਔਰ ਦੂਸਰਾ ਮਿੱਠਾ ਜੀ ਇੱਕ ਹੋਰ ਗੱਲ, ਉਸਤਾਦ ਜੀ ਮੈਂ ਦਫ਼ਤਰ 'ਚ ਕਦੀ ਵੀ ਨਹੀਂ ਅੱਜ ਤੱਕ ਡਰਿਆ। ਮੈਨੂੰ ਰਾਤੀ ਜੈਨੂਅਲ ਨਹੀਂ ਨਾ ਉਹ ਜਿਹੜੀ ਗੱਲ ਤੁਸੀਂ ਕਰਨ ਦੇ ਨਾ ਉਹ ਫੀਲ ਹੋਈ। ਤੁਸੀਂ ਜਦੋਂ ਮੈਨੂੰ ਕਿਹਾ ਨਾ ਕਿ ਯਾਰ ਇਹ ਕੌਣ, ਤੇ ਇਸ ਤੋਂ ਪਹਿਲਾਂ ਉਹ ਜਿਹੜੀ ਗਾਣੇ ਵਾਲੀ, ਹਾਂ, ਗਾਣੇ ਵਾਲੀ ਜੈਨੂਨ ਸੀ, ਮੈਂ ਫੀਲ ਜੈਨੂਨ ਸੀ ਉਹ। ਮੈਂ ਫੀਲ ਮੈਂ ਤੁਹਾਨੂੰ ਦੱਸਿਆ ਆਪਾਂ ਦੋਵੇਂ ਬੈਠੇ। ਮੈਂ ਕਿਹਾ ਉਸਤਾਦ, ਮੈਂ ਕਹਿਣ ਲੱਗਾ ਵਾਂ ਕਿ ਯਾਰ ਸ਼ਰਾਦ 2 ਮਿੰਟ ਚੁੱਪ ਕਰ ਜਾ ਯਾਰ, ਅਸੀਂ ਸ਼ੋਅ ਕਰਨ ਦੇ ਇਹ ਉਹ। ਮੈਂ ਗੌਰ ਨਾਲ ਸੁਣੀਏ, ਫਿਰ ਮੈਨੂੰ ਇਹ ਲੱਗਿਆ ਕਿ ਮੈਂ ਕਿ ਟੀਵੀ ਨਾਲ ਦੇ ਨਾ ਪਤਾ ਕੀ ਹੁੰਦਾ, ਉਹ ਅਕਸਰ ਬੱਚੇ ਟੀਵੀ ਲਾ ਕੇ, ਲੇਕਿਨ ਉਹ ਦੁਪਹਿਰ ਨੂੰ ਹੁੰਦਾ ਉਹ। ਫਿਰ ਮੈਂ ਸੋਚਿਆ, ਮੈਂ ਕਿਹਾ ਹਾਂ ਉਸਤਾਦ ਜੀ ਨੇ ਜਿਹੜਾ ਗੌਰ ਕੀਤਾ, ਭਾਈ ਮੈਂ ਵੀ ਗੌਰ ਕੀਤਾ। ਫਿਰ ਅਸੀਂ ਭਾਈ ਸਦਾਕਤ ਕੋਲੋਂ ਵੀ। ਅੱਛਾ ਕਾਲੂ ਸਭ ਤੋਂ ਹੋ ਰਹੇ ਸੀ ਜਦੋਂ ਵਾਹ ਰਹੇ ਕਾਲੂ ਨੂੰ ਸੁਣੀ ਹੋਣੀ। ਮੈਂ ਸਾਜੀ ਪਹਿਲੇ ਸੁਣੀ, ਮੈਂ ਤਾਂ ਨਹੀਂ ਬੋਲਿਆ, ਤੁਸੀਂ ਗੱਲ ਕਰਦੇ ਤੁਸੀਂ ਗਾਣਾ ਜੀ ਤੂੰ ਐਵੇਂ ਬੋਲਦਾ ਰਹਿੰਦਾ। ਕਿੰਨੀ ਦੇਰ ਇਗਨੋਰ ਕਰਦੇ ਰਹੇ ਅਸੀਂ, ਉਹਨੂੰ ਸੁਣਦੇ ਅਸੀਂ ਆਪਣੀਆਂ ਗੱਲਾਂ ਕਰਦੇ ਰਹੇ। ਫਿਰ ਜਦੋਂ ਮੈਨੂੰ ਇੱਕਦਮ ਸਿੰਚ ਆਇਆ, ਮੈਂ ਕਿਹਾ ਯਾਰ ਕੌਣ ਹੋ ਸਕਦਾ? ਤੁਸੀਂ ਆਪ ਕੱਟ ਕੀਤਾ ਤੁਸੀਂ। ਫਿਰ ਮੈਂ ਕਿਹਾ ਇੱਕ ਮਿੰਟ ਠਹਿਰੋ ਯਾਰ, ਇਹ ਗਾਣਾ ਕੌਣ ਗਾ ਰਿਹਾ? ਤੇ 2 ਤੇ ਬੰਦੇ ਸੀ ਉੱਥੇ, ਗਾਣਾ ਕਿੰਨੇ ਗਾਉਣਾ? ਉਹ ਹੈ ਕੋਈ ਨਹੀਂ ਸੀ। ਇਹਨੂੰ ਛੱਡੋ ਉਸਤਾਦ ਜੀ, ਦਫ਼ਤਰ ਵਿਹਲਾ ਕਰ ਦਿਓ। ਜਿਹੜੀ ਸ਼ਾਇਦ ਇੱਥੇ ਰਹਿੰਦੀ, ਇੱਥੇ ਜੋ ਮੰਗਦੀ ਹੈ ਨਾ ਦੇ ਕੇ ਜਾਨ ਛੜਾਓ ਤੇ ਨਿਕਲ ਗਏ। ਜੋ ਟੀ ਟਾਈਮ ਸਾਂਭ ਲਿਆ ਉਹਨਾਂ ਨੇ। ਨਹੀਂ ਉਹ ਸਾਨੂੰ ਕੁਝ ਕਹਿ ਹੀ ਨਹੀਂ ਰਿਹਾ ਸੀ, ਕਦੋਂ ਕਦੋਂ ਸਾਡੇ ਸਮਾਨ ਦਾ ਧਿਆਨ ਰੱਖਦੇ। ਤੇ ਅਸੀਂ ਕਿਤੇ ਕੇਸ ਲਾਤਾ ਵਾ। ਉਹ ਸਿਰਫ ਸਪੀਕਰ ਮੰਗਦੀਆਂ, ਉਹ ਜਿਹੜੇ 2 ਨਹੀਂ। ਨਹੀਂ ਉਹ ਕਹਿੰਦੀਆਂ ਇੱਥੇ ਬੜੇ ਕੋਈ ਅਸੀਂ ਦੱਸਾਂਗੇ। ਸਾਡੇ ਸਜਾਦ ਜਨੀ ਆਫੀਸ਼ੀਅਲ ਦੇ ਵਿੱਚ ਆ 10 ਬੰਦੇ ਫਿਜ਼ੀਕਲ ਆ, 2-3 ਬਾਹਰ ਦੀਆਂ ਚੀਜ਼ਾਂ ਵੀ ਸਾਡੇ ਨਾਲ। ਯਾਰ ਉਹਨਾਂ ਲਈ ਕਲਾਪ ਕਰੋ ਯਾਰ। ਡਰ ਕੇ ਕਰਨ ਦੇ ਉਸਤਾਦ ਜੀ। ਹਾਂ ਤੈਨੂੰ ਨਹੀਂ ਪਤਾ ਫਿਰ ਇਹ ਚੀਜ਼ਾਂ ਇਨਸਾਨਾਂ ਦੇ ਨਾਲ ਹੀ ਰਹਿੰਦੀਆਂ ਹੁੰਦੀਆਂ। ਜੀ ਇਨਸਾਨਾਂ ਨਾਲੋਂ ਜ਼ਿਆਦਾ ਤਾਦਾਦ ਇਹਨਾਂ ਦੀ। ਇਨਸਾਨਾਂ ਨਾਲ ਤੁਸੀਂ ਈਜ਼ੀ ਹੋ। ਤੁਹਾਨੂੰ ਪਤਾ ਆਪਾਂ ਨਹੀਂ ਡਰੀਦਾ, ਫਰੀਦ ਇਹਨਾਂ ਚੀਜ਼ਾਂ 'ਚ ਯਕੀਨ ਰੱਖ। ਤੂੰ ਡਰਦਾ? ਤਾਜੀ ਮੈਂ ਡਰਦਾ, ਲੇਕਿਨ ਜਿੱਦਾਂ ਫਰੀਦ ਕਹਿ ਰਿਹਾ ਇਦਾਂ ਮੈਨੂੰ ਵੀ ਡਰ ਲੱਗਦਾ। ਇਹ ਕੋ ਚੀਜ਼ ਰਾਤੀ ਚੀਜ਼ ਤੇ ਕੋ ਆਈ ਆ, ਚੀਜ਼ ਅੱਧਾ ਘੰਟਾ ਬੈਠ ਕੇ ਉਹ ਤਾਂ ਭਾਈ ਬੋਲਦਾ ਹੀ ਨਹੀਂ, ਪਤਾ ਕੀ ਗੱਲ ਆ, ਚੁੱਪ ਹੀ ਰਿਹਾ ਵਾ। ਮੈਂ ਬੋਰ ਹੋਣ ਲੱਗ ਚੀਜ਼ਾਂ ਦੇ ਮੈਂ ਚੰਬੜ ਕੇ ਆਪੇ ਹੀ ਨਿਕਲ ਗਈ। ਯਾਰ ਚੀਜ਼ ਰਾਤੀ ਆਈ ਤੇ ਗੁਰੂ ਨੇ ਇਹਨੂੰ ਕਿਹਾ ਆਇਆ ਚੀਜ਼ ਦਾ ਜੱਲੀ। ਅੱਛਾ ਉਸਤਾਦ ਜੀ ਕਹਿੰਦੇ ਜਿੰਨਾਤ ਦੀ ਜਾਂ ਇਹਨਾਂ ਚੀਜ਼ਾਂ ਦੀ ਜਿਹੜੀ ਗੁਸਤਾਖੀ ਨਾ, ਜਿਨ੍ਹਾਂ ਲੋਕਾਂ ਨੇ ਯਾਨੀ ਕਰੈਕਟਰ ਕੀਤੇ ਨੇ ਜਿੰਨ ਬਣ ਕੇ ਇਹ ਉਹ, ਉਹਨਾਂ ਦੇ ਨਾਲ ਕੋਈ ਨਾ ਕੋਈ ਗੇਮਾਂ ਉਹਨਾਂ ਦੇ ਮਗਰ ਵੀ ਇਹ ਕੀ ਚੀਜ਼ਾਂ ਜਿਹੜੀਆਂ ਨੇ ਨਾ ਉਹ ਜ਼ਿਆਦਾ ਕਾਪੀ ਕਰਨ ਵਾਲੇ ਬਹੁਤ ਫੜਦੇ ਵੀ ਐਵੇਂ ਤੁਸੀਂ ਜਿੰਨ ਬਣ ਗਏ, ਸਿੰਘ ਨਕਲੀ ਲਾ ਲਿਆ, ਇਹ ਬਹੁਤ ਗੁੱਸਾ ਕਰਦੇ ਇਹਨਾਂ ਚੀਜ਼ਾਂ। ਔਰ ਮੈਂ ਸੱਚੀ ਕਹਿ ਰਿਹਾ, ਮੈਂ ਸ਼ੁਗਲ ਨਹੀਂ ਹੈਗਾ। ਤੂੰ ਅਗਲਾ ਪ੍ਰੋਗਰਾਮ ਕਰਨਾ ਜੇਨਾ ਨਾਲ ਬਣ ਕੇ। ਹਾਂ ਏਦਾਂ ਹੀ ਨੇ ਤੇਰੇ ਜਾਣ ਕੇ ਡਰਾਮੇ ਕਰਦੇ ਆ ਵੀ ਨਕਲੀ ਸਿੰਘ ਲਾ ਲਿਆ। ਜਦੋਂ ਇਦਾਂ ਡਰਨ ਲੱਗ ਗਏ ਖਾਨ ਸਾਹਿਬ, ਫਿਰ ਤੁਹਾਡੇ ਕੋਲ ਬਹੁਤਾ ਡਰਨ। ਨਹੀਂ ਡਰਦੀਆਂ ਨਹੀਂ, ਗੁੱਸਾ ਕਰਦੀਆਂ ਔਰ ਟੱਕਰਦੀਆਂ ਫਿਰ ਚੀਜ਼ਾਂ। ਓਏ ਹੋਏ ਟੱਕਰਦੇ ਰਾਹ 'ਚ। ਅੱਛਾ ਪੱਕਾ ਕਰੋ ਤਾਂ ਵੀ ਡਰਦੀਆਂ, ਤਾਂ ਵੀ ਖੇਦੀਆਂ। ਕੁਛ ਵੀ ਨਹੀਂ ਹੈ ਤਾਂ ਮੈਂ ਇੱਥੇ ਹੈ ਨਾ, ਤੁਹਾਨੂੰ ਇੱਥੇ ਕੋਈ ਪਰੇਸ਼ਾਨੀ ਨਹੀਂ। ਉਹ ਤੈਨੂੰ ਤਾਂ ਫੈਮਿਲੀ ਦਾ ਹਿੱਸਾ ਸਮਝ ਕੇ ਆਉਂਦੀਆਂ ਇੱਥੇ, ਉਹ ਜਦੋਂ ਮਾਮੇ ਨਾਲ ਦੁੱਖ ਸੁੱਖ ਕੋਲ ਆਉਂਦੀਆਂ। ਤਾਜੀ ਇਹਦੇ ਸਾਹਮਣੇ ਦਾਨਿਸ਼ ਦੇ ਸਾਹਮਣੇ ਜਿੰਨ ਆਇਆ, ਉਹ ਕਹਿੰਦਾ ਅੱਛਾ ਇਹ ਤੇਰਾ ਏਰੀਆ। ਹਾਂ ਗੱਪਸ਼ਪ ਕਰੋ ਉਹਨਾਂ ਨਾਲ। ਉਸਤਾਦ ਜੀ ਬੜੇ ਫਰੈਂਡਲੀ ਹੁੰਦੇ ਨੇ। ਹਾਂਜੀ ਬੜੇ ਅੱਛੇ ਕੁਛ ਨਹੀਂ ਦੋਸਤ। ਕਹਿੰਦੇ ਜਦੋਂ ਤੁਸੀਂ ਤੱਕ ਇਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਇਹ ਕੁਛ ਹੁੰਦੇ ਆ ਸ਼ਰੀਰ ਜਿੰਨ, ਕੁਛ ਹੁੰਦੇ ਆ ਸ਼ਰੀਫ ਜਿੰਨ। ਹਾਂਜੀ ਯਾਰ ਇਨਸਾਨਾਂ ਵਾਲਾ ਹਿਸਾਬ ਆ ਨਾ, ਕਈ ਚੇਂਜੇਬਾਜ਼ ਹੁੰਦੇ ਆ ਕਈ। ਸਾਨੂੰ ਇੱਥੇ ਰਹਿੰਦੇ ਨੂੰ ਤੀਸਰਾ ਸਾਲ ਆ, ਦੂਸਰਾ ਉਸਤਾਦ ਜੀ ਕਦੀ ਵੀ ਨਹੀਂ ਕੋਈ ਟੈਨਸ਼ਨ ਹੋਈ, ਹਾਂ ਜੇ ਹੋਵੇ ਵੀ ਤੇ ਅਸੀਂ ਮਹਿਸੂਸ ਹੀ ਨਹੀਂ ਕਰੀਦੀ। ਕਰੀ ਦੀ ਨਹੀਂ। ਹਾਂ ਉਹ ਭਾਜੀ ਤੁਹਾਡੇ ਨਾਲ ਤਾਂ ਮਸਲਾ ਹੀ ਨਹੀਂ, ਉਹਨਾਂ ਦਾ ਕੋਈ ਸਾਡੇ ਨਾਲ ਮਸਲਾ ਵਾ। ਉਹ ਤੁਹਾਡਾ ਤੋ ਇਹਦੇ ਨਾਲ ਕਿਉਂ ਨਹੀਂ ਮਸਲਾ ਜੀ? ਭਾਜੀ ਇਹਦਾ ਸਿਰੀ ਸੁੱਟਣ ਜਾਵੇ ਹੋਏ ਦੇ ਸੁੱਟ ਦਿੰਦੇ, ਕਹਿੰਦੇ ਤੂੰ ਆਪ ਲੈ ਕੇ ਜਾ। ਇਹਦਾ ਤਵੀਰ ਜਿੰਨ ਪਾਉਂਦਾ ਆ। ਤਾਜੀ ਦਾਨਿਸ਼ ਨੂੰ ਜਿੰਨ ਚਿੰਬੜ ਗਏ ਤੇ ਉਹ ਜਿੰਨ ਅੰਦਰੋਂ ਇਹਨੂੰ ਕਹਿੰਦੇ ਟੈਨਸ਼ਨ ਨਾ ਲਈ, ਮੈਂ ਸੁੱਤਾ ਵਾਂ, ਚੰਬੜਿਆ ਨਹੀਂ ਆ। ਮੈਂ ਥੋੜਾ ਜਿਹਾ ਤੇਰਾ ਦੂਜੇ ਸ਼ਹਿਰ ਜਾਣਾ ਸੀ ਤੇ ਮੈਂ ਆਰਾਮ ਕਰ ਰਿਹਾ। ਉਹ ਚੀਜ਼ਾਂ ਇਹਨੂੰ ਵੀ ਜਿੰਨ ਚਿੰਬੜੇ ਤੇ ਇਹਨੂੰ ਕਹਿੰਦੇ ਯਾਰ ਟਿਸ਼ੂ ਫੜਾ, ਮੈਂ ਅੰਦਰ ਰੋਂਦੇ ਆ। ਸਭ ਤੋਂ ਪਹਿਲੇ ਜੁਗਤ ਕਿਹਨੇ ਕੀਤੀ ਸੀ ਭਲਾ? ਉਹ ਉੱਥੇ ਦਾਨਿਸ਼ ਉਹ ਜਿਹੜਾ ਇੱਕ ਸੀ ਮੋਟੇ ਨਾਲ ਲਾ ਲੈਣਾ। ਨਹੀਂ ਉਹ ਜਿਹੜਾ ਮੁਕਾਬਲਾ ਕੀਤਾ ਆਹੋ ਸੀ। ਦਾਨਿਸ਼ ਨੇ ਕੀਤੀ। ਹਾਂ ਇਹਨੂੰ ਕੀਤੀ ਸੀ ਉਸਤਾਦ ਜੀ।
2019 ਦੇ ਵਿੱਚ ਉਹ ਜਿਹੜਾ ਯਾਰ ਇੱਥੇ ਸੀ ਅਲਮਾਇਦਾ ਦੇ ਕੋਲ ਚਾਹ ਪਾਣੀ ਚਾਹ ਪਾਣੀ ਕੇ ਇਦਾਂ ਦਾ ਕੈਫੇ ਸੀ, ਉੱਥੇ ਮੁਕਾਬਲਾ ਕਰਾਇਆ ਸੀ। ਹਾਂਜੀ ਚਾਹ ਉੱਥੇ ਇਹਨੂੰ ਕਹਿੰਦੇ ਸੀ, ਕਹਿੰਦਾ ਇਹਨੂੰ ਜਿੰਨ ਚਮੜੇ ਭਾਜੀ ਤੇ ਇਹ ਏਡਾ ਮਾੜਾ ਜਿੰਨ ਇਹਨੇ ਨੇ ਬਾਹਰ ਆਏ ਪੋ ਪੈਰ ਜਗਤਰੀ ਵਾਹ ਵਾਹ। ਫਰੀਦ ਦਾ ਭਰਾ ਕਹਿੰਦਾ ਮੇਰੀ ਜ਼ੁਬਾਨ ਸੁੱਕਦੀ ਹੈ, ਕਹਿੰਦਾ ਤੈਨੂੰ ਡਰਾਈਵਰ ਦੀ ਕਸਰ ਹੋ ਗਈ। ਬਾਹਰ ਦੀ ਕਸਰ ਨੇ ਡਰਾਈਵਰ। ਅੱਛਾ ਏਦਾਂ ਦੇ ਬੰਦੇ ਨੂੰ ਕੰਮ ਤੋਂ ਜਵਾਬ ਹੋਏ ਨਾ ਤੇ ਬੁੜੀ ਦੇ ਵਾਲ ਵੇਚ ਵੇਚ ਕੇ ਗੁਜ਼ਾਰਾ ਕਰਦੇ ਹੁੰਦੇ। ਆਹੋ ਵਾਲ ਲੈਣ ਹੁੰਦੇ 12,000 ਸਾਜੀ ਉਹਨਾਂ ਨੇ ਖਾਲੀ ਗਲੀ ਚ ਪਕਾਇਆ ਤੇ ਵੈਕਿਊਮ ਕਲੀਨਰ ਲੈ ਗਿਆ ਉਹਦੇ ਨਾਲ ਸਾਰਾ ਖਿੱਚ ਉੱਤੋਂ ਹੀ ਦੇਗ ਚ ਪਾ ਕੇ ਖਿੱਚ। ਇਹੋ ਜਿਹੇ ਬੰਦੇ ਨੂੰ ਵਿਆਹ ਤਾਂ ਸਿਰਫ ਇਸ ਕਰਕੇ ਛਿੱਤਰ ਫੇਰਦੇ ਜਿਸ ਚ ਨਾਰ ਨਹੀਂ ਲਪੇਟੇ ਹੁੰਦੇ, ਉਹ ਚਾਦਰ ਲਪੇਟ ਲੈਂਦੇ ਹੋਣਗੇ। ਯਾਰ ਏਦਾਂ ਦੇ ਬੰਦੇ 100 ਰੁਪਏ ਲੈ ਕੇ ਨਸ਼ਈ ATM ਚ ਪਾਉਂਦੇ ਹੁੰਦੇ, ਚੱਲ ਘੰਟਾ ਤੂੰ 100 ਲੈ ਜਾ। ਆਹੋ ਯਾਰ ਵਿਆਹ ਚ ਵੀ ਨਾਨ ਲਿਆਉਣ ਵਾਲਾ ਕੈਸਾ ਸਾਹਿਬ। ਆਹਾ ਏਦਾਂ ਦੇ ਬੱਚੇ ਮਹੱਲੇ 'ਚ ਹੁੰਦੇ ਨੇ, ਇਹਨੂੰ ਕਹਿੰਦੇ ਹੁੰਦੇ ਇਹ ਬਈ ਯਾਰ ਉਹ ਕੈਨ ਫੜ ਕੇ ਲਿਆਉਣੀ। ਸਾਜੀ ਕੈਨ ਫੜਾਉਣ ਲਈ ਸਿਰਫ ਏਦਾਂ ਦਾ ਬੱਚਾ ਨਾ ਐਵੇਂ ਨਾਈ ਕੋ 10 ਮਿੰਟ ਬਹਿ ਕੇ ਨਾ ਤੇ ਅੱਖਾਂ 'ਚ ਮਿਰਚ ਪਵਾ ਲੈਂਦਾ ਨਹੀਂ ਕਰ। ਫਰੀ ਨੂੰ ਮਹੀਨਾ ਕੁ ਜਿੰਨ ਚਿੰਬੜ ਕੇ ਉਸਤਾਦ ਬਾਹਰ ਨਿਕਲ ਕੇ ਚੱਲਾ ਤੇ ਲੰਗਰਾ ਕੇ ਜਾਂਦੇ ਆ, ਇੰਡੀਆਂ ਲੱਤਾਂ ਵਜਾਉਂਦਾ। ਨਹੀਂ ਇਹ ਤਾਂ ਸ਼ੁਕਰ ਮਿਲਾ ਹੋ ਗਿਆ, ਜਿਹੜੇ ਇੱਥੇ ਉਹਨਾਂ ਦਾ ਕੀ ਕਰਨਾ। ਕੁਛ ਨਹੀਂ ਕਰਨਾ ਉਹਨਾਂ ਦਾ। ਅੱਲਾ ਦੀ ਰਹਿਮਤ ਆ, ਉਸਤਾਦ ਜੀ ਨਾ ਕਰੋ ਨਾ ਫਿਰ ਸਾਜੀ ਮਿੱਠੇ ਨੂੰ ਜਿੰਨ ਚਿਮੜਿਆ ਤੇ ਅੰਦਰ ਇੰਜ ਬੈਠਾ ਇੰਨਾ ਬੋਲਦਾ ਕੰਨ ਬੰਦ। ਉਹਨੇ ਕਿਹਾ ਮਰ ਗਿਆ ਮੈਂ ਯਾਰ, ਕਿਹਨੂੰ ਚਿੰਬੜ ਗਿਆ ਯਾਰ। ਮੈਨੂੰ ਜਿੰਨ ਚਿੰਬੜੇ ਤੇ ਸਾਜੀ ਦੀ ਕਟੋਰਿਆ ਫਿਰ ਇਹ ਨਾ ਜਾਵੇ, ਕਹਿੰਦਾ ਯਾਰ ਜਿੰਨ ਚਿੰਬੜਿਆ ਉਹਦਾ ਭਾਰੀ ਬਹੁਤ। ਮਿੱਠੂ ਨੂੰ ਜੇਲ੍ਹ ਚ ਵੜਿਆ, ਕੋ ਕਾਮ ਜਾ ਕੇ ਜੂਤ ਮਾਰ ਕੇ ਐਂ ਕਰਦਾ। ਯਾਰ ਇਹਨੂੰ ਜਿੰਨ ਚਿਮੜਿਆ ਤੇ ਇਸ ਪਾਗਲ ਨੇ ਜਿੰਨ ਦੀਆਂ ਸ਼ਰਟਾਂ ਲਾ ਲਈਆਂ। ਅੱਛਾ ਤੁਸੀਂ ਗੌਰ ਕਰਨਾ, ਵਿਆਹ ਸ਼ਾਦੀ ਤੇ ਖੁਸਰੇ ਨੱਚਦੇ ਹੁੰਦੇ ਨਾ, ਏਦਾਂ ਦਾ ਬੰਦਾ ਆ ਕੇ ਹਰਕਤ ਕਰਦਾ ਗੁਜਰਨ ਜੱਪਾ ਵਾਂਗ। ਆਹੋ ਆਹੋ ਏਦਾਂ ਦਾ ਬੰਦਾ ਹੁੰਦਾ, ਉਹ ਵਿੱਚ ਘਟ ਗਿਆ ਜੀ ਹਰਕਤ ਕਰਕੇ, ਉਹ ਵਿਚਾਰੇ ਨੱਚਣ ਨੂੰ ਨੱਚਣ ਦੇ। ਐਸੇ ਜਨਾਬ ਜੀ ਐਡੇ ਢੇਡਾ ਪੁਰਾਣੀ ਸ਼ਲਵਾਰ ਕੀ ਲੈਂਚ ਚੁੱਕਿਆ, ਹੱਥ 'ਚ ਪੁਰਾਣੇ 10 ਵਾਲੇ ਨੋਟ ਫੜੀ ਤੁਦੇ ਅੱਗੇ ਅੱਜ ਫਿਰ ਰਹੇ ਸਾਰੇ ਟਾਈਮ ਯਾਰ ਕੀ ਵੇਲਾ ਦੀ ਤੱਤਵੇ ਅੱਜ ਕਰਕੇ ਨਾ ਕਰਾਂਗੇ ਖੁਸਰੇ ਦੇ ਅੱਗੇ ਸ਼ਾਨ ਬਣੇ। 10 ਵਾਲਾ ਨੋਟ ਐ ਸਿੱਟ ਕੇ। ਆਹੋ ਓਏ ਏਦਾਂ ਦਾ ਪਿੰਡੂ ਨਾ ਚੱਲਦੇ ਪ੍ਰੋਗਰਾਮ ਜਾਣ ਨੂੰ ਓਏ ਆ ਛੋਟੇ ਨੂੰ ਕੰਮ ਨੂੰ ਸਾਈਕਲ ਕੱਢ ਦੇਵੇ ਮੈਂ ਜਾਣਾ। ਤੂੰ ਮਾਮਾ ਜਾ ਪਰ ਰਾਜੀ ਭਰਾ ਇਹਦਾ ਬਾਹਰੋਂ ਆਇਆ ਤੇ 에어ਪੋਰਟ ਤੇ ਉਹਨੂੰ ਲੈਣ ਗਿਆ, ਉਹਦੇ ਤੇ ਫਾਇਰਿੰਗ ਕਰਤੀ, ਉਹਨੇ ਫੜ ਲਿਆ। ਭਰਾ ਨੇ ਫੜ ਲਿਆ, ਇਹਨੇ ਵੀ ਫੜ ਲਿਆ। ਯਾਰ ਇਹ ਨਾ ਕਰਿਆ ਕਰ ਕਾਲ ਕਸਮ। ਸਾਜੀ ਕਾਲੂ ਕੁੱਲੀ ਹੁੰਦਾ ਸੀ, ਇੰਨੀ ਸਪੀਡ ਦੇ ਨਾਲ ਸਮਾਨ ਲੈ ਗਿਆ, ਉਹ ਸਵਾਰੀਆਂ ਲੈ ਪਿੱਛੇ ਤੇ ਹਲਕਾ ਹਲਕਾ ਉਹਨਾਂ ਦਾ ਬੈਗ ਵੀ ਚੈੱਕ ਕਰਨ ਦੇਣਾ। ਖੋਲ ਕੇ ਇਹਦੇ ਵਿੱਚ ਕੀ ਹੈ। ਭਾਜੀ ਨੂੰ ਪੁਲਿਸ ਨੇ ਫੜ ਲਿਆ। ਖੁਦ ਕਾ ਜੈਕਟ ਨਹੀਂ ਹੁੰਦੀ, ਉਹਦੀ ਅਨਬਾਕਸਿੰਗ ਦਿਖਾਉਂਦੇ ਲਾਈਵ। ਇਹ ਦੇਖੇ ਖੁਦ ਕਾ ਜੈਕਟ। ਕਿਤੇ ਆ ਮਾਮਾ ਕਿਤੇ ਖੁਦ ਕਸ ਜੈਕਟ ਦੀ। ਏਦਾਂ ਦੇ ਬੱਚੇ ਸਾਜੀ ਕਿਸੇ ਦੇ ਘਰ ਪ੍ਰਾਹੁਣੇ ਜਾਣਾ ਤੇ ਵਾਪਸੀ ਤੇ ਆਉਂਦੇ ਬੈਲਟ ਦੇ ਵਿੱਚ ਇੱਥੇ ਬਿਸਕੁਟ ਲਾਏ ਹੁੰਦੇ। ਯਾਰ ਅੱਛਾ ਇਹ ਬੱਚਾ ਪਰੋਣਾ ਜਾਵੇ ਨਾ ਤੇ ਉਹ ਬੋਤਲ ਪਲਾਣ ਤੋਂ ਵੀ ਪਹਿਲੇ ਉਹ ਕਾਕਾ ਚੁੱਕ ਜਰਾ ਰੋਂਦੇ ਆ, ਉਹ ਆਪਣੇ ਕੰਮਾਂ ਚ ਲਾ ਲੈਂਦੇ। ਨਿਆਣੇ ਘਲਾਉਂਦੇ ਰਹਿੰਦਾ। ਫਰੀਦ ਦਾ ਚਾਚਾ ਮਹੀਨਾ ਕੁ ਕੋਮੇ ਚ ਗਿਆ ਤੇ ਵਾਪਸੀ ਆਇਆ ਤੇ ਮਕਾਨ ਦਾ ਘੁੱਟ ਭਰਿਆ, ਉਹ ਦਰ ਕੇ ਰੰਗਿਆ। ਕੋਮੇ ਚੋਂ ਵਾਪਸ ਆ ਗਿਆ। ਕੁੱਟ ਭਰਿਆ। ਅੱਛਾ ਕੋਈ ਬੰਦਾ ਬੈਂਕ ਜਾਵੇ ਨਾ ਤੇ ਇਦਾਂ ਦਾ ਬੱਚਾ ਨਾਲ ਹੋਵੇ ਤੇ ਉਹਨੂੰ ਕਹਿੰਦੇ ਤੂੰ ਇੱਥੇ ਖਲੋ, ਮੈਂ ਹੁਣ ਉਹਨੇ ਬਾਹਰ ਖਲਾ ਦਿੰਦੇ। ਮੋਟਰਸਾਈਕਲ ਦੇ ਕੋਲ ਧਿਆਨ ਰੱਖੀ। ਯਾਰ ਅੱਛਾ ਇਦਾਂ ਦਾ ਬੱਚਾ ਨਵੇਂ ਕੱਪੜੇ ਪਾ ਕੇ ਵੀ ਚਾਹ ਦੇ ਹੋਟਲ ਜਾ ਕੇ ਨਾ ਕਵੇ ਨਾ ਵੀ 2 ਚਾਵਾਂ ਕਹਿ ਦੇਣਾ, ਤੇ ਉਹ ਕਹਿੰਦਾ ਆ ਕੇ ਪੁੱਤ ਲੈ ਕੇ ਨਹੀਂ, ਪਹਿਲੇ ਉਥੋਂ ਕੱਪ 2 ਫੜ ਕੇ ਲਿਆ। ਉਹ ਸਾਹਮਣੇ ਦੁਕਾਨ ਤੋਂ ਮੇਰਾ ਪੁੱਤ ਕੱਪ ਫੜ ਕੇ ਤੋੜ ਦਿੰਦੇ ਅੱਗੇ। ਤਾਂ ਜੀ ਨਾਰੀਅਲ ਨਹੀਂ ਲਾਇਆ ਜਾਂਦਾ, ਉਹਨਾਂ ਨੂੰ ਜਾ ਕੇ ਕਹਿੰਦਾ ਫੁੱਟਬਾਲ ਦਾ ਪਾਣੀ ਦੇ ਥੋੜਾ। ਯਾਰ ਆਵਾਜ਼ ਇੰਨਾ ਘੱਟ ਬੋਲਦਾ ਸੀ, ਗਲੇ 'ਚ ਜਾਲੇ ਲੱਗੇ। ਇੰਨਾ ਘੱਟ ਬੋਲਦਾ ਗਲੇ 'ਚ ਮੱਕੜੀ ਨੇ ਚਾਲੇ ਬਣਾ ਵੀਰਾਂ ਕੋਈ ਲਫ਼ਜ਼ ਹੀ ਨਹੀਂ ਗਿਆ ਕਿੰਨੇ ਦਿਨ ਹੋ ਗਏ। ਬੀਆ ਪਾਣ ਇੰਨਾ ਘੱਟ ਬੋਲਦਾ ਸੀ, ਇੱਕ ਡਾਕਟਰ ਇਹਦਾ ਗਲਾ ਚੈੱਕ ਕਰਨ ਦੇ ਲੈਟ ਮਾਰ ਕੇ ਤੇ ਕਹਿੰਦਾ ਜ਼ੁਬਾਨ ਤੇਰੀ ਨਵੀਂ ਪਈ। ਭਾਈ ਇੰਨਾ ਘੱਟ ਬੋਲਦਾ ਸੀ, ਲਫ਼ਜ਼ ਅੰਦਰ ਸਲਾਹ ਕਰਨ ਦੇ ਕਿਸੇ ਹੋਰ ਨੂੰ ਕਹਾ ਸਾਨੂੰ ਬੁਲਾ ਲਾ, ਸਾਡੇ ਬੱਚੇ ਭੁੱਖੇ ਮਰ ਚੱਲੇ। ਇਹਦੇ ਮੂੰਹ 'ਚ ਪਾਣੀ ਪਾ ਕੇ ਉਹ ਇੰਜ ਬਾਜੇ ਤਰ੍ਹਾਂ ਇਹਨੂੰ ਫੇਰਦੇ ਸੀ, ਵੱਡੇ ਬਰਾਸ ਤਰ੍ਹਾਂ। ਤੇ ਯਾਰ ਇਹ ਬੋਲਦਾ ਨਹੀਂ ਹੈਗਾ। ਇੰਨਾ ਘੱਟ ਬੋਲਦਾ, ਡਾਕਟਰ ਨੇ ਇਹਨੂੰ ਕਹਾ ਮੂੰਹ ਅੱਡਿਆ। ਡਾਕਟਰ ਕਹਿੰਦਾ ਓਏ ਅੰਦਰੋਂ ਆਵਾਜ਼ ਆਈ, ਓਏ 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 ਟਕਰਾ ਇੱਕੋ ਬਣ ਕੇ। ਯਾਰ ਏਦਾਂ ਦਾ ਬੱਚਾ ਨਹੀਂ ਉਹ ਤੇ ਇਹਦੇ ਬਣਦੀ ਹੈ ਕਿਉਂਕਿ ਇਹਦੇ ਅੰਦਰ ਖਾਲੀ ਹੁੰਦਾ, ਸਾਰਾ ਕੁਝ ਬੋਲ ਦਿੰਦਾ। ਇਹਦੇ ਅੰਦਰ ਤੇ ਗਲੇ ਤੱਕ ਲਫ਼ਜ਼ ਆਏ ਸੀ ਆ ਕਰਕੇ। ਉਹਨੇ ਕਿਹਾ ਮਾਮਾ ਬੋਲ, ਤੇਰੀ ਨਾਲੀ ਦੇ ਵਿੱਚ ਫਸੇ ਆ। ਯਾਰ ਇੰਨਾ ਘੱਟ ਬੋਲਦਾ ਨੇ, ਇੱਕ ਦਿਨ ਕਿਹਾ ਯੈਸ ਤੂੰ ਯੈਸ ਅੰਦਰ ਕਹਿੰਦਾ ਨੋ ਤੂੰ ਚੱਲ ਜਾ ਯਾਰ। ਅੱਛਾ ਘਰ 'ਚ ਕਿਸੇ ਪ੍ਰਾਹੁਣੇ ਦਾ ਆਏ ਨਾ ਇਹੋ ਜਿਹਾ ਬੱਚਾ, ਤੇ ਉਹ ਆਪਣੇ ਬੱਚਿਆਂ ਨੂੰ ਕੁੱਟਦਾ ਹੋਵੇ ਨਾ, ਇਹਨੂੰ ਵੀ ਇਹੋ ਜਿਹੇ ਨੂੰ ਮਾਰ ਦਿੰਦਾ ਹੁੰਦਾ ਕਿ ਤੂੰ ਵੀ ਨਾਲ ਹੀ ਸਿਰ।
ਆਹੋ ਐਵੇਂ ਹੀ। ਐਵੇਂ ਹੀ। ਜਦ ਇਦਾਂ ਦਾ ਬੱਚਾ ਨਾਨਾ ਵਾਲੇ ਕੋਲ ਖਲੋਤਾ ਹੁੰਦਾ ਵੈਸੇ ਉਹ ਕਹੂਗਾ ਉਹ ਵੈਸੇ ਵੀ ਤਾਂ ਖਲੋਤਾ ਕਿਉਂ ਲਾਈ ਜਾ ਮਾੜਾ ਮਾੜਾ ਇਹ ਜਿਹਾ ਬੱਚਾ ਐਕਟਿੰਗ ਕਰਦਾ ਹੁੰਦਾ ਵਾ। ਸ਼ੀਸ਼ੇ ਦੇ ਅੱਗੇ ਖਲੋ ਕੇ ਨਾ ਤੇ ਵੇਖਣਾ ਜੁੱਤੀਆਂ ਨੂੰ ਵੇਖੀ ਜਾਣਾ ਦੇਖੋ ਬੰਦਾ ਆ ਕੇ ਲੈ ਕੇ ਦੇ ਆਹੋ ਕਾਰਟੂਨ ਦੀ ਦੁਕਾਨ ਅੱਗੇ ਖਲੋਤੇ ਰਹਿਣਾ। ਖਿਲਾਉਣੇ ਵਾਲੀ ਦੁਕਾਨ ਤੇ ਵੀ ਕੋਈ ਤਸਵੀਰ ਖਿੱਚ ਕੇ ਫੇਸਬੁੱਕ ਤੇ ਪਾ ਆਹ ਆਪ ਹੀ ਟੁਰ ਜਾਵੇਗਾ ਧੱਕੇ ਨਾ ਮਾਰ। ਚਾਹੇ ਭਈਆ ਬੱਚੇ ਨਾ ਵੱਡੇ ਹੋਟਲਾਂ ਤੇ ਮਾਲਕਾਂ ਨਾਲ ਪਰਾਂ ਨੂੰ ਮੂੰਹ ਕਰਕੇ ਬੈਠੇ ਉਹ ਰੋਟੀ ਖਾ ਰਹੇ ਪਰਾਂ ਨੂੰ ਮੂੰਹ ਕਰਕੇ। ਮੱਝ ਦੀ ਗਾਲੀ ਲੈ ਕੇ ਇੱਥੇ ਲਾ ਕੇ ਤੇ ਵੀਡੀਓ ਕਾਲ ਕਰਤੀ ਮਸ਼ਹੂਰ ਨੂੰ, ਕਹਿੰਦਾ ਮੈਂ ਜ਼ਹਿਰ ਖਾ ਲਈ। ਕਿਵੇਂ ਹੋ ਗਈ ਇਹ ਗੱਲ। ਹੋਟਲ ਚ ਇਹੋ ਜਿਹੇ ਬੱਚੇ ਨੂੰ ਹਰ ਖਾਣ ਵਾਲਾ ਪੁੱਛਦਾ ਹੁੰਦਾ, ਪੁੱਤ ਸਕੂਲ ਨਹੀਂ ਜਾਂਦਾ ਪੁੱਤ? ਨਹੀਂ ਅੰਮੀ ਨੇ ਅੱਬੂ ਨੇ ਢਾਬਤਾ ਹੈ। ਕੀ ਖਾਣਾ ਤੁਸੀਂ? ਉਹ ਖਾਣਾ ਪੜਿਆ ਵੀ ਨਹੀਂ ਤੂੰ ਬਿਲਕੁਲ? ਨਹੀਂ 2 ਪੜਿਆ ਜੀ। ਅੱਛਾ ਯਾਰ ਉਹ ਨਾਲ ਤੈਨੂੰ ਕੋਈ ਯਾਦ ਦੇਖ ਵਿਚਾਰਾ ਉਹ ਵੀ ਖੜਾ ਐ ਕਰੀ ਜਾਂਦਾ ਕਿਉਂਕਿ ਉਹਨੂੰ ਹਰ ਤੇ ਦੂਜਾ ਬੰਦਾ ਹੀ ਗੱਲ ਕਹਿੰਦਾ। ਉਹਨੂੰ ਇਹ ਨਹੀਂ ਪਤਾ ਵੀ ਇਹਨੂੰ ਸਕੂਲ ਜਦੋਂ ਭੇਜੀਦਾ ਵਾ ਤੇ ਉੱਥੇ ਕਰਦਾ ਕੀ ਸੀ। ਕੀ ਆਈਟਮ ਹੈਗਾ? नहीं इतने बच्चे होटल है तो पूछो नाम क्या है टाइम पास ਲੈ क्या करता है खाना मिलता है ਟਾਈਮ ਉਹ ਬੰਦਾ ਗੱਲਾਂ ਕਰ ਰਿਹਾ ਨਾ ਬੱਚਿਆਂ ਨਾਲ ਚਾਰ ਖੜਾ ਇਹੋ ਜਿਹਾ ਮਗਰ ਆ ਭਾਜੀ ਇਹਨੂੰ ਪਤਾ ਇਹਨੂੰ ਪੁੱਛਿਆ ਸਾਜੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਸੀ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਅੱਗੇ ਮੈਂ ਹੁਣ ਤੁਹਾਨੂੰ ਦੱਸਦਾ ਬੇਸਿਕਲੀ ਮੈਂ ਡਰਦਾ ਠੀਕ ਹੈ ਨਹੀਂ ਗੱਲ ਹੈਗੀ ਮੈਂ ਹਾਂ ਇਹ ਆ ਕਿ ਥੋੜਾ ਜਿਹਾ ਖੌਫ ਕਿਸੇ ਟਾਈਮ ਆ ਜਾਂਦਾ ਉਸਤਾਦ ਜੀ ਅਗਰ ਇਨਸਾਨ ਦਾ ਅੰਦਰ ਬਾਹਰ ਉਹਦੇ ਹੋਵੇ ਨਾ ਤੇ ਬੰਦੇ ਨੂੰ ਨਜ਼ਰ ਆ ਜੇ ਤੇ ਤੂੰ ਬਾਹਰ ਦੀਆਂ ਚੀਜ਼ਾਂ ਨਾ ਘੱਟ ਡਰੇ ਤੇ ਤੂੰ ਸਾਡੇ ਆਲੇ ਦੁਆਲੇ ਨੂੰ ਬਹੁਤ ਡਰੇ। ਵਾਹ 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 ਕਿਆ ਕਹਿੰਦਾ ਡਰਾਉਣਾ ਉਹ ਸਾਹਮਣੇ ਆ ਮੈਂ ਤੈਨੂੰ ਕਹਿ ਰਿਹਾ ਜਿਨ੍ਹਾਂ ਦੇ ਤੂੰ ਨਾਲ ਫਿਰਦਾ ਇਰਦ ਗਿਰਦ ਵਾਲੇ ਵਾਧੇ ਘਾਟੇ ਵਾਲੇ ਉਹਨਾਂ ਦੇ ਤੂੰ ਅੰਦਰ ਝਾਤੀ ਪਾਉਣ ਦੀ ਤੈਨੂੰ ਪੈਂਦੇ ਨਾ ਤੇ ਤੂੰ ਕਹਵੇਂ ਭਾਜੀ ਮੈਂ ਉੱਥੇ ਹੀ ਜਾਣਾ ਜਿੱਥੇ ਜਿੰਨ ਜੁੰਨ ਹੁੰਦੇ ਆ। ਹਾਂਜੀ ਮੈਂ ਇਹਨਾਂ 'ਚ ਨਹੀਂ ਰਹਿਣਾ। ਰਹਿਣਾ ਨਹੀਂ ਕੀ ਹੋ ਗਿਆ ਤੈਨੂੰ? ਕਿਆ ਕਹਿੰਦੇ ਫਰੀਦ ਜਿਨ੍ਹਾਂ ਦਾ ਇੱਕ ਖਿੱਤਾ ਹੈ ਜਿੱਦਾਂ ਆਪਾਂ ਇੱਦਾਂ ਹੀ ਜਨਮ ਉਹਨਾਂ 'ਚ ਵੀ ਜੱਟ ਪਾ ਉਹਨਾਂ 'ਚ ਵੀ ਗੁੱਜਰ ਪਾ ਕੁਛ ਵਾ ਕੋ ਢਾੜੀ ਆ ਉਹ ਵੀ ਸਾਡੇ ਕੋਈ ਇੰਨੇ ਡਰਦੇ ਆ ਜਿੰਨਾ ਅਸੀਂ ਉਹਨਾਂ ਕੋਲ ਡਰਦੇ ਆ। ਉਹ ਸਾਡੇ ਕੋਲ ਪਨਾਹ ਮੰਗਦੇ ਸੀ ਉਹਨਾਂ ਕੋਲ ਪਨਾਹ ਮੰਗਦੇ ਹਿਸਾਬ ਬਰਾਬਰ। ਤਾਂ ਫਿਰ ਇੱਧਰ ਕੀ ਲੈਣ ਆਉਂਦੇ ਹੋ ਯਾਰ? ਹਾਂਜੀ ਇੱਧਰ ਕੀ ਲੈਣ ਆਉਂਦੇ ਹੁਣ ਜੀ? ਤੇਰੇ ਘਰ ਕਿਤੇ ਰਾਤ ਰਹਿ ਗਏ ਆ ਉਹ ਰਾਤ ਕੀ ਰਹਿ ਗਈ ਯਾਰ? ਕਈ ਰਹਿੰਦੇ ਹਰ ਜਗ੍ਹਾ ਤੇ ਰਹਿੰਦੇ ਨੇ। ਫਿਰ ਇਹਨੂੰ ਇਤਰਾਜ਼ ਕਰਦੇ ਵੀ ਕੀ ਗੱਲ ਕੇ ਤੇਰਾ ਮੀਟਰ ਸਾੜ ਗਏ ਕਰ ਗਏ ਤੇ ਇੰਜ ਹੋ ਗਿਆ ਜੀ। ਲੈ ਐਵੇਂ ਕਿੰਨਾ ਇਤਰਾਜ਼ ਕਰਨ ਦੇ ਬੱਚੇ ਖਰਾਬ ਕਰਦੇ ਤੇਰੇ ਜਨ ਨੇ ਲੈ ਗੱਲ ਕਰਨੀ ਜ਼ਰੂਰ ਆ, ਜੋ ਵੀ ਹੋਵੇ ਗੱਲ ਕਰਨੀ ਜ਼ਰੂਰ ਆ। ਐਵੇਂ ਤੋੜ ਜੋੜ ਕੇ ਜਿਉਂ ਉਹ ਤਾਂ ਟਾਂਗੇ ਗੱਲਾਂ ਦੇ ਪੈਸੇ ਮਿਲਦੇ ਆ ਖੁਸ਼ਨਸੀਬ ਹੋਰ ਨੇ ਇੱਥੇ ਕਈ ਆਹੋ ਜਾਓਗੇ ਹੈ ਆਪਣੇ ਮਾਂ ਨੇ ਰਾਬੜੀ ਠੋਰ ਜੰਮਿਆ ਮੈਂ ਕੁਝ ਨਹੀਂ ਕਰਨਾ ਕੀ? ਰਾਬੜੀ ਠੋਰ ਰਾਵੜੀ ਦਾ ਠੋਰ ਜੰਮਿਆ ਮਾਣ ਗਿਆ। ये उस्ताद जी का कृष्णा जा रहा हूँ सरदार जी मजा मिल के कुछ बन के आऊंगा ये कृष्णा में थे दा ਘਰੋਂ ਨਿਕਲਦੇ ਅੰਮੀ ਨੂੰ ਕਹਿਣਾ ਹੁੰਦਾ ਅੰਮੀ ਅੱਜ ਵੇਖੀ ਸਾਰਿਆਂ ਤੇ ਆਲੂ ਰੱਖ ਕੇ ਆਉਂਦਾ ਤੇ ਬੈਠਾ ਹੁੰਦਾ ये फर चुप रहता ही ਯਾਰ अल्लाह की जिंदगी करे ना सेहत दे इस तरह तोड़न रहे हैं किसी तरीके ने हाईलाइट हो जाए बच्चा ਨਹੀਂ ਨਹੀਂ ਮਿੱਠਾ ਜੀ ਕਦੀ ਕਦੀ ਖਾਮੋਸ਼ੀ ਵੀ ਏਡੀ ਵੱਡੀ ਚੀਖ ਬਣ ਜਾਂਦੀ ਨਾ ਤੂਫਾਨ ਬਰਪਾ ਹੋ ਜਾਂਦਾ ਤੂਫਾਨ। ਓਏ ਹੋਏ ਜਿਹੜੀ ਖਾਮੋਸ਼ੀ ਹੈ ਨਾ ਇਹਨੂੰ ਵੀ ਕਦੀ ਫੀਲ ਕਰਿਆ ਕਰੋ ਇਹ ਬਹੁਤ ਬੜੀ ਇਹ ਵੀ ਆਵਾਜ਼ ਹੁੰਦੀ ਹੈ कुछ ना कुछ बोलते रहो हमसे, ਚੁੱਪ ਰਹੋਗੇ कुछ ना कुछ बोलते रहो हमसे, चुप रहोगे तो लोग सुन लेंगे। ਓਏ ਹੋਏ 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 ਉਸਤਾਦ ਜੀ बेसिकली उस्ताद जी मैंने किन्ने दोस्तों ने कहा वा ਇਹਦਾ ਇੱਕ फहमी बदा यूनी साहब। ਹਾਂਜੀ ਔਰ ਇਹਦੀ ਅੱਗੇ ਐਕਸਟੈਂਸ਼ਨ ਉਹ तहजीब हाफिज साहब ਦੀ तेरा चुप रहना मेरे जहन में क्या बैठ गया इतनी आवाजें तुझे दी के गला बैठ गया। हाँ मैं गल कर ਆ रहा ਸ਼ੀਸ਼ੇ ਬਣਾ ਕੇ ਸੱਸ ਨੂੰ ਕਹਿੰਦਾ 20 ਰੁਪਏ ਸੀ ਤਾਜੀ ਇੰਨੀ ਸਪੀਡ ਨਾਲ ਫਰੀਦ वो कहते 20 ले ला पर मैंने समझ कोई नहीं आई। ਤਾਜੀ ਆਪਣੇ ਸੋੜੇ ਨਾਲ ਖੇਲਣ ਦੇ ਏਦਾਂ ਬਾਹ ਫੜ ਕੇ ਨਾ ਏਦਾਂ ਸੱਪ ਕੱਢਣ ਦੇ ਵੇਖੀ ਸੋੜੇ लेकिन की सौरे ले वेखी सारे। और वे की सारे साड गया हाँ ਤਾਜੀ ਪੁਲਿਸ ਨੇ ਇੰਨੀ ਸਪੀਡ ਨਾਲ ਫ੍ਰਿਜ ਖੋਲੀ ਉਹ ਕਿੰਨੀ ਦੇਰ ਏਦਾਂ ਘੁੰਮੀ अच्छा ਇਹਦੀ ਕੈਟਾਗਰੀ ਜਿਹੜੀ ਆ ਹੋਰ ਆ। ਹਾਂ आवाज शहजादा यार मेरे किन्ने दोस्त आ जिन्होंने मतलब बड़े फैन आवाज दे बाद करीब सुन रहे होंदी यार ਭਾਜੀ ਠਹਿਰ ਜਾਓ ਤਾਜੀ ਠਹਿਰ ਕੱਟ ਜਿੱਤੋਂ ਤਾਜੀ ਮਿੱਠਾ ਲੱਕ ਤੇ ਬਾਹਰ ਲਾ ਬੰਦ ਕੇ ਮੁਜਰਾ ਕਰਨ ਦੁਪੱਟਾ ਪੰਨੀ ਦਾ ਵਾ ਦੁਪੱਟਾ ਨਹੀਂ ਲੱਭਾ ਤੇ ਵਾਈਟ ਰੱਖ ਬੰਨੀ। ਉਹ ਬੰਦੇ ਕਹਿੰਦੇ ਤੱਲੇ ਬਹਿ ਕੇ ਸਟੈਪ ਖੜ ਕਹਿੰਦਾ ਨਹੀਂ ਬਹੁਤਾ ਘੁੱਟਿਆ ਚਾਬੀ ਗੁੰਦ ਨੂੰ ਫੜਾਈ ਆਪਣੇ ਨੂੰ। ਮਿੱਠਾ ਖੁਸਰਾ ਵੀ ਸੀ ਤੇ ਬਦਮਾਸ਼ ਵੀ ਸੀ ਅੱਜ ਗੋਲੀਆਂ ਵਾਲਾ ਬੈਲਟ ਲਾਇਆ ਤੇ ਵਿੱਚ ਲੈਨ ਸਿਰ ਸੁਰਖੀਆਂ ਲਾਈਆਂ ਰਾਜੀ ਇਹਨਾਂ ਨੇ ਆਪਣੇ ਵਾਸ਼ਰੂਮ 'ਚ ਐਗਜ਼ਾਸਟ ਫੈਨ ਲਾਇਆ ਤੇ ਇੰਜ ਖਿੱਚਿਆ ਕੇ ਪਿਛਾਂ ਐਗਜ਼ਾਸਟ ਫੈਨ 'ਚ ਵੜਿਆ ਇੱਕ ਵਾਦਾ ਦੇ ਰਿਹਾ ਅੰਮੀ ਅੱਗੇ ਕਹਿੰਦਾ ਅੰਮੀ ਧੋ ਦੋ ਕਹਿੰਦਾ ਅੰਮੀ ਲਾ ਦੋ नहीं इतना कमजोर आ
ਸੈਵਨਾ ਪੀਣੇ ਨਹੀਂ ਕਰਕੇ ਘੁੱਟ ਭਰਿਆ ਪਿੱਛੇ ਲੱਤਾਂ ਚੁੱਕੀਆਂ ਗਈਆਂ ਐ ਸਦਾ ਹੀ ਹੋ ਗਿਆ ਆਹ ਯਾਰ ਯਾਰ ਇੰਨਾ ਕਮਜ਼ੋਰ ਆ, ਗੁਬਾਰਾ ਚੁੱਕਣਾ ਸੀ ਤੇ ਇੱਕ ਮੁੰਡੇ ਨੂੰ ਆਹ ਹੱਥ ਪਵਾਈਆ। ਆਹੋ ਸਾਜੀ ਦਾਨਿਸ਼ ਨੂੰ ਇੱਕ ਜਿੰਨ ਚਿੰਬੜ ਗਿਆ ਤੇ ਉਹ ਚੜੇਲ ਇਹਦੇ ਸਾਹਮਣੇ ਆਣ ਕੇ ਆਂਦੀ ਉਹ ਡਬਲ ਸ਼ਾਟ ਡਬਲ ਪਾਰਟ। ਇਹਨੂੰ ਇੱਕ ਦਿਨ ਚਿੰਬੜਿਆ ਤੇ ਉਹ ਚੜੇਲ ਆ ਕੇ ਕਹਿੰਦੀ ਉਹ ਮੇਰਾ ਬੰਦਾ ਤੇਰੇ ਅੰਦਰ ਆ। ਯਾਰ ਐਡਾ ਬੰਦਿਆਂ ਦੇ ਢਿੱਡ ਖੜਕਾ ਕੇ ਪੁੱਛਣ ਨਹੀਂ ਮੇਰਾ ਬੰਦਾ ਕਿੱਥੇ ਹੈ। ਇਹਨਾਂ ਕਮਜ਼ੋਰ ਆਂਦੇ ਕਰਕੇ ਮੱਛੀ ਖੋਲੀ ਨਾਲ ਆਪ ਹੀ ਲਿਬੜ ਗਿਆ ਸਾਜੀ ਦਾਨਿਸ਼ ਨੂੰ ਜਿੰਨ ਚਿੰਬੜ ਗਿਆ ਤੇ ਐਕਟਿਵ ਹੋ ਗਿਆ। ਆਹੋ ਸਿਹਤ ਬੰਦ ਹੋ ਗਈ, ਅੰਦਰ ਉਹਦੀ ਵੀ એનર્ਜੀ ਆ ਗਈ। ਸਾਚੀ ਦਿਨ ਚਿੰਬੜਿਆ ਹੋਏ ਤੇ ਚੇਜ਼ੇ ਕਰਨ ਦੇ ਆ। ਪਹਿਲੇ ਪੇਟੀ ਦਾ ਬਾਲਾ ਕੱਢ ਕੇ ਆਪ ਵਿੱਚੋਂ ਨਿਕਲ ਜਾਂਦਾ ਸੀ, ਉਹ ਸਿੱਧੀ ਇਹਦੇ ਉੱਤੇ ਤੇਜ਼ ਦੌੜ ਕੇ ਨੁੱਕਰ 'ਚ ਵੱਜਣਾ, ਆਪ ਨਿਕਲ ਜਾਣਾ, ਇਹਨੂੰ ਮਾਰ ਦੇਣਾ। ਜਿਹਨੂੰ ਚਿੰਬੜ ਕੇ ਥੱਕ ਗਿਆ 2 ਘੰਟੇ ਬਾਅਦ ਜੀਨਾ ਆ ਕੇ ਕਹਿੰਦਾ ਚੱਲ ਹੁਣ ਤੂੰ ਮੇਰੇ ਚ ਆ ਜਾ। ਜੀ ਜਪਾਨ ਨਹੀਂ, ਜਪਾਨ ਇਹਦੀ ਇੱਕ ਤੁਹਾਨੂੰ ਅੱਜ ਖਸੂਸੀਅਤ ਦੱਸਦਾ ਹਾਂ। ਜਿੱਦਾਂ ਅਸੀਂ ਆਪਣੇ ਬੱਚਿਆਂ ਦੇ ਨਹੀਂ ਇਸਕੋ ਪਾਣੀ ਪਿਲਾਓ, ਇਸਕੋ ਖਾਣਾ ਖਿਲਾਓ, ਇਸਕਾ ਪੈਂਪਰ ਚੇਂਜ ਕਰ ਦੋ, ਉੱਥੇ ਕੋਈ ਚੱਕਰ ਨਹੀਂ। ਬੱਚਿਆਂ ਤੋਂ ਹੀ ਉਹਨਾਂ ਨੇ ਆਪ ਹੀ ਕੰਮ ਕਰਨੇ ਆ ਸਾਰੇ। ਬੱਚਿਆਂ ਨੇ ਵੀ ਹਾਂਜੀ ਉਹ ਛੋਟਾ ਬੱਚਾ ਕਿੱਦਾਂ ਕਰੂ? ਸਰ ਆਪ ਤਿਆਰ ਹੋ ਕੇ ਸਕੂਲ ਜਾਣਾ, ਆਪਣੇ ਕੱਪੜੇ ਆਪ ਇਸਤਰੀ ਕਰਨੇ, ਨਾਸ਼ਤਾ ਆਪ ਬਣਾਉਣਾ, ਆਪ ਹੀ ਉਹਨਾਂ ਨੇ ਕਹਿਣਾ ਕਿ ਕਰਨਾ ਸਾਰਾ ਕੁਝ। ਕਿੰਨੀ ਦੇਰ ਤੋਂ? ਕੋਈ ਨਹੀਂ ਕਿ ਮੰਮਾ ਕਰਦੇ ਇਹ ਕਰਦੇ, ਉਹ ਚੱਕਰ ਨਹੀਂ ਹੈ। ਕਿੰਨੀ ਉਮਰ ਤੋਂ ਬਾਅਦ? ਥੋੜ੍ਹਾ ਜਿਹਾ ਖਾਸ ਉਮਰ ਤੋਂ ਬਾਅਦ ਸਕੂਲ ਜਦੋਂ ਜਾਣ ਲੱਗ ਜਦੋਂ ਫਿਰਨ ਤੁਰਨ ਲੱਗ ਪਵੇ ਮਤਲਬ ਸਕੂਲ ਗੋਇੰਗ ਬੱਚਾ ਜਿਹੜਾ ਵਾ ਉਹਨਾਂ ਦੇ। ਅੱਛਾ ਮੈਂ ਇੱਕ ਵੇਖੀ ਵੀਡੀਓ ਉਸਤਾਦ ਜੀ, 2 ਹੁੰਦੀਆਂ ਨਾ ਟਰੈਕ ਹੁੰਦੇ ਆਉਣ ਜਾਣ ਵਾਲੇ, ਜਾਂ ਇੱਕ ਛੋਟੀ ਸੜਕ ਹੁੰਦੀ, ਉਹਦੇ ਵਿੱਚ ਉਹਨਾਂ ਨੇ ਇੱਕ ਤੁਸੀਂ ਕਹਿੰਦੇ ਸੀ ਉਹ ਲੀਗ ਜਿਹੜੀ ਹੁੰਦੀ ਲਾਈਨ ਦੀ ਉਸਤਾਦ ਜੀ, ਉਹ ਲਾਈਨ ਦੀ ਇਸ ਸਾਈਡ ਤੇ ਟ੍ਰੈਫਿਕ ਫੁੱਲ ਇੰਜ ਪੰਚ ਹੋ ਕੇ ਖੜੀ ਹੈ, ਇਧਰਲੀ ਸਾਈਡ ਸਾਰੀ ਵਿਹਲੀ। ਕੋਈ ਇੱਕ ਨਹੀਂ ਆਇਆ। ਉਹ ਇੱਕ ਸਾਈਡ ਆਉਣ ਵਾਲੀ ਸੀ, ਇੱਕ ਜਾਣ ਵਾਲੀ ਸੀ, ਕੋਈ ਵਿੱਚ ਦੀਵਾਰ ਨਹੀਂ ਹੈਗੀ, ਸਿਰਫ ਅੱਛਾ ਯਾਨੀ ਕਿਸੇ ਨੇ ਇੰਜ ਕਰਕੇ ਉੱਪਰੋਂ ਦੀ ਨਹੀਂ ਗਿਆ। ਐ ਨਹੀਂ ਹੁੰਦੀ ਕੀੜੀਆਂ ਹਾਂਜੀ ਕੀੜੀ ਪੈਨਸਲ ਫੜ, ਸਿੰਪਲ ਪੈਨਸਲ ਕੀੜੀਆਂ 'ਚ ਜਾ ਰਹੀਆਂ ਨੇ ਨਾ, ਸਿਰਫ ਅੱਗੋਂ ਜ਼ਮੀਨ ਤੇ ਇੰਜ ਪੈਨਸਲ ਇੰਜ ਕਰਦੇ, ਕਿੰਨੀ ਕੁ ਉੱਚੀ ਹੋਊ ਪੈਨਸਲ, ਉਹ ਕ੍ਰਾਸ ਨਹੀਂ ਕਰੂਗੀ, ਉੱਤੋਂ ਨਹੀਂ ਜਾਊਗੀ। ਹਾਂਜੀ ਇਸ ਤਰ੍ਹਾਂ ਕੈਸੀ ਗੱਲ? ਨਹੀਂ ਕੀੜੀਆਂ ਦੇ ਹਿਸਾਬ ਨਾਲ ਤਾਂ ਕੀੜੀਆਂ ਹਿਸਾਬ ਨਾਲ ਫਲਾਈਓਵਰ ਹੀ ਬਣ ਗਿਆ ਨਾ, ਉਹ ਤਾਂ ਪੈਨਸਲ ਬਣ ਨਹੀਂ ਯਾਰ, ਪੈਨਸਲ ਦੀ ਉੱਤੇ ਕਿੰਨੀ ਕੁ ਫਲਾਈਓਵਰ ਬਣ। ਕੁਛ ਵੀ ਨਹੀਂ, ਲੇਕਿਨ ਉਹ ਉਸਤਾਦ ਜੀ ਉਹ ਉਹਨਾਂ ਦਾ ਕੋਈ ਸਿਸਟਮ ਹੀ ਇਦਾਂ ਦਾ ਹਾਂਜੀ ਉਹ ਸਮਝਦੇ ਆ ਰੁਕਾਵਟ ਆ ਇੱਧਰੋਂ। ਹਾਂਜੀ ਕੀੜੀ ਤੇ ਤੁਸੀਂ ਥੋੜੀ ਤਹਿਕੀਕ ਦੇਖੋ ਨਾ, ਕੀੜੀ ਦੀ ਕਿੱਡੀ ਛੋਟੀ ਆ, ਹਾਂਜੀ ਲੇਕਿਨ ਉਹਦੀ ਸਾਈਕੀ ਅਕਲ, ਉਹਨੂੰ ਆਪਣਾ ਜ਼ਖੀਰਾ ਕਰਨਾ, ਜਦੋਂ ਮੌਸਮ ਬਾਰਿਸ਼ਾਂ ਦਾ ਜਾਂ ਕੋਈ ਉਹਦੇ ਚ ਉਹਨੂੰ ਆਪਣੀਆਂ ਚੀਜ਼ਾਂ, ਤੂੰ ਕਹਿੰਦਾ ਕੀੜੀ ਨੇ ਵੱਡੇ ਵੱਡੇ ਕੱਖ ਚੁੱਕੇ ਤੁਰੀ ਜਾ ਰਹੀ ਹੈ, ਹਾਂਜੀ ਦੇਖਿਆ ਕਦੀ? ਯਾਰ ਉਹ ਦੇਖ ਯਾਰ ਕੈਸੀ ਗੱਲ ਆ ਕੁਦਰਤ ਦੀ, ਕੀ ਆ ਯਾਰ ਉਹ ਇੱਕ ਉਹਦੇ ਸਾਈਜ਼ ਜਾਂ ਉਹਦੀਆਂ ਹੱਡੀਆਂ ਜਾਂ ਉਹਦਾ ਦਿਲ ਜਿਗਰ ਜਾਂ ਉਹਦਾ ਹਾਜ਼ਮਾ ਜਾਂ ਉਹ ਖਾਂਦੀ ਆ, ਯਾਰ ਜ਼ਾਹਰੀ ਗੱਲ ਆ ਅਗਰ ਖਾਂਦੀ ਆ ਤਾਂ ਉਹਦਾ ਡਾਈਜੈਸਟ ਹੁੰਦਾ ਹੋਏਗਾ ਕਿਤੇ ਨਾ ਕਿਤੇ ਤੇ, ਫਿਰ ਉਹਨੂੰ ਦੁਬਾਰਾ ਭੁੱਖ ਲੱਗਦੀ, ਖਾਂਦੀ, ਚੀਨੀ ਖਾਂਦੀਆਂ ਨੇ। ਉਸਤਾਦ ਜੀ ਉਹ ਇੰਨੀ ਛੋਟੀ ਕੀ ਐਟਮ ਹੋਏਗਾ, ਉਹਦੀ ਕੀ ਉਹਦੀ ਤਖਲੀਕ ਆ, ਸਹੀ ਗੱਲ। ਔਰ ਉਹਦੇ ਚ ਸਬਕ ਆ ਕਿੰਨਾ। ਕੀੜੀ ਸਭ ਤੋਂ ਵੱਡੇ ਕੀੜੀ ਜਿੰਨਾ ਫਿਰ ਕੀੜੀਆਂ ਦੀ ਲਾਈਨ ਤਰਤੀਬ ਦੇਖੋ ਤੁਸੀਂ, ਕੀੜਿਆਂ ਦੀ ਖਾਲੀ ਜਗ੍ਹਾ ਸਾਰੀ, ਲੇਕਿਨ ਇੰਜ ਜਾ ਰਹੀਆਂ ਤੇ ਉਹ ਅੱਛਾ ਅਗਰ ਇੰਜ ਵੀ ਹੋਈਆਂ ਨੇ ਨਾ ਤਾਂ ਇੰਜ ਹੀ ਜਾ ਰਹੀਆਂ, ਇੱਕ ਨੇ ਇਹ ਨਹੀਂ ਕਰਨਾ ਕਿ ਵੀ ਮੈਂ ਉੱਤੋਂ ਦੀ ਨਿਕਲ ਜਾਵਾਂ ਸਿੱਧੀ ਹੋ ਜਾਵਾਂ ਨਾ, ਉਂਝ ਹੀ ਜਾ ਰਹੀਆਂ ਨੇ। ਫਿਰ ਦੀਵਾਰ ਤੇ ਵੀ ਅਗਰ ਜਾ ਰਹੀ ਹੈ ਨਾ ਤੇ ਉਹ ਪਤਾ ਨਹੀਂ ਕਿਹੜਾ ਸੀ ਉਹ ਜਿਹੜਾ ਟੀਪੂ ਸੁਲਤਾਨ ਕੋ ਕਿੰਨੇ ਉਹਨੇ ਹਮਲੇ ਕੀਤੇ ਸੀ ਕਿਸੇ ਜਗ੍ਹਾ ਜੰਗ ਚ, ਪਤਾ ਨਹੀਂ ਕੌਣ ਸੀ, ਉਹਦੀ ਗੱਲ ਬਣੀ ਉਹਨਾਂ ਦੀ ਕਿ ਵੀ ਉਹ 17ਵਾਂ ਹਮਲਾ ਉਹਨਾਂ ਨੇ ਕੀਤਾ ਤੇ ਨਾਕਾਮ ਹੋ ਗਏ ਤੇ ਉਹ ਥੋੜਾ ਜਿਹਾ ਨਾ ਬਹਿ ਗਏ, ਦਿਲ ਹਾਰ ਕੇ ਗਏ ਯਾਰ ਇਹ ਲੱਗਦਾ ਇਹ ਨਹੀਂ ਕੰਮ ਹੋਣਾ। ਤੇ ਉਹ ਦੇਖ ਰਹੇ ਨੇ ਕਿ ਕੀੜੀ ਚੜ ਰਹੀ, ਤੇ ਉਹ ਡਿੱਗ ਪਈ ਆ, ਤੇ ਉਹ ਡਿੱਗੀ ਤੇ ਉਹ ਫੇਰ ਚੜ ਰਹੀ, ਉਹ ਡਿੱਗੀ ਤੇ ਫੇਰ ਚੜ ਰਹੀ। ਉਹ ਦੇਖਿਆ ਉਹਨੇ ਕਿੰਨੀ ਵਾਰੀ ਉਹ ਹਟ ਨਹੀਂ ਰਹੀ, ਫੇਰ ਉਹਨਾਂ ਨੇ ਕਿਹਾ ਕਿ ਯਾਰ ਇਹ ਕੀੜੀ ਉਹ ਕਿ ਨਹੀਂ ਹਟਣ ਦਈ ਇੱਕ ਕੰਮ ਤੋਂ। ਤੇ ਮੈਂ ਤੇ ਮਤਲਬ ਇੱਕ ਮਸਲਾ ਟੀਪੂ ਸੁਲਤਾਨ ਆ ਜਾਂ ਮੈਂ ਪਤਾ ਨਹੀਂ ਕੌਣ ਸੀ, ਉਹ ਵੱਡਾ ਨਾਮ ਸੀ ਕੋਈ, ਤੇ ਮੈਂ ਕਿੱਦਾਂ ਹਿੰਮਤ ਹਾਰ ਗਿਆ। ਤੇ ਫਿਰ 18ਵਾਂ ਹਮਲਾ ਉਹਨਾਂ ਨੇ ਕੀਤਾ ਸੀ ਤੇ ਜਿੱਤ ਗਏ। ਘੁੰਗਰੂ ਪਾ ਕੇ ਕੀਪਰ ਖੜਾ ਤਾਂ ਮੁਜਰਾ ਕਰਕੇ ਬਾਲ ਪੜਨਾ। ਤਿੰਨ ਤਾਲ ਤੇ ਨੋਟ ਕਰਤਾ। ਉਹੀ ਮੈਂ ਸੋਚ ਰਿਹਾ ਕਿ ਕੀ ਇੰਜ ਕਰਕੇ ਟਰਨ ਹੋਇਆ ਕੰਮ। ਹਾਂ ਇਹ ਠੀਕ ਆ, ਤੈਨੂੰ ਸੀਰੀਅਸ ਗੱਲ ਚ ਨਹੀਂ ਨਾ ਸਮਝ ਆਉਂਦੀ, ਤੂੰ ਆਪਣੀ ਵਿੱਚ ਕਰ ਲਿਆ, ਕਰਿਆ ਕਰ ਕੁਛ। ਕਹਿੰਦਾ ਜਦੋਂ ਮੈਂ ਦਾਸ ਹੁੰਦਾ ਨਾ, ਮੈਂ ਇੱਕ ਜਗ੍ਹਾ ਤੇ ਬਹਿਣਾ ਚਲੀਏ ਦੋਵੇਂ, ਮੈਂ ਕਿਹਾ ਚੱਲ, ਤੇ ਇਸ਼ਾਰੇ ਤੇ ਬਿਠਾਉਂਦਾ ਉੱਥੇ ਦੋਵੇਂ ਮੰਗਣ ਦੇ। ਯਾਰ ਏਦਾਂ ਕਿਹੜਾ ਦਾਸ ਹੋ ਗਿਆ। ਲਾਲ ਬੇਗ ਉਸਤਾਦ ਜੀ, ਲਾਲ ਬੇਗ ਦਾ ਖੂਨ ਸਫੇਦ ਹੁੰਦਾ,
ਹਾਂਜੀ ਹਾਂਜੀ ਇਸ ਇਦਾਂ ਤਾਂ ਸਾਰੇ ਹੀ ਲਾਲ ਬੇਗ ਹੋਏ ਪਏ ਦਾ ਦੁਨੀਆ। ਹਾਂ ਸਾਰੇ ਉਹਨੇ ਉਹਦਾ ਜਰਮਨ ਸਫੇਦ ਹੁੰਦਾ। ਅੱਛਾ ਇੱਕ ਨਵੀਂ ਤੇ ਗੱਲ ਦੱਸਾਂ, ਦੁਨੀਆ ਦਾ ਸਭ ਤੋਂ ਕਦੀਮ ਪਹਿਲਾ ਯਾਨੀ ਹਸ਼ਰਾਤ ਜਿਹੜੇ ਪਹਿਲੇ ਹਸ਼ਰਾਤਾਂ ਚੋਂ ਇਹ ਲਾਲ ਬੇਗ ਸੀ। ਹਾਂ ਹਾਂਜੀ ਇਹ ਸਾਜੀ ਸ਼ਰਾਤ ਉੱਡਦਾ ਵੀ ਆ। ਤਾਜੀ ਕਹਿੰਦੇ ਹੁਣ ਇੱਧਰ ਪਤਾ ਨਹੀਂ ਕਿਹੜੇ ਮੁਲਕ ਨੇ ਕੋਇਲ ਨਹੀਂ ਜਿਹੜੀ ਕੋਇਲ ਕੋਇਲ ਵੀ ਇਹ ਗੂੰਗੀਆਂ ਕਰਦੀਆਂ। ਗੂੰਗੀਆਂ ਹਾਂ ਗੂੰਗੀ ਬੋਲਦੀ ਨਹੀਂ ਸਾਜੀ ਇਹ। ਹਾਂ ਕੋਇਲ ਹਾਂਜੀ ਕੋਇਲ ਹੈ ਤੇਰੀ ਗੂੰਗੀ। ਕਈ ਲੱਖ ਨੇ ਕੋਇਲ ਦੀ ਤੇ ਬੋਲੀ ਮਸ਼ਹੂਰ ਆ। ਹਾਂਜੀ ਤਾਂ ਗੂੰਗੀ ਮਰੇ ਤੁਹਾਨੂੰ ਪਤਾ ਸਾਜੀ ਉਹਨੇ ਆਪਣੇ ਨੂੰ ਜੁਗਤ ਕੀਤੀ ਸਾਜੀ ਕੋਈ ਐਸੀ ਗੱਲ ਨਹੀਂ। ਯਾਰ ਨਹੀਂ ਕਹਿੰਦੇ ਅੱਛਾ। ਨਵੀਂ ਗੱਲ ਦਈਦੀ ਆ ਤੁਹਾਨੂੰ ਪਤਾ ਸਾਊਥ ਅਫਰੀਕਾ ਦੇ ਇੱਕ ਗੱਲ ਆਪਣੀ ਜਗ੍ਹਾ ਆ ਕਿ ਇੱਥੇ ਭਾਈ ਤੁਹਾਨੂੰ ਪਤਾ ਸਾਊਥ ਅਫਰੀਕਾ ਦੇ ਇਲਾਕੇ 'ਚ ਬੜਕਾ ਮਾਰਨ ਵਾਲੇ ਵੀ ਹਾਥੀ ਆਇਆ ਸਾਜੀ। ਯਾਰ ਪਤਾ ਕੀ ਗੱਲ ਉਹ ਆ ਬੜਕ ਮਾਰਦਾ ਵਾ ਪਹਿਲੇ। ਅੱਛਾ ਇਹਦੀ ਗੱਲ ਨੇ ਸੜਨਾ ਪੈਣਾ ਭਾਈ ਹੋ ਕੇ ਤੇ ਯਾਰ ਮੈਂ ਹੁਣ ਆ ਠਹਿਰ ਜਾ। ਜੂਆਂ ਵਾਲੇ ਸ਼ੈਂਪੂ ਨਾਲ ਦੇਖ ਧੋਂਦੇ ਆ। ਅੱਛਾ ਡੈਂਡਰੀ ਵਾਲੇ ਨੇ ਸਾਜੀ ਇੱਕ ਲੋਜਿਕ ਤੁਸੀਂ ਦੇਖੀ ਹੈ, ਆਪਾਂ ਕਿਰਲੀ ਨੂੰ ਏਦਾਂ ਕਿਰਲੀ ਦੇਖ ਲਈ ਛੱਤ ਤੇ ਜਾਂ ਕੰਧ ਤੇ ਜਾਂ ਦੀਵਾਰ ਤੇ, ਆਪਾਂ ਜੁੱਤੀ ਮਾਰਦੇ ਆ, ਜੁੱਤੀ ਉਹਦੇ ਵੱਜੇ ਨਾ ਵੱਜੇ ਪੂੰਛ ਟੁੱਟ ਕੇ ਡਿੱਗ ਪੈਂਦੀ। ਵੱਜੇ ਨਾ ਵੱਜੇ ਨਹੀਂ, ਵੱਜੇ ਤੇ ਫੇਰ ਹੀ ਟੁੱਟ ਨਹੀਂ ਭਾਜੀ ਇਹ ਭਾਈ ਉਹਨੇ ਪੁੱਛ ਕਿਸੇ ਤੇ ਪਾਉਣ ਵਾਸਤੇ ਯਾਰ ਪਾਇਆ। ਇੱਕ ਮਿੰਟ ਜੇ ਮੈਨੂੰ ਦੀ ਗੱਲ ਦਾ ਪਤਾ ਲੈ ਲੈ। ਚਲੋ ਕੈਸੀ ਗੱਲ ਉਹਦੀ ਅਕਲ ਚੈੱਕ ਕਰ। ਕਹਿੰਦਾ ਜੁੱਤੀ ਉਹਦੇ ਵੱਜੇ ਚਾਹੇ ਨਾ ਵੱਜੇ ਉਹਦੀ ਪੂਛ ਟੁੱਟ ਕੇ ਡਿੱਗ ਪੈਂਦੀ। ਹਾਂਜੀ ਉਹ ਤੋੜ ਤੋੜ ਫਰੀਦ ਖਾ ਯਾਰ ਦੱਸ। ਸਾਜੀ ਉਹ ਜ਼ੇਨ ਪੂੰਛਲ ਕਰ ਦਿੰਦੀ ਆਪ ਨਿਕਲ ਜਾਂਦੀ ਹੈ। ਉਹ ਜੁੱਤੀ ਵੱਜੇ ਨਾ ਵੱਜੇ ਸਪੀਡ 190। ਤਾਂ ਮੈਂ ਜੈਨ ਦਾ ਦੱਸ ਉਹਦੀ ਪੂਛ ਦੁਬਾਰਾ ਉੱਗ ਪੈਂਦੀ। ਹਾਂਜੀ ਹਾਂਜੀ ਜੀ ਚਲੋ ਜੀ ਹੈਲੋ। ਹਾਂਜੀ ਆ ਵੇਖੋ ਨਾ ਹੁਣ ਉਹ ਭਾਈਜਾਨ ਮੈਂ ਸਹੀ ਕਹਿ ਰਿਹਾ। ਇੱਕ ਸ਼ਹਿਰ ਸਾਜੀ ਜੜ ਤੋਂ ਟੁੱਟ ਗਈ, ਟੁੱਟ ਗਈ ਉਹਦੀ ਉੱਗ ਪੈਂਦੀ ਫਿਰ ਤੇਰੇ ਦੰਦ ਛਿਪਕਲੀ ਦੀ। ਹਾਂਜੀ ਤੁਸੀਂ ਇਹ 9 ਜੜ ਤੋਂ ਕੱਟ ਦਿੰਦੇ ਕਿਦਾਂ ਆ ਜਾਂਦੇ? ਸਾਜੀ ਨੋ ਤੋਂ ਡਿਫਰੈਂਟ ਆ ਕਿੱਥੋਂ ਨਿਕਲਦੇ ਆ? ਉਹ ਨਿਕਲਦੇ ਕਿੱਥੋਂ? ਆਪਣੇ ਮਾਸ ਨਹੀਂ ਨਿਕਲਦੇ ਮਾਸ ਚੋਂ। ਬਹਿਸ ਨਾ ਕਰ। ਮਾਸ ਚੋਂ ਨਹੀਂ ਨਿਕਲਦੇ। ਤੂੰ ਕਿਸ ਸਮੇਂ ਦਾ 9 ਅੱਗੇ ਨਹੀਂ ਜਾਂਦੇ ਆ ਹਾਂਜੀ ਵੀ ਵਿੱਚੋਂ ਕਿਤੋਂ ਨਿਕਲੀ ਜਾ ਰਹੇ ਆ। ਤੇ ਵਿੱਚੋਂ ਹੀ ਨਿਕਲਣਾ ਸਾਜੀ ਪਿੱਛੋਂ। ਬੇਟਾ ਇੱਥੇ 9 ਦੇ ਕੋਈ ਐਸਾ ਨਿਸ਼ਾਨ ਲਾ ਲਾ ਇੱਥੇ ਜਿਹੜਾ ਪੱਕਾ ਹੋਵੇ, ਉਹ ਉੱਥੇ ਹੀ ਰਹੇਗਾ ਤੇਰਾ। ਅੱਗੋਂ ਤੇਰੇ 9 ਵਧ ਜਾਣਗੇ। ਤੂੰ ਕੀ ਸਮਝਦਾ ਅਗਰ ਮੈਂ ਇੱਥੇ ਕੋਈ ਨਿਸ਼ਾਨ ਲਾ ਦਿੰਨਾ ਤੇ ਉਹ 20 ਦਿਨ ਬਾਅਦ ਨਿਸ਼ਾਨ ਇੱਥੇ ਆਇਆ ਹੋਏਗਾ? ਨਹੀਂ ਨਹੀਂ ਇਹ ਫਿਕਸ ਆ। ਇਹਦੇ ਐ ਨਹੀਂ ਆ ਮੂਵੇਬਲ ਵੀ ਅੰਦਰੋਂ ਨਿਕਲੀ ਜਾਂਦੇ ਬਾਹਰ ਨੂੰ। ਉਹਦਾ ਹਿਸਾਬ ਯਾਨੀ ਉਹ ਸਮਝ ਰਿਹਾ ਵਾਲਾਂ ਤਰ੍ਹਾਂ, ਵਾਲ ਜਿਹੜੇ ਨਹੀਂ, ਹਾਂਜੀ ਉਹ ਵਾਲਾਂ ਨੂੰ ਸਮਝ ਰਹੇ। ਰੀ ਸਾਹਿਬ ਕਿਤਾਬ ਚ ਪੜਿਆ ਵੀ ਆ ਕਿਰਲੀ ਨੂੰ 30 ਪੁੱਛਣਾ ਜਿਹੜੀਆਂ ਉਹ ਅਲਾਉ ਆ। ਹਾਂਜੀ। 30 ਪੁੱਛਣਾ ਜਿਹੜੀਆਂ ਕੱਢ ਸਕਦੀ ਹੈ ਉਹ ਅਗਰ ਭਾਵੇਂ ਥੋੜੇ ਅਰਸੇ ਚ ਪਹਿਲੇ ਕੱਢ 10 ਹੁੰਦੀਆਂ ਸੀ, ਆਹੋ ਭੱਟੋ ਦੌਰ 'ਚ ਫਿਰ ਉਹਨਾਂ ਨੇ 20 ਕਰਤੀ। ਅਗਰ ਉਹ 30ਵੀਂ ਤੋਂ ਬਾਅਦ 31ਵੀਂ ਕੱਢਦੀ ਹੈ, ਬਰਾਦਰੀ ਚੋਂ ਬੇਦਖਲ ਹੋ ਜਾਂਦੀ ਹੈ। ਨਹੀਂ ਕੱਟੇ ਵੀ ਨਿਕਲਦੇ ਨਹੀਂ। ਹਾਂ। ਉਹ ਨਿਸ਼ਾਨ ਰਹਿ ਜਾਣਾ ਵਾ ਹਲਕੀ ਜੀ ਜਿਹਦਾ ਲਸਣ ਕਿਰਲੀ ਦਾ। ਕੱਢਿਆ ਹੁੰਦਾ ਉਹ ਹਿਸਾਬ ਕਿਤਾਬ ਆ। ਕਿਰਲੀਆਂ ਵਰਗੇ ਬੰਦੇ ਆ। ਰੀਲ ਸਾਹਿਬ ਦੱਸਣਗੇ ਲਿਜ਼ਰਡ ਪੀਪਲ ਦੇ ਬਾਰੇ। ਲਿਜ਼ਰਡ ਪੀਪਲ ਦੁਨੀਆ ਤੇ ਹੈ ਨੇ। ਜੀ ਉਹਨਾਂ ਨੇ ਆਪਣੀ ਉਦਾਂ ਦੀ ਕੀਤੀ ਬਣਾਵਟ। ਹਾਂਜੀ ਉਹ ਸਰਦ ਮੌਸਮ ਜਾਂ ਸਰਦ ਇਲਾਕੇ ਦੇ ਵਿੱਚ ਰਹਿਣਗੇ ਤੇ ਉਸਤਾਦ ਜੀ ਹੁੱਡੀ ਦਾ ਜ਼ਿਆਦਾ ਇਸਤੇਮਾਲ ਕਰਨਗੇ ਕਿਉਂਕਿ ਉਹਨਾਂ ਦੇ ਆ ਜਗ੍ਹਾ ਤੇ ਇਹ ਹੈ ਵਾ। ਇਹ ਤੇ ਬਹੁਤ ਸਾਰੀ ਵੀਡੀਓਜ਼ ਵੀ YouTube ਨਹੀਂ ਉਹਨਾਂ ਨੇ ਆਪ ਉਹ ਸਰਜਰੀ ਕਰਾਈ। ਸਰਜਰੀਆਂ ਕਰਵਾ ਕੇ ਨਾ ਉਸਤਾਦ ਜੀ ਇਹ ਇੱਕ ਜਿਹੜਾ ਵੱਡਾ ਸਿਸਟਮ ਬਹੁਤ ਖਤਰਨਾਕ ਜਿਹੜਾ ਲੂਮੀਨਾਟੀ ਜਿਹਨੂੰ ਕਹਿੰਦੇ ਉਹਨਾਂ ਦੇ ਉਹ ਪਲਾਨ ਨੇ ਤੇ ਉਹ ਦੂਸਰੀਆਂ ਮਖਲੂਕਾਂ ਲਿਆ ਕੇ ਇੱਥੇ ਜ਼ਮੀਨ ਤੇ ਵਸਾਉਣਾ ਚਾਹ ਰਹੇ। ਔਰ ਜਿਹੜੀ ਇਹ ਬਕਵਾਸ ਕਰਨ ਦੇ ਨਾ ਉਹ ਉਸਤਾਦ ਜੀ ਪੂਛਲਾਂ ਦਾ ਪੈਕਟ ਦਿੰਦੇ। ਜਦੋਂ ਹਰ ਕਿਰਲੀ ਨਾ ਉਹਦੀ ਪੂਛਲ ਟੁੱਟ ਜਾਂਦੀ ਉਹ ਇੱਕ ਪੈਕਟ ਮਿਲਦਾ ਵਾ, ਉਹ 'ਚ ਕਿੰਨੀਆਂ ਹੁੰਦੀਆਂ? ਦਰਜਨ ਹੁੰਦੀ ਹੈ। ਅੱਛਾ ਯਾਰ ਕੁਦਰਤੀ ਤੌਰ ਤੇ ਉਹਦੇ ਪੇਟ 'ਚ ਇੱਕ ਮੈਗਜ਼ੀਨ ਆ ਜਿਹਦੇ 'ਚ ਪੂਰੀਆਂ ਆਪਣੀਆਂ ਜਿੰਨੇ ਪੈਕਟ ਉਹਨਾਂ ਸਾਰਾ ਭਰ ਲੈਣਾ ਵਾ। ਹਾਂਜੀ। ਉਹ ਆਪੇ ਹੀ ਨਿਕਲੀ ਹੋਣਾ। ਉਹਦੇ ਕੋਲ ਡੇਲੀ ਟਾਈਮ ਹੁੰਦਾ ਕੰਨ ਤੇ ਚਿੰਬੜੀ ਹੁੰਦੀ ਹਾਂਜੀ ਉੱਥੋਂ ਕਿੱਥੇ ਪੈਕਟ ਉਹ ਲੈ ਕੇ ਪਹਿਲਾਂ ਅੱਗੇ ਹੋ ਕੇ ਇੰਜ ਹੋ ਕੇ ਫੇਰ ਮੈਂ ਦੀ ਨਹੀਂ ਚੜਦੀ, ਐ ਹੋ ਕੇ ਫੇਰ ਪੂੰਛ ਬਾਹਰ ਨੂੰ। ਭਾਜੀ ਤਾਜੀ ਇੱਕ ਬੰਦੇ ਕੋਲ 20 ਲੱਖ ਰੁਪਈਆ ਲੈ ਕੇ ਨਾ 5 ਲੱਖ ਦੀ ਸਰਜਰੀ ਕਰਾ ਕੇ ਉਹਦੇ ਨਾਲ ਹੀ ਫਿਰੀ ਜਾਂਦੇ। ਕੋਈ ਨੂੰ ਲੱਭਦਾ ਫਿਰ। ਭਾਜੀ ਉਹ ਜਿਹੜੀ ਗੱਲ ਵਾ ਨਾ ਕਿਰਲੀ ਜਿਹੜੀ ਇੰਜ ਕਰਕੇ ਕੰਨ ਤੇ ਡੰਗਦੀ ਐ ਕਰਕੇ ਨਾਲ ਹੀ ਮੈਗਜ਼ੀਨ ਚੜਾ ਲੈਂਦੀ। ਕਿੱਦਾਂ ਕਰਦੀ ਜੀ? ਨਾਲ ਗਾਣਾ ਕਿਹੜਾ ਪੇਟ ਦਾ ਹਲਕੀ ਜਿਹੀ ਖਿਚਾਓ ਪੈਂਦਾ ਵਾ ਮੈਗਜ਼ੀਨ ਚੜਦੇ ਨੇ ਪੂਛ ਬਾਹਰ। ਆ ਸਾਜੀ ਕਿਰਲੀਆਂ ਬਾਈਆਂ ਵੀ ਹੁੰਦੀਆਂ ਨੇ। ਕਿਰਲੀ ਇੱਕ ਜਗ੍ਹਾ ਤੋਂ ਨਾ ਹਿਲੇ ਉੱਥੇ ਤੁਸੀਂ ਗਾਣਾ ਚਲਾਉਣਾ ਰਿੰਗ ਰਿੰਗ ਰਿੰਗਾ ਰਿੰਗ ਰਿੰਗ ਉਹਨੇ ਨਿਕਲ ਜਾਣਾ ਉੱਥੋਂ। ਉਹਨੂੰ ਬਹੁਤ ਨਫ਼ਰਤ ਹੈ ਇਸ ਇਹ ਗਾਣੇ ਤੁਸੀਂ ਕੋ ਆਪਣੀਆਂ ਕਿਰਲੀਆਂ ਤੇ ਨਹੀਂ ਇਹ ਛੱਡਿਆ? ਤਹਿਕੀਕ ਆ ਜਨਾਬ। ਆਪਣੀਆਂ ਕਿਰਲੀਆਂ ਤੇ ਧਿਆਨ ਕਰਿਆ ਕਰੋ। ਰਿੰਗ ਰਿੰਗ ਨਾਗਣ ਤੇ ਵੀ ਨੱਚਣੀਆਂ ਜੀ। ਜੇ ਬੇਟਾ ਜੀ ਇੱਕ ਮਰੀ ਕਿਡਲੀ ਤਾਜੀ ਆਕਰੀ ਪਈ ਉਹਨਾਂ ਦਹੀਂ ਚ ਮਿੱਠਾ ਕੋੜ ਦਿੰਦੇ। ਨਹੀਂ ਕੋਈ ਯਾਰ ਇੱਕ ਮਰੀ ਕਿਡਲੀ ਲੱਭ ਗਈ ਤੇ ਉਹਦਾ ਇੱਥੇ ਬਰਾਸਲਟ ਬਣਾਇਆ ਤੋਂ ਬੰਨੀ ਇੱਥੇ ਨਾਗ ਵੀ ਲਵਾਇਆ। ਉਹਦਾ ਬ੍ਰੇਸਲੇਟ ਬਣਾਇਆ। ਤਹਿਕੀਕ ਉਹ ਦੱਸੋ ਹੁਣ ਤੁਹਾਨੂੰ ਪਤਾ ਵਾ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਐਨਾਕੌਂਡਾ ਵਾ ਉਹ ਕਿੱਥੇ ਆ? ਕੌਣ? ਐਨਾਕੌਂਡਾ ਇਹ ਐਮਾਜ਼ੋਨ ਦੇ ਵਿੱਚ ਪਾਇਆ ਜਾ ਰਿਹਾ। ਭਾਜੀ ਐਮਾਜ਼ੋਨ ਬੰਦ ਕਰ ਦਿੱਤਾ ਗਿਆ ਵਾ। ਉਧਰ ਨਾ ਕੋਈ ਬੱਚਾ ਨਾ ਕੋਈ ਵੱਡਾ ਕੋਈ ਵੀ ਨਾ ਜਾਵੇ। ਚਰਿੰਦ ਪਰਿੰਦ ਕੋਈ ਵੀ ਨਾ ਜਾਵੇ। ਜਿਹਨੇ ਘਰ ਬਣਾਇਆ ਤੇ ਬੇਸਨ ਲਾਇਆ ਨਾ ਤੇ ਉਹਦੇ ਥੱਲੇ ਪੈਪ ਲਾਉਣ ਸੀ ਸੁੰਡ ਕੱਟ ਕੇ ਉਹਦੇ ਥੱਲੇ ਲਾ ਹਾਥੀ ਦੀ ਆਪਣੇ ਵੀ ਲਾ ਲਓ ਇੱਥੇ ਯਾਰ।
300 ਕਿਲੋਮੀਟਰ ਦਾ ਜਿਹੜਾ ਹੈ ਨਾ ਪੌਂਡਾ ਵਾ ਉੱਥੇ ਪਾਇਆ ਗਿਆ ਵਾ। ਹੈ 300 ਕਿਲੋਮੀਟਰ ਦਾ ਟਾਇਰ ਹਾਂਜੀ। ਪੌਂਡਾ ਤੇ ਭਾਜੀ ਉਹਨੂੰ ਕੋਈ ਨਹੀਂ ਹੱਥ ਪਾ ਰਿਹਾ। ਉਹਦੀ ਖੁਰਾਕ ਹੁਣ ਕੀ ਹੈ ਭਲਾ? ਖੁਰਾਕ ਉਹ ਜੰਗਲੀ ਹਵਾਨਾਤ ਨੂੰ ਖਾ ਰਿਹਾ ਵਾ, ਜੰਗਲੀ ਜਾਨਵਰਾਂ ਕੋਲ ਜਾਨਵਰ ਮਕਾਈ ਆਉਂਦੇ ਆ। ਸਾਰੇ ਡਾਇਨਾਸੌਰ ਨਸਲ ਟੈਂਟ ਲਾਤੇ ਉਹਦੇ ਆਲੇ ਦੁਆਲੇ। ਨਹੀਂ ਖਾਰਦਾਰ ਆ ਤਾਰਾ ਕਾਲੂ ਨਹੀਂ ਕਾਲੂ ਉਸਤਾਦ ਜੀ ਕੰਨਾਂ ਤੇ ਸਮੋਸੇ ਬਣ ਕੇ ਕਹਿੰਦਾ ਮੈਨੂੰ ਏਲੀਅਨ ਕੋ। ਦਿਨੇ ਐਲੀਅਨ ਕਹਿੰਦਾ ਰਹੇ ਤੇ ਰਾਤ ਨੂੰ ਮਿੱਠੀ ਚਟਨੀ ਪਾ ਕੇ ਖਾਂਦੇ। ਯਾਰ ਇਹ ਜਿਹੜਾ ਨਸ਼ਾਵਰ ਚੀਜ਼ਾਂ ਨੇ ਜਾਨਵਰਾਂ ਤੇ ਵੀ ਅਸਰ ਕਰਦੀਆਂ। ਹਾਂਜੀ ਉਸਤਾਦ ਜੀ। ਬਹੁਤ ਉਸਤਾਦ ਜੀ ਕੋ ਬੱਕਰੀ ਨੂੰ ਨਹੀਂ ਪਿਆਦੀ ਸ਼ਰਾਬ ਉਹਨੇ ਤੇ ਬੱਕਰੀ ਦੀਆਂ ਲੱਤਾਂ ਅਗਲੀਆਂ ਅੱਗੇ ਤੇ ਪਿਛਲੀਆਂ ਪਿੱਛੇ। ਔਰ ਇੱਕ ਅਰਬੀ ਤੇ ਇਲਜ਼ਾਮ ਸੀ, ਬਲਕਿ ਉਹਨੂੰ ਤੇ ਜੇਲ੍ਹ ਵੀ ਹੋਈ ਕੁਝ ਦਿਨ ਲਈ। ਉਹਨੇ ਆਪਣੇ ਊਂਠ ਨੂੰ ਚਰਸ ਤੇ ਲਾਤਾ। ਆਹੋ ਸਾਊਦੀ ਅਰਬ ਦਾ ਵਾਕਿਆ। ਹਾਂਜੀ ਉਸਤਾਦ ਜੀ ਇਹ ਜਨਰਲ ਖਬਰ ਸੀ, ਅਸੀਂ ਬਕਾਇਦਾ ਖਬਰਾਂ 'ਚ ਵੀ ਡਿਸਕਸ ਹੋਈ ਸੀ। ਉਹਨੇ ਊਂਠ ਨੂੰ ਨਾ ਜਨਾਬ ਉਹ ਲਾ ਦਿੱਤਾ ਉਹਦੇ ਉੱਤੇ ਚਰਸ ਤੇ ਹੁਣ ਉਹਦਾ ਊਂਠ ਜਿਹੜਾ ਸੀ ਉਹ ਚਰਸ ਕੀ ਸ਼ਾਮ ਨੂੰ 7 ਵਜੇ ਛੱਤ ਤੇ ਚੜ ਜਾਂਦਾ ਸੀ। ਬਾਅਦ ਚ ਉਸਤਾਦ ਜੀ ਉਹ ਜਦੋਂ ਕਿਤੇ ਸੁੱਤਾ ਹੁੰਦਾ ਸੀ ਨਾ ਤੇ ਊਂਠ ਨੂੰ ਉਠਾ ਕੇ ਕਹਿੰਦੇ ਹੁੰਦੇ ਸੀ ਉਹ ਬਾਬਾ ਜੀ ਇਦਾਂ ਸਾਡੀ ਬਹੁਤ ਸਾਰੇ ਲੋਕਾਂ ਨੇ ਹਰਕਤ ਮੁੰਡੇ ਇੰਨੀ ਚਿਰਸ ਪੀਤੀ ਤਾਂ ਸਾਰੇ ਕੋਲ ਕਾਲੇ ਹੋਏ ਸੀ। ਹਾਂਜੀ ਯਾਰ ਉਹ ਭੱਜਣ ਦੇ ਨਾਲ ਮਾੜਾ ਮਾੜਾ ਨੱਕ ਚੋਂ ਧੂਆਂ ਨਿਕਲਦਾ। ਉਸਤਾਦ ਜੀ ਮਾਲਦੀਵ ਦੇ ਜੰਗਲਾਂ 'ਚ ਇੱਕ ਬਾਂਦਰ ਵਾ। ਉਹ ਯਾਰ ਇੱਕ ਮਿੰਟ ਠਹਿਰ ਜਾ। ਕਿਹਦੇ ਜੰਗਲਾਂ 'ਚ? ਮਾਲਦੀਵ ਇੱਕ ਬ੍ਰਾਜ਼ੀਲ ਚ ਵਾਕਿਆ ਜਨਵਰ ਹੋਇਆ ਵਾ। ਲਓ ਜੀ ਉਸਤਾਦ ਜੀ ਬੰਦਾ ਸੀ, ਉਹਦੀ ਲੱਤ ਜਿਹੜੀ ਸੀ ਨਾ ਸ਼ੂਗਰ ਨਾਲ ਉਹ ਡਾਕਟਰਾਂ ਨੇ ਕਿਹਾ ਕੱਟ ਦੇਣੀ। ਤੇ ਉਹਨੇ ਆਪਣੇ ਸਾਰੇ ਯਾਰ ਸੱਜਣ ਬੁਲਾ ਕੇ ਨਾ ਡਾਕਟਰ ਕਹਿੰਦਾ ਕੱਟ ਦੇ, ਤੇ ਕੱਟ ਕੇ ਉਹਨੇ ਆਪਣੇ ਯਾਰਾਂ ਦੋਸਤਾਂ ਨੂੰ ਪਕਾ ਕੇ ਖਵਾਤਾ। ਉਹ ਜਾ ਯਾਰ ਆ ਗੱਲ ਦਾ ਓਏ ਯਾਰ ਫਰੀਦ ਜਨਰਲ ਖਬਰ ਹੈ। ਫਿੱਟੇ ਨੂੰ ਪਿਛਲੀਆਂ ਦਿਹਾੜੀਆਂ ਦਾ ਵੀ ਲਾਂਤ ਪਾ ਸਾਡੇ ਤੇ ਜਿਹੜੀ ਇਹਦੇ ਖਬਰਾਂ ਤੇਰੀਆਂ ਸੁਣੀਆਂ ਆਉਂਦੇ ਲੋਕੀ ਲੱਤਾਂ ਨਾਲ ਠੁੱਡੇ ਕਰਾਉਂਦੇ, ਤੂੰ ਬਿਰਿਆਨੀ ਚਲਾਤੀ ਉੱਥੇ। ਨੇ। ਦੱਸ ਯਾਰ ਉਹਨੇ ਉਹਨਾਂ ਨੂੰ ਦੱਸਿਆ ਨਹੀਂ ਹੋਣਾ। ਦੱਸਿਆ ਉਹਨੇ, ਉਹ ਸਾਰੇ ਇਦਾਂ ਦੇ ਸਨ। ਉਹ ਸਾਰੇ ਜਿਗਰ ਵਾਲਾ ਟਾਈਪ। ਹਾਏ ਹਾਏ ਦੇ ਵਿੱਚ ਉਹਨੇ ਕਿਹਾ ਯਾਰ ਕਿਉਂ ਜ਼ਾਇਆ ਕਰਨਾ ਗੋਸ਼ਤ? ਉਹ ਬੜਾ ਕਹਿੰਦੇ ਬੜਾ ਲਜ਼ੀਜ਼ ਹੁੰਦਾ ਇਨਸਾਨੀ ਗੋਸ਼ਤ। ਬ੍ਰਾਜ਼ੀਲ ਦੇ ਹਿਰਨ ਦਾ, ਇਨਸਾਨ ਦਾ ਗੋਸ਼ਤ। ਹਿਰਨ ਦਾ ਤੇ ਬਹੁਤ ਮਜ਼ੇਦਾਰ ਹੁੰਦਾ ਉਸਤਾਦ ਜੀ। ਅਸੀਂ ਤੇ ਖਾਦਾ, ਮੈਂ ਵੀ ਇਨਸਾਨ ਖਾਧਾ। ਦਾ ਨਹੀਂ ਪਤਾ। ਤੂੰ ਹਿਰਨ ਦਾ ਕਿੱਥੇ ਖਾ ਲਿਆ? ਤੂੰ ਮੱਝਾਂ ਦਾ ਖਾਦਾ। ਇਹਦੀਆਂ ਮੱਝਾਂ ਦਾ ਖਲੋਤੀ ਦਾ ਹੀ ਅੱਧਾ ਕਿਲੋ ਕੱਟ ਕੇ ਖਾ ਜਾਂਦਾ। ਮੱਝ ਮੁੜ ਕੇ ਐ ਕਰਕੇ ਦੱਬੇ ਕੋ ਆ ਵੇਖ ਲਾ ਚਾਚਾ ਆ ਫੇਰ ਲੈ ਕੇ ਕੱਟ ਕੇ। ਇਹਦੀ ਮੱਝਾਂ ਦੀ ਸਿੰਗਲ ਸਾਈਡ ਰਹਿ ਗਈ ਸੀ, ਇੱਕ ਸਾਈਡ ਹੈਗੀ ਸੀ। ਇਹ ਜਾਂਦਾ ਸੀ ਨਾ ਵਾੜੇ 'ਚ ਤੇ ਮੱਝਾਂ ਨੂੰ ਕਹਿਣੇ ਤਾਂ ਜੀ ਸਾਰੇ ਕਦਮ ਦਰਸ਼ੋਂ ਇਕੱਠੇ ਹੋ ਕੇ ਕੱਚੂ ਗੁੰਮੇ ਨਾਲ ਪਲੇਟ ਖੇਲਣ। ਕੱਚੂ ਕੁਮਾ ਨੇ ਕੀਤਾ। ਪਲੇਟ ਨਹੀਂ ਕਿ ਕੀਤੀ ਦੀ ਯਾਰ। ਤੇ ਕੱਚੂ ਕੁਮਾ ਕਿਦਾਂ? ਕੱਚੂ ਕੋ ਮੈਨੂੰ ਫੜ ਗਿਆ ਸਿੱਟ ਕੇ। ਭਾਜੀ ਹੋ ਜਾਂਦਾ ਪਲੇਨ ਥੋੜੀ ਹੁੰਦਾ, ਪਲੇਟ ਤੇ ਯਾਰ ਪਲੇਨ ਉਹ ਤੂੰ ਵੀ ਬਾਸ ਆ ਯਾਰ। ਹਾਂ ਤੂੰ ਚਾਵਲ ਪਾ ਕੇ ਖਾਣੇ ਹੋ। ਉਸਤਾਦ ਜੀ ਉਹ ਕੱਛੂ ਕੁਮਾ ਤੁਰੇ ਜਾਂਦੇ ਉਹਦੇ ਅੱਗੇ ਮੈਂ ਪਰ ਮਾਰਨ ਜਾਂਦਾ ਉਹ ਗੇਮ ਨਹੀਂ ਖੇਡਦੇ ਆਹੋ। ਗੋਲ ਜੇ ਦੇ। ਯਾਰ ਉਹ ਹੋਰ ਗੇਮ ਆ ਯਾਰ। ਯਾਰ ਕੱਚੂ ਕੁਮਾ ਕੀ ਹੈ? ਉਸਤਾਦ ਜੀ ਉਹ ਅੱਛਾ ਤੇ ਉੱਤੇ ਕੀ ਉਹਦੇ ਨਿਜ਼ਾਮ ਆ ਤੇ ਵਿੱਚ ਉਹਨੇ ਕੀ ਇੰਜ ਕਰਕੇ ਐ ਕਰਕੇ ਨਿਜ਼ਾਮ ਕਰਕੇ ਦੇ ਵਿੱਚ ਵੜ ਗਿਆ। ਫਰੀਸਾ ਤੁਹਾਨੂੰ ਪਤਾ ਦੁਨੀਆ ਕਹਿੰਦੀ ਕਿ ਕੱਛੂ ਕੁੰਮੇ ਦੇ ਖੋਲ ਤੇ ਕੋਈ ਸ਼ੈ ਅਸਰ ਨਹੀਂ ਕਰਦੀ। ਹਾਂਜੀ ਇੰਜ ਕਰਕੇ ਤੁਸੀਂ ਠਾ ਕਰਨਾ ਵਾ, ਕੱਛੂ ਕੁੰਮਾ ਤੁਹਾਨੂੰ ਆਰ ਪਾਰ ਨਜ਼ਰ ਆਏਗਾ, ਪੂਰਨਮ ਹੋ ਜਾਏਗਾ। ਕੱਛੂ ਕੁੰਮਾ ਗੋਲੀ ਅਸਰ ਕਰਦੀ ਆ, ਵਜ਼ਨ ਵੀ ਅਸਰ ਕਰਦਾ ਵਾ। ਥੌੜਾ ਮਾਰੋ ਕੱਛੂ ਕੁੰਮਾ 2 ਹੋ ਜਾਏਗਾ। ਆਹੋ ਤੇ ਏਡਾ ਵੀ ਨਹੀਂ ਗੱਲ ਹੈਗੀ, ਲੇਕਿਨ ਉਹ ਸਖਤ ਹੁੰਦਾ, ਹਾਰਡ ਹੁੰਦਾ। ਲੇਕਿਨ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਵੀ ਉਹ ਬਿਲਕੁਲ ਅਸਰ ਹੀ ਨਹੀਂ ਕਰਦਾ। ਨਹੀਂ, ਤੁਸੀਂ ਤੁਸੀਂ ਭਾਜੀ- ਉੱਥੇ 7mm ਦੀ ਗੋਲੀ ਮਾਰ ਉਹਨੇ ਖਿਲਾਰ ਦੇਣਾ। ਭਾਜੀ ਸਾਡੀ ਸਹੀ ਗੱਲ ਜੇ ਐਡਾ ਬਹੁਤ ਹੋਵੇ ਤੇ ਫਿਰ ਇੰਨੀਆਂ ਮਹਿੰਗੀਆਂ ਬੁਲਟ ਪ੍ਰੂਫ ਜੈਕਟਾਂ ਕਾਤੋਂ ਮਿਲਣ? ਲੋਕੀ ਕੱਛੂ ਕੁੰਮੇ ਹੀ ਬੰਨੀ ਫਿਰ ਹਾਂਜੀ ਪੁਰਾਣੇ ਆ ਤੇ ਜ਼ਮਾਨੇ ਉਹਦਾ ਇੱਥੇ ਉਹ ਜਿਹੜੇ ਢਾਲ ਦੀ ਜਗ੍ਹਾ ਇੱਥੇ ਕੱਚੂ ਕੁੰਮਾ ਰੱਖਿਆ ਹੋਇਆ। ਹਾਂ ਉਸਤਾਦ ਜੀ ਪੁਰਾਣੇ ਉਹ ਇੰਨਾ ਨਹੀਂ ਹੈਗਾ ਕਿ ਉਹ ਮਤਲਬ ਬਾਅਦ ਚ ਪਾਇਆ। ਆਹੋ ਬਾਅਦ ਚ। ਪੁਰਾਣੇ ਉਹਨੂੰ ਇੰਜ ਕੀਤਾ ਵੀ ਉਹਨੇ ਜੱਕਰ ਕੇ ਬਾਹ ਫੜੀ ਹੋਵੇ। ਪੁਰਾਣੇ ਜ਼ਮਾਨੇ 'ਚ ਜੰਗਲੀ ਸਾਧਿਆਂ 'ਚ ਛਾਵਾਂ ਰੱਖ ਕੇ ਨਾ ਸਾਈਡਾਂ ਤੇ ਕੱਚੂ ਕੁੰਮਾ ਮੋਢਾ ਕਰਕੇ ਇੰਜ ਘੁਮਾਉਂਦੇ ਹੁੰਦੇ ਸੀ। ਜਿੱਧਰ 2 ਹੱਥ ਆਏ ਤੇ ਛਾਵਾਂ ਚੱਕ ਲੈਂਦਾ। ਜਿੱਧਰ ਉਹਦੀ ਗਰਦਨ ਹੋਈ ਸੀਗੀ ਉਹ ਨਹੀਂ ਗਰਦਨ ਵਿੱਚ ਕਰ ਲੈਂਦਾ ਡਰ ਕੇ। ਉਹ ਹੱਥ ਜਿੱਧਰ ਹੁੰਦੇ ਸੀ ਨਾ ਐਂ ਕਰਕੇ। ਨਹੀਂ ਉਹ ਗਰਦਨ ਉਹਨੂੰ ਕਹਿੰਦੇ ਸੀ ਬਾਹਰ ਰੱਖਣੀ ਹੈ। ਗਰਦਨ ਬਾਹਰ ਰੱਖ ਕੇ ਨਾ ਧਾਗੇ ਨਾਲ ਉਹਦੀ ਸਾਈਡ ਤੇ ਬੰਨ੍ਹਦੇ, ਅੰਦਰ ਨਾ ਕਰੇ, ਤੇ ਉਹਨੂੰ ਘਮਾਉਂਦੇ ਸੀ। ਜਿੱਧਰ ਉਹਦੀ ਧੌਣ ਆ ਜਾਂਦੀ ਸੀ ਉਹ ਜਿੱਤ ਜਾਂਦਾ ਸੀ। ਬੜੀ ਦੇਰ ਕੀ ਕਦੀਮ ਇਹ ਗੱਲ ਗੇਮ ਤਾਂ ਆ। ਸੁਣਿਆ ਮੈਂ। ਜਾਂ ਕਦੀਮ ਗੇਮ ਆ ਕਹਿੰਦਾ। ਹਾਂ ਗਾਣਾ ਸੁਣਦੇ ਹਕੀਕਤ ਹੈ। ਔਰ ਤੁਹਾਨੂੰ ਪਤਾ ਜਿਹਦੇ ਵਾ ਧੌਣ ਰੁਕਣੀ ਉਹਨੂੰ ਗਾਣਾ ਗਾਣਾ। ਅੱਛਾ ਪੁੱਠਾ ਕਰਕੇ ਘਮਾਉਣਾ। ਹਾਂਜੀ ਕ੍ਰਿਸਪੀ ਹੈ ਨਾ। ਅੱਛਾ ਜੇ ਇਹਨੇ ਪੁੱਠਾ ਕਰਕੇ ਇੰਜ ਘਮਾਉਣਾ ਨੂੰ। ਹਾਂਜੀ ਜਿੱਦਾਂ ਫੁੱਲੀ ਬੈਟਰੀ ਨਹੀਂ ਕਮਾਈ। ਹਾਂ ਤੇ ਜਿੱਧਰ ਉਹਦੀਆਂ 2 ਲੱਤਾਂ ਆ ਗਈਆਂ ਤੇ ਉਧਰ ਹਾਂਜੀ ਲੀਵਿੰਗ ਲੈਜੈਂਡ ਤੂੰ ਇਸ ਚੀਜ਼ ਨੂੰ ਤਮਹੀਦ ਮੰਨੇਗਾ ਇਸ ਚੀਜ਼ ਦੀ ਕਿ ਯਾਰ ਕੱਛੂ ਕੁੰਮਾ ਪੁੱਠਾ ਹੋ ਜਾਵੇ ਨਾ, ਇਹਦੇ ਕੋਲ 1.5 ਸਾਲ ਸਿੱਧਾ ਨਹੀਂ ਹੋਊਗਾ। ਸਿੱਧਾ ਹੀ ਹੋ ਤਾਂ ਨਹੀਂ ਹੋਏ ਉਹਨੂੰ ਕਿਦਾਂ ਹੋਣਾ ਵਿਚਾਰੇ ਨੇ। ਕੱਖ ਵੀ ਨਹੀਂ ਭਾਜੀ, ਆਸਰੇ ਕੋਈ ਲੱਤਾਂ ਹੀ ਨਹੀਂ ਗੱਲ ਹਾਂ ਨਿੱਕੇ ਨਿੱਕੇ ਬੜੇ ਜਾਨਵਰ ਇਦਾਂ ਉਹਨਾਂ ਕੋ ਪੁੱਠਾ ਹੋ ਜਾਏ ਨਹੀਂ ਸਿੱਧਾ ਹੋ ਜਾਂਦਾ। ਨਹੀਂ ਅਛੂ ਕੁੰਮਾ ਜ਼ਿਆਦਾ ਵਾ। ਲਾਲ ਬੇਕ ਕੋ ਨਹੀਂ ਹੋਇਆ ਉਹ ਕੱਛੂ ਕੁੰਮਾ ਲਾਲ ਬੇਕ ਪੁੱਠਾ ਪਿਆ ਹੋਵੇ ਉੱਤੇ ਪੁੜਕੀ ਜਾਂਦਾ। ਬੈਟਰੀ ਦੀਆਂ ਟੋਚਨ ਨਹੀਂ ਹੁੰਦੇ ਸਾਜ ਉਹ ਲੁੱਪੀਆਂ ਲਾਈ ਦੀਆਂ ਹਾਂ ਉਹ ਗਵਾਚੀਆਂ ਤੇ ਕੇਕੜੇ ਫੜ ਕੇ ਉਹਨਾਂ ਦੇ ਪਿੱਛੋਂ ਤਾਰ ਪਾ ਕੇ ਤੇ ਬੈਟਰੀਆਂ ਨੂੰ ਜੋੜਦੇ ਵਿੱਚ।
ਗ੍ਰਿਪ ਬਣਾਏ ਚੁੰਡੀਆਂ ਇੱਕ ਰੱਖ ਕੀਤਾ ਇੱਕ ਲਾ ਦੇ ਕਾਲ ਤੇ ਕੇਕੜਾ 6 ਘੰਟੇ ਬਾਅਦ ਲਾ ਕੇ ਇੰਜ ਵੀ ਕਰਦਾ ਸੀ। ਇਹ ਤੇ ਬੂਟ ਦਾ ਕਿਤੇ ਪਤਾਵਾ ਗਵਾਚ ਗਿਆ ਵੀ ਤਿਲੀ ਰੱਖੀ ਹੋਈ ਤਿਲੀ ਰੱਖ ਕੇ ਭਾਈ ਇਹ ਕੋਈ ਨਸਵਾਰ ਵਾਲੀ ਡੱਬੀ ਨਹੀਂ ਸੀ ਹੈ ਅੱਜ ਪੋਟਾ ਖੋਲ ਕੇ ਉਸ 'ਚ ਰੱਖੀ ਹੋਈ ਅੱਗੇ ਕੋਟੇ ਨੂੰ ਇੰਜ ਬੰਦ ਕੋਟਾ ਖੋਲ ਕੇ ਨਾ ਮੁਰਗੀ ਦਾ ਉਹਦੇ ਨਾਲ ਸਵਾਰ ਰੱਖ ਕੇ ਫਿਰ ਕੋਟਾ ਬੰਦ ਕਰ। ਹਲਕੀ ਜਿਹੀ ਲਾਕ ਨਹੀਂ ਲਾਇਆ ਉਹ ਨਹੀਂ ਉੱਤੇ ਰਬੜ ਚੜਾਉਂਦੇ ਨੇ। ਰਾਜਾ ਆਪਣੀ ਮਸ਼ੂਕ ਨੂੰ ਗੂਟੀ ਦੇਣ ਤੇ ਬੱਕਰੇ ਦੇ ਗੁਰਦੇ 'ਚ ਗੂਟੀ ਰੱਖੇ ਕਿੰਨਾ ਲੰਬਾ ਮੁਰਗੇ ਦੇ ਪੰਜੇ ਪਿੱਛੇ ਛੋਟੀ ਲਾ ਕੇ ਤੇ ਦਫ਼ਤਰ 'ਚ ਲੈ ਕੇ ਬੈਠਾ ਮੱਖੀਆਂ ਮਾਰਨ ਗਿਆ ਭਾਈ ਘਰ ਵਾਸ਼ਿੰਗ ਮਸ਼ੀਨ ਦਾ ਪੈਪ ਨਹੀਂ ਸੀ ਆਇਆ ਤੇ ਬੱਕਰੇ ਦੀ ਘੰਡੀ ਚੜਾਈ ਹੋਈ ਹੈ ਅੰਦਰੋਂ ਨਿਕਲ ਆਈ ਉਹ ਰਲੀ ਗਈ। ਓਕੇ ਯਾਰ ਆਪਣਾ ਖਿਆਲ ਰੱਖ ਲਓ ਯਾਰ ਨਾਲ ਨਹੀਂ। ਹਾਲੇ ਫਿਰ ਤੁਹਾਡਾ ਬੋਲਾ ਕਦੋਂ ਕਿੰਨਾ ਬਦਰਾ ਭਰਾਕਾ